ਤੈਨੂੰ ਕੁਛ ਵੀ ਨਹੀਂ, ਤੈਨੂੰ ਸਿਰਫ ਤੁਹਾਡਾ ਤੂੰ ਨਾਨ ਖਾ ਕੇ ਸਵੇਰੇ ਲੱਸੀ ਪੀ ਲਈ, ਉਹ ਤੈਨੂੰ ਵਾਈਵਾਦੀ ਹੋਈ ਹੈ। ਉਹ ਵੀ ਦੱਸਣਾ ਜਦੋਂ ਉਹ ਕਵੇ ਖੂਨ ਖੂਨ ਉਦੋਂ ਖੁਰਾਕ ਖਾਣੀ ਉਹ। ਓ ਯਾਰ ਤੂੰ ਮੇਰੀ ਗੱਲ ਸੁਣਨਾ, ਪਿਛੋਰੀ ਚੱਪਲ ਚ ਕੀਮਾ ਭਰ ਲਾ, ਬਾਹਰੋਂ ਉਹਦਾ ਸਟੈਪ ਬੰਦ ਕਰ ਦੇ। अपनी आंखों में मुझको बसा लीजिए, अपनी आंखों में मुझको बसा लीजिए, अपने दिल में मेरा घर बना दीजिए। क्या करूं दिल कहीं और लगता नहीं, प्यार में आपसे दिल लगाने के बाद आजकल याद कुछ और रहता नहीं, एक बस आपकी याद आने के बाद। लो जी नाज़रीन, कहाँ ले गए थे आप? ਸੁਣਦਾ ਕਸਮੇ ਗਾਣੇ ਦੀ ਭੈਣ ਕੋ ਸਕੂਨ ਹੋ ਜਾਂਦਾ ਰੂਹ। ਯੈਸ ਛੁੱਟੀ ਕਰਕੇ ਨਹੀਂ ਇੰਨਾ ਹੁੰਦਾ ਕਿ ਜਿੰਨਾ ਗਾਣਾ ਸੁਣ ਕੇ ਹੋ ਜਾਂਦਾ। ਵਾਹ ਵਾਹ, ਛੁੱਟੀ ਹੋ ਜਾਂਦੀ ਹੈ, ਛੁੱਟੀ ਭਾਈ। ਬਹੁਤ ਮਜ਼ਾ आया क्यों नहीं कल? अल्ट्रासाउंड कराना। क्या हो? किस सिलसिले सिलसिले में मेरे अंदर कोई मसला है क्या? अच्छा नाज़रीन माफ़ी दे दो, तो एक कसम वाली गल उन्होंने नहीं पता बेचारे ने, माफ़ी दे। मतलब तो रिपोर्टा कराई अपनी? हाँ जी, वो टेस्ट नहीं होते जो वीक बंदा हो जाए या कोई मसला बन किस जाए। चीज़ के टेस्ट सी? मतलब मेरे थे गुर्दों के और जिगर के। तेरे गुर्दे ਨੂੰ ਕੀ ਹੋਇਆ? गुर्दे वैसे मैं कहा चेक करवा लिए। ਉਹ ਜਾ ਵਿਕੇ ਗੁਰਦੇ ਕਿੱਧਰ ਚੈੱਕ ਕਰਾਉਂਦੇ? ਨਾਲੇ ਇੱਕ ਗੁਰਦਾ ਉਹਦਾ ਕਿੰਨਾ ਕੁ ਚੈੱਕ ਕਰਾਉਣਾ? ਟੈਸਟ ਹੋ ਗਏ ਆ ਉਹ ਭਾਈ, ਉਹ ਕਹਿੰਦੇ ਆ ਇਹ ਸ਼ਾਮ ਨੂੰ ਮਿਲੂਗੇ ਟੈਸਟ। ਗੁਰਦੇ ਤੇ ਹੋਰ ਕਿਹਦਾ? ਜਿਗਰ। ਜਿਗਰ ਦਾ ਸਾਨੂੰ ਕੁਝ ਤੇਰਾ ਸਹੀ ਹੈ ਹੀ ਇੱਕ ਜਗ੍ਹਾ ਤੋਂ ਮੈਂ ਡਾਕਟਰ ਨੂੰ ਚੈੱਕ ਕਰਾਇਆ, ਉਹ ਕਹਿੰਦਾ ਮੈਨੂੰ ਲੱਗਦਾ ਤੇਰੇ ਜਿਗਰ ਦਾ ਮਸਲਾ ਹੈ। ਮੈਂ ਕਿਹਾ ਕੀ ਹੁੰਦਾ ਕੀ ਹੈ ਤੈਨੂੰ? ਇਹ ਨਾ ਦਿਲ ਘਟਦਾ ਵੱਧਦਾ ਜਿਹਾ ਇੱਥੇ ਨਾ। ਅੱਛਾ ਤੇ ਮਸਲਾ ਜਿਗਰ ਦਾ ਵਾ ਤੇ ਦਿਲ ਘਟਦਾ ਵੱਧਦਾ? ਹਾਂਜੀ, ਦਿਲ ਘਟਦਾ ਵਾ। ਦਿਲ ਘਟਦਾ ਵੱਧਦਾ ਵਾ ਤੇ ਰਿਪੋਰਟਾਂ ਗੁਰਦਿਆਂ ਦੀਆਂ ਕਰਾਈਆਂ ਇੱਥੇ ਨਾ ਮੇਰੇ ਇੱਥੇ ਇਦਾਂ ਇੱਧਰ ਵਾਲੀ ਸਾਈਡ ਤੇ ਇਦਾਂ ਲੱਗਦਾ ਜਿੱਦਾਂ ਨਾ ਗੇਂਦਾ ਨਹੀਂ ਫਸ ਜਾਂਦੀ ਹੈ, ਤੇ ਘੁੱਟਣ ਜੀ ਜਿੱਦਾਂ ਮਤਲਬ ਦਰਦ ਹੁੰਦੀ ਹੈ। ਅੱਛਾ ਮਾੜੇ ਬੰਦੇ ਦਾ ਡਾਕਟਰ ਨੂੰ ਐਕਸਪਲੇਨ ਕਰਨਾ ਵੀ ਬੜਾ ਮਜ਼ੇਦਾਰ ਹੁੰਦਾ, ਇਹ ਵੀ ਸਹੀ ਗੱਲ ਹੈ। ਉਹ ਮਾਰਾ ਨਹੀਂ ਡਾਕਟਰ। ਔਰ ਮਹੱਲੇ ਵਾਲੇ ਡਾਕਟਰ ਮਾਈ ਜੋ ਮਰਜ਼ੀ ਕਵੇ ਤੇ ਉਹ ਸਮਝ ਜਾਂਦੇ ਵੀ ਇਹਨੂੰ ਕੀ ਕਹਿੰਦੇ। ਭਾਈ ਉਧਰ ਦੀ ਜਿਹੜੀ ਲੈਬਾਰਟਰੀ ਜਿੱਥੇ ਮੈਂ ਗਿਆ, ਉਹ ਸਮਝ ਲਓ ਐਡੀਅਲ ਬੈਕਰੀ ਆ ਲੈਬਾਰਟਰੀ। ਨਹੀਂ ਅੱਛਾ ਤੈਨੂੰ ਤੇਰੇ ਤੇ ਇੱਥੇ ਗੇਂਦਾ ਜਿਵੇਂ ਡੱਕਾ? ਹਾਂਜੀ ਡੱਕਾ ਜਿਹਾ, ਉਹ ਮੈਂ ਹੁਣ ਕਰਾਏ। ਉਹ ਕਹਿੰਦੇ ਜੀ 8 ਵਜੇ ਮਿਲੂਗੇ। ਉਹ ਡਾਕਟਰ ਸਾਹਿਬ ਕਹਿੰਦੇ ਤੁਸੀਂ ਲੈ ਕੇ ਤੇ ਫਿਰ ਆਣਾ, ਫਿਰ ਮੈਂ ਅਗਲਾ ਪ੍ਰੋਸੀਜਰ ਤੈਨੂੰ ਬਾਅਦ ਚੋਂ ਦੱਸਾਂ। ਨਹੀਂ ਤੈਨੂੰ ਮਹਿਸੂਸ ਕੀ ਹੁੰਦਾ? ਦਰਦ ਹੁੰਦੀ ਕਿਤੇ? ਇੱਥੇ ਦਰਦ ਹੁੰਦੀ। ਨਾਨ ਖਾਦਾ, ਇੱਕ ਰੋਗ ਨਹੀਂ ਨਾਨ ਨੇ ਮੇਰੀ ਜ਼ਿੰਦਗੀ ਦਿਲ ਤੇ ਕਿੱਥੇ ਹੁੰਦਾ ਬੰਦੇ ਦਾ? ਦਿਲ ਇੱਥੇ ਹੁੰਦਾ ਤੇ ਦਿਲ ਤੇਰਾ ਘਟਦਾ ਵੱਧਦਾ ਵਾ? ਹਾਂ, ਇਹ ਜਦੋਂ ਇੱਥੇ ਹੁੰਦਾ ਫਿਰ ਦਿਲ ਵੀ ਘਟਣ ਵਧਣ ਲੱਗ ਪੈਂਦਾ। ਨਹੀਂ ਤੇ ਇਹ ਤੇ ਤੂੰ ਮੈਨੂੰ ਕਿਹਾ ਸੀ ਮੇਰੇ ਛੋਟੇ ਭਰਾ ਨੇ ਮੁੱਕਾ ਮਾਰਿਆ ਵਾ ਤੇ ਉਹਦੀ ਵਜ੍ਹਾ ਤੋਂ ਉਹ ਨਹੀਂ ਮੁੱਕਾ, ਉਹ ਰੋਗ ਨਹੀਂ ਨਾਨ ਖਾਦਾ। ਸਵੇਰੇ ਮੈਂ ਪੀ ਲਈ ਲੱਸੀ, ਸ਼ਾਮੀ ਮੈਂ ਜਦੋਂ ਉੱਠਿਆ ਆਫਿਸ ਤੇ ਪਾਇਣ ਪਤਾ ਕੀ ਇਹਨੂੰ ਗੈਸ ਟਰਬਲ ਦਾ। ਸਾਡੇ ਪਾਕਿਸਤਾਨ 'ਚ ਬਹੁਤ ਸਾਰੇ ਬੰਦੇ ਨੂੰ ਗੈਸ ਦਾ ਮਸਲਾ ਹੁੰਦਾ ਤੇ ECG ਕਰਾ ਰਹੇ ਹੁੰਦੇ ਦਿਲ ਦੀ। ਇਹ ਜੈਨੂਇਨ ਗੱਲ ਹੈ। ਉਹ ਮੈਨੂੰ ਡਾਕਟਰ ਸਾਹਿਬ ਨੇ ਗੋਲੀਆਂ ਦਿੱਤੀਆਂ ਲਿਖ ਕੇ, ਮੈਂ ਖਾ ਰਿਹਾ ਵਾਂ। ਉਹ ਮੈਂ ਸਿਰਫ 2 ਖੁਰਾਕਾਂ ਖਾਧੀਆਂ। ਉਹ ਪਹਿਲੇ ਘੱਟ ਸੀ, ਉਹ ਗੋਲੀਆਂ ਨਾਲ ਬਹੁਤੀ ਹੋਣ ਲੱਗ ਪਈ ਦਰਦ। ਮੈਂ ਉਹ ਗੋਲੀਆਂ ਰੋਕਤੀਆਂ। ਮੈਂ ਕਿਹਾ ਉਹ ਲੈ ਕੇ ਨਾ ਰਿਪੋਰਟ, ਫੇਰ ਹੋਣ ਲੱਗੀ ਚੈੱਕ। ਗੋਲੀਆਂ ਨਾ ਖਾਇਆ, ਗੋਲੀਆਂ ਨਾਲ ਬਹੁਤ ਨੁਕਸਾਨ ਹੁੰਦਾ। ਉੱਤੋਂ ਗੋਲੀਆਂ ਵੀ 4 ਹੋਣ। ਉਹ ਕੁਝ ਖਾ ਪੀ ਕੇ ਫੇਰ ਖਾਣੀਆਂ। ਨਹੀਂ ਹੁਣ ਹੋ ਜਾਣਾ ਇਨਸ਼ਾਅੱਲਾ। ਹੁਣ ਖਾਲੀ ਪੇਟ ਗੋਲੀ ਖਾ ਲਓ ਨਾ ਤੇ ਗੁਰਦੇ ਤੇ ਪੈਂਦੀ। ਅੱਛਾ ਜੀ। ਤੇ ਕੀ ਕਰਨਾ ਚਾਹੀਦਾ ਫਿਰ ਤੁਹਾਡੇ ਸਾਹਮਣੇ? ਇਹ ਰੋਟੀ ਖਾ ਕੇ ਦਵਾਈ ਖਾਓ ਜਿੱਦਾਂ ਦਵਾਈ ਖਾਣੀ ਹੈ। ਖਾਲੀ ਜਿਸ ਪਰਪਸ ਨਾਲ ਤੁਸੀਂ ਕਹਿ ਰਹੇ ਹੋ ਗੋਲੀਆਂ, ਉਸ ਹਿਸਾਬ ਨਾਲ ਕੀ ਕਰਨਾ ਚਾਹੀਦਾ? ਹਿਸਾਬ ਨਾਲ ਕੀ ਮੈਂ ਭੁੱਖੇ ਢਿੱਡੀ ਖਾਧੀ। ਮੈਂ ਉਸ ਹਿਸਾਬ ਨਾਲ ਇੱਕ ਮਾਊਥ ਸਪਰੇ ਮਿਲਦੀ ਹੈ। ਅੱਛਾ ਉਹ ਉਹਦੇ ਨਾਲ ਬੋ ਨਹੀਂ ਸਮੈਲ ਨਹੀਂ ਆਉਂਦੀ। ਹਾਂ ਹਾਂਜੀ। ਮੈਨੂੰ ਤਾਂ ਸਾਜੀ ਕਹਿੰਦੇ ਮੇਰੇ ਜਿਗਰ ਤੇ ਨਿਸ਼ਾਨ 2 ਚਰੀਟਾਂ ਵੱਜੀਆਂ। ਹਾਂਜੀ 2 ਚਰੀਟਾਂ ਬੱਤਖ ਬਣੀ ਹੈ। ਮੈਨੂੰ ਲੱਗ ਰਿਹਾ ਮੇਰੇ ਜਿਗਰ ਦੇ ਨਾਲ। ਉਸਤਾਦ ਜੀ ਇਹਦੇ ਪਤਾ ਕੀ ਮਸਲਾ ਮਜ਼ਾ ਚਰੀਟਾਂ ਕਿੱਦਾਂ ਪਈਆਂ। ਇਹ ਕਿਤੇ ਬਾਜ਼ਾਰ ਜਾ ਰਿਹਾ ਸੀ ਤੇ ਇਹਨੇ ਸਲਵਾਰ ਕਮੀਜ਼ ਪਾਈ ਸੀ ਸਾਈਡ ਵਾਲੀ ਜੇਬਾਂ ਵਾਲੀ। ਉਹ ਕਿਤੇ ਇਹਨੂੰ ਇੱਕਦਮ ਸਸਤੀ ਚੀਜ਼ ਲੱਭੀ, ਇਹਨੇ ਏਡੀ ਸਪੀਡ ਨਾਲ ਇੰਜ ਕਰਕੇ ਹੱਥ ਪਾਇਆ, ਉਹ ਉਂਗਲਾਂ ਗੁਰਦਿਆਂ ਤੇ ਫਿਰ ਗਈ ਵੀ ਤੂੰ ਠਹਿਰ ਜਾ, ਉਹ ਕਿਤੇ ਨੱਸ ਚੱਲਾ ਵਾ। ਉਹ ਨਹੀਂ ਇਹਨੇ ਫੌਰਨ ਕਿਹਾ ਹੈ ਇੰਨੀ ਸਸਤੀ ਆ ਮੈਨੂੰ ਤਾਂ ਦੇ ਪਹਿਲੇ। ਇਹਨੇ ਇੰਜ ਕੀਤਾ ਵਾ
ਉਸਤਾਦ ਜੀ ਉਧਰੋਂ ਜਿਗਰ 'ਚ ਗੁਰਦਾ ਉਂਗਲਾ ਵੜ ਗਈ। ਉਸਤਾਦ ਜੀ ਨੂੰ ਮੈਂ ਕਹਿੰਦਾ ਨਾ ਗੁਰਦਿਆਂ ਦੇ ਨੋਹ ਘੱਟ ਉਹਨਾਂ ਨੇ ਜਿਹੜਾ ਮਾਰੀਆਂ ਜਿਹੜੇ ਤਾਂ ਨੋਹ ਵਧੇ ਗੁਰਦਿਆਂ ਦੇ। ਕਹਿੰਦਾ ਮੇਰਾ ਜਿਗਰ ਖਰਾਬ ਆ ਤੇ ਮੈਂ ਵੇਖਿਆ ਤੇ ਜਿਗਰ ਵਾਲੀ ਸੀਡੀ ਖਰਾਬ ਉਹ ਸਕ੍ਰੈਚ ਪਏ ਚਵਲ ਮਾਰਨ ਦੇ। ਭਾਈ ਇਹ ਉੱਥੇ ਉਹਨਾਂ ਨੇ ਪੂਰਾ ਮੈਨੂੰ ਉੱਤੇ ਮਸ਼ੀਨ ਤੇ ਲੰਮੇ ਪਾਇਆ, ਫਿਰ ਉਹ ਲੈਟਾਂ ਉਹਨੇ ਸਿੱਧੀਆਂ ਕੀਤੀਆਂ, ਲੈ। ਸਿੱਧੀਆਂ। ਹੋਰ ਕੀ ਤੇਰਾ ਨੱਕ ਗਵਾਚਾ ਸੀ ਲੈਟਾ ਲੈਟਾਂ ਦਿੱਤੀਆਂ ਭਾਈ ਇਦਾਂ ਹੀ ਕਰਦੇ ਆ, 1000 ਰੁਪਏ ਫੀਸ ਆ ਉਹਦੀ ਉਹ ਡਾਕਟਰ ਦੀ। ਓਹੋ, ਤੇ ਜਿਹੜੇ ਡਾਕਟਰ ਕੋ ਮੈਂ ਜਾਣਾ ਉਹਦੀ ਉਸ ਤੋਂ ਵੀ ਮਹਿੰਗੀ। ਅੱਛਾ ਉਹਨੇ ਤੈਨੂੰ ਲੰਮੇ ਪਾਇਆ? ਲੰਮੇ ਪਾਇਆ, ਫਿਰ ਉਹਨੇ ਉਹ ਕੀਤੀ ਓਵਨ ਜਿਹਾ ਇੱਧਰ ਪਿਆ ਸੀ, ਓਵਨ ਟੈਪ ਜਿਹਾ ਮਸ਼ੀਨ। ਆਹੋ ਉਹਦੇ ਵਿੱਚੋਂ ਤਾਰਾਂ ਤੂਰਾ ਨਿਕਲੀਆਂ ਸੀ। ਉੱਥੇ ਉਹਨੇ ਲੈਟਾਂ ਪਹਿਲੇ ਫਰੇਮ ਸਿੱਧੇ ਕੀਤੇ, ਕਹਿੰਦਾ ਚਲੋ ਠੀਕ। ਫਰੇਮ ਲੈਟਾਂ ਦੇ। ਅੱਛਾ ਉਹ ਨਾਲ ਕੀ ਪਿਆ ਸੀ? ਉਹ ਜਿਹੜਾ ਓਵਨ ਜਿਹਾ ਪਿਆ ਸੀ ਵਿੱਚੋਂ ਤਾਰਾਂ ਨਿਕਲੀਆਂ। ਅੱਛਾ ਨਹੀਂ ਲੈਟਾਂ ਮਤਲਬ ਤੇਰਾ ਉਹ ਯਾਰ ਉਹਨਾਂ ਨੇ ਉੱਤੋਂ ਮਤਲਬ ਦੇਖ ਅੱਛਾ ਓਵਨ 'ਚ ਉਹਨਾਂ ਨੇ ਕੀ ਕੀਤਾ? ਉਹ ਓਵਨ ਜਿਹਾ ਪਿਆ ਸੀ, ਮੈਂ ਨਾ ਐਂ ਕਰਕੇ ਲੰਮੇ ਪਿਆ, ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਨਾ ਬੇਸ ਟੈਪ ਜੀ ਕੋਈ ਸ਼ੈ ਆ ਰਹੀ। ਬੇਸ ਮਤਲਬ? ਬੇਸ ਮਤਲਬ ਇਦਾਂ ਲੱਗਦਾ ਜਿੱਦਾਂ ਧਾਮਾ ਟੈਪ। ਹਾਂ ਧਾਮਾ ਟੈਪ ਹੈ। ਬੂਫਰ। ਹਾਂਜੀ ਇਹ ਛੈਵਾਂ ਹਿੱਲੇ। ਉਹ ਡਾਕਟਰ ਸਾਹਿਬ ਬਾਹਰ ਗਏ, ਉਹ ਭਾਈ ਕਿਤੇ ਨਾ ਉਹ ਰਕਸ਼ਾ ਵੱਜਾ, ਉਹ ਜਿਹੜੀ ਪਾਣੀ ਵਾਲੀ ਮਸ਼ੀਨ ਨਹੀਂ ਹੁੰਦੀ ਡਿਸਪੈਂਸਰ, ਹਾਂ ਉਹਦੇ ਵਿੱਚ ਵੱਜਾ, ਉਹ ਥੱਲੇ ਡਿੱਗੀ, ਉਹਦੀ ਧਮਕ ਆਈ। ਉਹ ਫਿਰ ਡਾਕਟਰ ਆਇਆ, ਕਹਿੰਦਾ ਬਾਹਰ ਬਚ ਬਚਾ। ਉਹਨੇ ਭਾਈ ਟੈਸਟ ਕੀਤਾ ਫਿਰ ਮੇਰਾ ਪੂਰਾ। ਅੱਛਾ ਉਹਨੇ ਤੈਨੂੰ ਮਤਲਬ ਉਹ ਕੋਈ ਚੀਜ਼ ਫੇਰ ਕੇ ਟੈਸਟ ਕੀਤਾ? ਫਿਰ ਓਵਨ ਟੈਪ ਜਿਹਾ ਥੱਲੇ ਪਿਆ ਸੀ, ਉੱਤੇ ਨਾ ਇਸਤਰੀ ਟੈਪ ਜੀ ਇੱਕ ਮਸ਼ੀਨ ਇਦਾਂ ਉਹਨੇ ਫੇਰੀ ਆ, ਫੇਰ ਫੂਰ ਕੇ ਤੇ ਉਹਨੇ ਬਾਅਦ ਚੋਂ ਦੋ ਕੁ ਮੇਰੇ ਲਾਏ ਕੁਲੀਏ ਪੁਰਜ਼ੇ ਜੇ ਹੈ ਲਾ ਕੇ, ਮੈਨੂੰ ਕਹਿੰਦਾ ਚਲੋ ਓਕੇ। ਕਹਿੰਦਾ 8 ਵਜੇ ਆ ਜਾਓ। ਕੋਈ ਐਕਸਰੇ ਨੇ ਕਰਾਏ? ਹਾਂਜੀ। ਅੱਛਾ ਇਹਨੇ ਜ਼ਿੱਦ ਕੀਤੀ ਉਹ ਮਸ਼ੀਨ ਬੰਦ ਹੀ ਫੇਰਦਾ ਰਿਹਾ ਉੱਤੇ ਕੁਝ ਵੀ ਨਹੀਂ ਸੀ ਬੰਦ ਨਹੀਂ, ਉਹ ਮੇਰੇ ਤੇ ਭਾਈ ਉਹਨੇ ਐ ਮਾਰੀ ਜੀ ਮਸ਼ੀਨ ਫੇਰੀ, ਮੇਰਾ ਹੋ ਯਾਰ ਤੇ ਲੈਟਾਂ ਮਤਲਬ ਤੇਰੀ ਕੋਕਾ ਗਵਾਚਾ ਸੀ ਵੀ ਤੇਰੀਆਂ ਲੈਟਾਂ ਵਾਲ ਤੇ ਨਾਲ ਵੇਖ ਰਹੇ ਆ। ਨਹੀਂ ਯਾਰ ਕਿਲ ਲੰਘ ਗਿਆ ਸੀ ਅੰਦਰ। ਕਿਹੜੇ ਡਾਕਟਰ ਦੇ ਕੋਲ? ਉਹ ਡਾਕਟਰ ਉਹ ਨਜ਼ਰਬਾਸ ਨਹੀਂ, ਨੂਰਪੁਰ ਉਹ ਵਾਲਾ। ਨਜ਼ਰਬਾਜ਼ ਉਹ ਜਿਹੜਾ ਬਰਾਂਡਿਆਂ 'ਚ ਉਹ ਤਾਂ ਸਿੰਗਰ ਹੈਗਾ ਉਹ ਨਜ਼ਰਬਾਜ਼। ਯਾਰ ਨਜ਼ਰਬਾਜ਼ ਸੇ ਡਾਕਟਰ ਵੀ ਤੇ ਹੋ ਹੀ ਸਕਦਾ। ਕਿਹੜੇ ਚ ਕਿਹੜਾ ਸੀ ਉਹ, ਕੀ ਨਾਮ ਉਹਦਾ? ਅਜ਼ਰਬਾਸ। ਅਜ਼ਰਬਾਸ ਸੁਣਾਓ ਨਜ਼ਰਬਾਜ਼ ਡਾਕਟਰ ਨਹੀਂ ਹੋ ਸਕਦਾ। ਉਹ ਵਿੱਚ ਮੈਨੂੰ ਮੈਂ ਹੁਣ ਨਹੀਂ ਪਹਿਲੇ ਪੜਿਆ ਗਿਆ, ਬਾਸ ਮੈਂ ਪੜ ਲਿਆ, ਉਹ ਅਜ਼ਰ ਕੇ ਨਜ਼ਰ ਸੀ, ਇਦਾਂ ਹੀ ਆ ਹੈ। ਨਹੀਂ ਯਾਰ ਨਾ ਜਿਹੜਾ ਵੀ ਮਤਲਬ ਜਿਹਨੂੰ ਟੀਕਾ ਲਾਉਣਾ ਹੁੰਦਾ ਉਹ ਨਜ਼ਰਬਾਜ਼ ਹੀ ਹੈ, ਉਹ ਡਾਕਟਰ ਹੀ ਹੈ। ਉਹ ਭਾਈ ਉਹ ਫੀਸ ਤੋਂ ਇਲਾਵਾ ਵੀ ਪੈਸੇ ਲੈਂਦਾ ਇਸ ਤੋਂ ਨਜ਼ਰਬਾਸ। ਫੀਸ ਨਜ਼ਰਬਾਜ਼ ਡਾਕਟਰ ਟੀਕਾ ਲਾ ਕੇ ਦੇਖ ਰਿਹਾ। ਆਹੋ ਭਾਈ ਉਹ ਉਸ ਤੋਂ ਇਲਾਵਾ ਵੀ ਜੋਬ ਕਰਦਾ, ਮੈਂ ਉਹਦਾ ਪਿੱਛਾ ਕਰਕੇ ਲਾ ਲਿਆ ਹਿਸਾਬ ਉਹ ਡਾਕਟਰ। ਅੱਛਾ ਤੂੰ ਡਾਕਟਰ ਦਾ, ਜਿਸ ਡਾਕਟਰ ਤੇ ਤੈਨੂੰ ਯਕੀਨ ਹੀ ਨਹੀਂ, ਤੂੰ ਉਹਦਾ ਪਿੱਛਾ ਕਰਦਾ ਫਿਰਦਾ, ਉਹਦੇ ਕੋਲ ਤੈਨੂੰ ਕੀ ਰੱਬ ਨੇ ਸ਼ਿਫਾ ਦੇਣੀ? ਪਿੱਛਾ ਕਰਨਾ ਔਰ ਨਹੀਂ ਯਕੀਨ ਰੱਖੀਦਾ ਹੁੰਦਾ ਡਾਕਟਰਾਂ ਤੇ। ਡਾਕਟਰਾਂ ਤੇ ਯਕੀਨ ਹੁੰਦਾ, ਐਵੇਂ ਗਲਤ ਗੋਲੀਆਂ ਦੇ ਦਿੰਦੇ ਬਾਅਦ ਚੋਂ। ਤੇ ਫਿਰ ਤੂੰ ਆਪ ਘਰੋਂ ਖਾ ਲਿਆ ਕਰ, ਫਿਰ ਡਾਕਟਰਾਂ ਕੋਲ ਲੈਣਗੇ। ਅੱਛਾ ਪਹਿਲੇ ਡਾਕਟਰ ਗੋਲੀ ਦੇਵੇ, ਫਿਰ ਉਹਦੇ ਲਈ ਇੱਕ ਹੋਰ ਡਾਕਟਰ ਕੋਲ ਜਾਣਾ ਵੀ ਦੱਸੋ ਆ ਦਵਾਈ ਸਹੀ ਹੈ ਕਿਤੇ। ਉਹ ਭਾਈ ਹੁਣ ਨਾ ਬੰਦਾ ਉਹਨੇ ਮੈਨੂੰ ਇੱਕ ਤੈਨੂੰ ਕੁਛ ਵੀ ਨਹੀਂਗਾ, ਕੁਛ ਨਹੀਂ ਉਸਤਾਦ ਜੀ, ਸ਼ੱਕੀ ਵਹਿਮੀ ਹੈ। ਤੈਨੂੰ ਕੁਛ ਵੀ ਨਹੀਂ, ਤੈਨੂੰ ਸਿਰਫ ਤੁਹਾਡਾ ਤੂੰ ਨਾਨ ਖਾ ਕੇ ਸਵੇਰੇ ਲੱਸੀ ਪੀ ਲਈ, ਉਹ ਤੈਨੂੰ ਵਾਈਬਾਦੀ ਹੋਈ ਹੈ। ਕੀ ਹੋਈ ਹੈ? ਵਾਈਬਾਦੀ ਹੋਈ ਅੱਗੇ ਕਦੇ ਨਹੀਂ ਰੋਗ ਨਹੀਂ। ਅੱਛਾ ਅਸੀਂ ਕਹਿੰਦੇ ਨਾ ਵਾਈਬਾਦੀ, ਉਹ ਕਈ ਕਹਿੰਦੇ ਬਾਇਆ। ਉਹ ਗੁਲਾਮਾਬਾਦ ਦੀ ਇੱਕ ਮਾਈ ਦਾ ਪੈਰ ਫੁੱਲਿਆ, ਕਿਸੇ ਨੇ ਪੁੱਛਿਆ ਕੀ ਹੋਇਆ ਹੈ, ਕਹਿੰਦੀ ਉਹ ਬੁਆਇਆ ਹੋਇਆ ਉਹ ਫਿਰ ਮੈਂ ਚਾਵਲ ਵੀ ਖਾਣਾ ਉਹਨਾਂ ਨਾਲ। ਇਹ ਰੌਲਾ ਬਣ ਜਾਣਾ, ਪਿਛਲੀ ਵਾਰੀ ਤੁਸੀਂ ਵਾਈਬਾਦੀ ਹੋਈ ਕੀ ਯਾਰ। ਚਲੋ ਕੋਈ ਗੱਲ ਨਹੀਂ, ਬੁਆਇਆ ਹੋਇਆ ਹੈ। ਉਹ ਚਾਵਲਾਂ ਨਾਲ ਹੋਣੀ ਚਾਹੀਦੀ ਆ, ਲੱਸੀ ਨਾਲ ਕਿੱਦਾਂ ਹੋ ਯਾਰ ਯਾਰ ਡਾਕਟਰ ਕੀ ਇਹਨੂੰ ਨਾ ਕਹਿੰਦਾ? ਹੈਲੋਫੀਮੀਆ ਹੋਇਆ ਵਾ, ਇਹਦੇ ਲਈ ਤੈਨੂੰ ਨਾ ਤੈਨੂੰ ਸਿਰਫ ਗੈਸ ਆ, ਠੀਕ ਆ? ਤੇ ਉਹ ਨਿਕਲਣ ਨਹੀਂ ਦਈ। ਸੁਣ ਲਾ ਨਾ, ਮੈਂ ਦੱਸਦਾ ਕਿਉਂਕਿ ਤੂੰ ਨੈਸ਼ ਆ। ਇੱਕ ਮਿੰਟ, ਨਿਕਲ ਜਾਣੀ ਸੀ। ਉਹ ਜਿਹੜੇ ਡਾਕਟਰ ਕੋਲ ਤੂੰ ਗਿਆ ਨਾ, ਉਹਨੇ ਗਲਤ ਤਰ੍ਹਾਂ ਉਹਨੇ ਤੈਨੂੰ ਲੰਮੇ ਪਾ ਕੇ ਲਾਈਟਾਂ ਬਾਲੀਆਂ ਨੇ। ਉਹ ਅਗਰ ਲੰਮੇ ਪਾ ਕੇ ਲਾਈਟਾਂ ਬੰਦ ਕਰਦਾ ਤੇ ਤੇਰੀ ਗੈਸ ਸਾਰੀ ਨਿਕਲ ਜਾਣੀ। ਨਿਕਲ ਜਾ। ਹੁਣ ਮੈਂ ਬੰਦ ਵਾਲੇ ਕੋ ਜਾਵਾਂ, ਲਾਈਟ ਬੰਦ ਵਾਲੇ। ਯਾਰ ਇਹ ਤੂੰ ਸੋਚਣਾ। ਤੂੰ ਉਸ ਮਾਈ ਕੋ ਜਿਹੜੀ ਗਲੇ ਨਹੀਂ ਲਾਉਂਦੀ ਬਾਈ ਹਾਂਜੀ। ਮਹੱਲਿਆਂ ਚ ਗਲੇ ਮਲਦੀ, ਹਾਂ ਉਹਦੇ ਕੋਲ ਜਾ, ਜਿਹੜੀ ਉਹ ਗਲੇ ਮਲਦੀ, ਉਹ ਗਲੇ ਲਾਉਂਦੀ। ਗਲੇ ਮਲਦੀ ਜਿਹੜੀ। ਨਹੀਂ ਉਹਦਾ ਭੈਣ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਨਾ, ਤੁਹਾਨੂੰ ਜਿਹੜਾ ਪ੍ਰੋਬਲਮ ਆ ਨਾ, ਗੈਸ ਦਾ ਹੀ ਸਹੀ। ਮੈਂ ਤੁਹਾਨੂੰ ਦੱਸਦਾ, ਮੈਨੂੰ ਪਤਾ ਨਾ ਯਾਰ, ਦੇਖ ਚਾਵਲ ਭੱਲੇ ਵਾਈਬਾਦੀ ਚੀਜ਼ਾਂ ਇਹ ਮੈਂ ਛੱਡ ਨਹੀਂ ਸਕਦਾ। ਸੋਨੇ ਛੱਡੀ ਨਾ ਤੂੰ। ਹਾਂ। ਇਹਦੇ ਨਾਲ ਹਮੇਸ਼ਾ ਇੰਜ ਲੱਗੇਗਾ ਕਿ ਜਿਵੇਂ ਮੇਰਾ ਦਿਲ ਗਿਆ, ਇਹ ਮੇਰਾ ਦਿਲ ਗਿਆ। ਉਹ ਗੈਸ ਜਿਹੜੀ ਨਾ ਮੇਦੇ ਦੀ, ਉਹ ਦਿਲ ਉੱਤੇ ਹੁੰਦਾ, ਦਿਲ ਨੂੰ ਥੋੜਾ ਤਾਂ ਨੂੰ ਬੂਸਟ ਕਰਦੀ ਹੈ, ਤੁਹਾਨੂੰ ਇੰਜ ਲੱਗਦਾ ਮੇਰਾ ਦਿਲ ਗਿਆ। ਤੇ ਉਹ ਤੁਸੀਂ ਮੈਂ ਬੰਦੇ ਬੜੇ ਜਣੇ ECG ਕਰਾ ਰਹੇ ਹੁੰਦੇ ਨੇ, ਹੁੰਦਾ ਕੁਝ ਵੀ ਨਹੀਂ। ਤੇ ਤੂੰ ਜੇ ਗੈਸ ਜ਼ਿਆਦਾ ਹੁੰਦੀ ਤੇ ਇੱਥੇ ਛੋਟਾ ਸਿਲੰਡਰ ਲਵਾ ਲੈ। ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ, ਦੀ ਵਜ੍ਹਾ ਤੋਂ ਉਹਦਾ ਤੂੰ ਸਿਰਫ ਇਹ ਕਰਨਾ ਵਾ, ਹਾਂਜੀ। ਦਾਲਚੀਨੀ, ਸੌਂਫ, ਇਲਾਚੀ, ਕਾਲੀਆਂ ਮਿਰਚਾਂ, ਧਨੀਆ, 2 ਅਮਰੂਦ ਕੱਟ ਕੇ, ਹਾਂ। ਮਸੰਮੀ ਚੂਸਣੀ ਆ। ਝੂਠ ਨਹੀਂ। ਸਿੱਧਾ ਸਿੰਪਲ ਇਲਾਜ ਆ। ਸੌਂਫ ਦਾਲਚੀਨੀ ਵਾਲੀ ਚਾਹ ਪੀ,
ਆਹੋ ਚਾਹ ਪੀਵਾਂ ਹਾਂ ਗੈਸ ਆ ਤੇ ਸੂਈ ਮਾਰ ਗੈਸ ਲੀਕ ਹੋ ਜਾਣੀ। ਨਹੀਂ ਮੈਂ ਚਾਹ ਲਾਵਾਂ ਕਰਦਾ ਸੁੰਡ ਲੈ ਕੇ ਨਾ ਸੁੰਡ ਜਿਹੜੀ ਮਸਮੀਆਂ ਇਹਨਾਂ ਨੇ ਕਿਹਾ ਨਾ ਉਹ- ਉਸਤਾਦ ਜੀ ਇਹਨਾਂ ਹੁਣ ਸੁੰਡਣੀ ਨਹੀਂ ਗੱਲ ਚਲੋ ਸੁਣ ਸੁੰਡ ਲੈ ਕੇ ਨਾ ਸੁੰਡ ਸੁੰਡ ਲੈ ਕੇ ਹਾਂ। ਤੇ ਉਹ ਪਿੱਛੋਂ ਦੇ ਹਾਥੀ ਲਾ ਦੇਣਾ। ਅੱਛਾ ਹਾਥੀ ਲਾ ਦੇਣਾ ਹਾਥੀ ਲਾ ਦੇਣਾ ਪਿੱਛੋਂ ਉਹਨੇ ਕਿਹਾ ਸੁੰਡ ਲੈ ਕੇ। ਫਸਟ ਕਿੱਦਾਂ ਦਾ ਲੱਗੇਗਾ ਉਹ ਸੁੰਡ ਅੱਛਾ ਲੈ ਯਾਰ ਤੂੰ ਇੱਕ ਮਸਾਲਾ ਸੋਚ, ਹਾਥੀ ਦੀ ਇੱਕ ਸੁੰਡ ਲੱਥ ਗਈ ਹੈ ਤੇ ਉਹ ਤੁਰਿਆ ਹੁੰਦਾ ਕਿੱਦਾਂ ਜੇ ਚ ਸੋਚ ਰਿਹਾ ਵਾਕਈ ਉਹ ਹੈਨਾ। ਜਿਵੇਂ ਮਹਿਰਾਨ ਤੇ ਕੈਰੀ ਡੱਬੇ 'ਚ ਨਹੀਂ ਫਰਕ ਇਦਾਂ ਹੋ ਇਹ ਜਾਂਦਾ ਹਿਸਾਬ ਲਓ ਹਾਥੀ ਆ ਰਿਹਾ ਤੇ ਸੁੰਡ ਹੈ ਹੀ ਨਹੀਂ, ਮਹਿਰਾਨ ਦਾ ਇੱਕ ਅੱਗੇ ਪਲੇਨ ਹੀ ਆ, ਮਹਿਰਾਨ ਦਾ ਯਾਨੀ ਉਹਦੇ ਅੱਗੇ ਜਿਹੜੀ ਉਹ ਚੀਜ਼ ਉਹ ਹੈ ਹੀ ਨਹੀਂ, ਬਸ ਕੱਲਾ ਤੁਰਿਆ ਰਿਹਾ। ਹਨੇਰੇ 'ਚ ਦੇਖੋ ਤੇ ਇਦਾਂ ਲੱਗਣਾ ਬਾਹੂਬਲੀ ਮੱਝ ਤੇ ਬਹਿ ਕੇ ਆ ਸੁੰਡ ਲੈ ਕੇ ਤੇ ਯਾਰ ਉਹਦੇ ਨਾਲ ਛਾਵਾਂ ਚੁੱਕ ਸ਼ਾਮਾਂ ਚੁੱਕਾ ਮਹੱਲੇ ਦੀਆਂ ਸਾਰਿਆਂ ਦੀ ਜਿਹੜੀਆਂ ਛਾਵਾਂ ਚੁੱਕ ਕੇ ਨਾ ਸਾਈਡ ਤੇ ਉਹੀ ਗੱਲ ਉਹ ਜਿਹੜੇ ਮਸਮੀਆਂ ਦਾ ਜੂਸ ਉਹ ਮਸਮੀਆਂ ਦੇ ਜੂਸ ਵਾਲੀ ਗੈਸ ਮੈਨੂੰ ਲੱਗਦੀ ਸਹੀ ਓਏ ਇੱਕ ਲੀਟਰੋਫਿਆਨ ਇੱਕ ਲੀਫਲੌਕਸ ਇੱਕ ਜ਼ੈਟਰਾਬੋਨ ਇਹ ਤਿੰਨੇ ਗੋਲੀਆਂ ਤੂੰ ਲਿਆ ਕੇ ਨਹੀਂ ਨਹੀਂ ਯਾਰ ਮਹੱਲੇ 'ਚ ਜਿਹੜਾ ਕੋਈ ਬਾਬਾ ਮਰ ਗਿਆ ਨਾ, ਹਾਂਜੀ ਉਹਦੀ ਬਨੈਣ ਲੈ ਕੇ ਸਿਰ ਤੇ ਬੰਨ ਲਾ ਇੱਕ ਦਿਨ, ਸਹੀ ਹੋ ਜਾ ਹਾਂ ਗੈਸ ਦੀ ਯਾਰ ਉਹ ਭਲਾ ਇਹ ਗੈਸ ਸਾਰੇ ਔਖੇ ਆ ਘਰੇਲੂ ਨੁਸਖਾ ਤੈਨੂੰ ਦੱਸਾਂਗੇ। ਟੁੱਟੇ ਛਿੱਤਰ ਲੈ ਲੈਣ ਦੇ ਕੋਈ ਪਏ ਹੋਣੇ ਜਿਹਦੀ ਅੱਡੀ ਨਾ ਹੋਵੇ ਬਾਕੀ ਜੁੱਤੀ ਹੋਵੇ, ਆਹੋ ਉਹ ਪਾ ਕੇ ਤੂੰ ਫਿਰਨਾ ਵਾ ਹਾਂਜੀ ਅੱਧਾ ਘੰਟਾ। ਅੱਛਾ ਉਸ ਤੋਂ ਬਾਅਦ ਆ ਕੇ ਨਾ ਘਰ ਆਟਾ ਮਲ ਕੇ ਮੂੰਹ ਤੇ ਲੰਮੇ ਪੈ ਜਾਣਾ। ਜੇ ਤੇਰੇ ਮੂੰਹ ਤੇ ਕੀੜੀਆਂ ਚੜ ਗਈਆਂ ਤੇਰੀ ਗੈਸ ਖਤਮ। ਯਾਰ ਪਾਗਲ ਵਾਲੇ ਆਪਾਂ ਦੁੱਧ ਦਹੀਂ ਲਿਆਉਂਦੇ ਘਰ ਛਾਪਰ 'ਚ, ਉਹਨਾਂ ਨੂੰ ਨਿਚੋੜ ਲੈਣਾ ਇੰਝ ਕਰਕੇ ਛਾਪਰਾਂ ਨੂੰ, ਠੀਕ ਆ, ਉਹ ਛਾਪਰ ਪਾ ਲੈਣਾ ਮੂੰਹ ਤੇ, ਅੱਛਾ ਠੀਕ ਆ, ਮੂੰਹ ਤੇ ਪਾ ਕੇ ਮੂੰਹ ਹੱਥ ਗਿਆ ਲਾ 3 ਵਾਰੀ ਕਰਨਾ ਤਾਂ ਠੀਕ ਹੋ ਜਾਣਾ। ਚਲੋ ਉਹ ਤੁਸੀਂ ਛਾਪਰ ਮੂੰਹ ਤੇ ਪਾ ਕੇ ਇੱਥੋਂ ਬੰਨ ਲੈਣਾ ਵਾ। ਅਗਰ ਤੇ 2 ਮਿੰਟ 'ਚ ਤੇਰਾ ਸਾਹ ਘੁੱਟਿਆ ਗਿਆ ਤੇ ਸਮਝੀ ਤੈਨੂੰ ਗੈਸ ਨਹੀਂ ਕੋਈ ਹੋਰ ਰੋਗ। ਫਿਰ ਸਮਝਣਾ ਅਗਲਿਆਂ ਨੇ ਤੂੰ ਤੇ ਸਮਝਣਾ ਭਾਈ ਤੁਹਾਨੂੰ ਮਜ਼ਾਕ ਯਾਰ ਇਦਾਂ ਕਰ ਲੈ ਛੇਲੇ ਦੇ ਬੱਚੇ ਦੇ ਨਾਲ ਮੁੱਛ ਦਾ ਵਾਲ ਲੈ ਲੈ ਹਾਂ ਅੱਛਾ ਠੀਕ ਬੜਾ ਹੈ ਭਰਵਾਂ ਤੇ ਬਜ਼ੁਰਗ ਬੰਦੇ ਦੀ ਚੂਸਣੀ ਕਿਸੇ ਦੀ ਵੀ ਲੈ ਲੈ ਤੇ ਨਾਨੀ ਦੇ ਕੋਲੋਂ ਖੇੜੀ ਜੁੱਤੀ ਉਹਨੂੰ ਕਿ 4 ਦਿਨ ਲਈ ਮੈਨੂੰ ਦੇ ਦੇ, ਠੀਕ ਹੈ। ਮਜ਼ਾਕ ਸੁਝਣ ਦੇ ਮਜ਼ਾਕ? ਉਹ ਫਿੱਟੇ ਮੂੰਹ ਤੈਨੂੰ ਅਸੀਂ ਕੱਲ ਨੂੰ ਤੁਸੀਂ ਕਿਹੜਾ ਬਿਮਾਰ ਨਹੀਂ ਹੋਣਾ, ਤੁਹਾਨੂੰ ਮੈਂ ਵੇਖੀ ਮੇਰੇ ਕੋਲ ਐਸੀ ਬਿਮਾਰੀ ਆ ਮੈਂ ਤੁਹਾਨੂੰ ਦੱਸਾਂ ਯਾਰ ਤੂੰ ਕਿਤੋਂ ਨਾ ਪਿਘਲਿਆ ਗੋਲਾ ਲੱਭ ਬਰਫ ਵਾਲਾ। ਪਿਘਲਿਆ ਕੋਣਾ ਸਭ ਤੋਂ ਆਸਾਨ ਹੱਲ ਹੈ ਉਸਤਾਦ ਜੀ। ਇੱਕ ਗੈਸ ਦਾ ਮਸਲਾ ਜਿਹੜਾ ਮੈਂ ਦੱਸਦਾ ਨਹੀਂ ਕਿਸੇ ਨੂੰ, ਜੇ ਉਸਤਾਦ ਜੀ ਕਹਿੰਦੇ ਦੱਸ ਦਿੰਦੇ ਦੱਸ ਰਗਬੀ ਵਾਲਾ ਫੁੱਟਬਾਲ ਜਿਹੜਾ ਛਿੱਲ ਕੇ ਉਹ ਜਿਹੜਾ ਤੁਹਾਨੂੰ ਦੱਸਿਆ ਉਹਦੇ ਬੀ ਕੱਢ ਲੈ। ਉਹਦੇ ਵੀ ਇਹਦੇ ਰਗਬੀ ਵਾਲਾ ਫੁੱਟਬਾਲ ਨਹੀਂ ਉਸਤਾਦ ਜੀ, ਉਹ ਫੋਟੋ ਟੈਪ ਬਾਲ ਛਿੱਲ ਕੇ ਉਹਦੇ ਬੀ ਕੱਢ ਲੈਣੇ। ਉਹਦੇ ਬੀ ਕੱਢ ਲੈਣਾ ਉਸਤਾਦ ਜੀ। ਉਸ ਤੋਂ ਬਾਅਦ ਤੂੰ ਨੈਸੈਨ ਪੱਟੀ ਸਾਹਿਬ ਦੇ ਪਿੰਡ ਚਲ ਜਾਣਾ, ਉੱਥੋਂ ਕਿਸੇ ਨੂੰ ਵੀ ਪੁੱਛ ਲਈ ਤੈਨੂੰ ਪਤਾ ਲੱਗ ਜਾਣਾ ਵਾ, ਠੀਕ। ਹਾਂਜੀ ਉਹਨਾਂ ਦੇ ਪਿੰਡ ਦੇ ਵਿੱਚ ਵੱਡੇ ਸਪੀਕਰ ਪਏ ਨੇ, ਉਹ ਸਪੀਕਰ ਲਿਆ ਕੇ ਤੋੜ ਕੇ ਪੀਸ ਲੈਣੇ, ਪੀਸ ਕੇ ਨਾ ਉਹਨਾਂ ਨੂੰ 3 ਡੱਡੂ ਖਾਲੀ ਕਰਕੇ ਵਿੱਚ ਸੁੱਕਾ ਧਨੀਆ ਭਰ ਲੈ ਤੇ ਗੋਡੇ ਤੇ ਮੰਨ ਲੈਣਾ ਮੇਰੇ ਢੋਲਣਾ ਗਾਣਾ ਕਰਨਾ, ਤੇਰੀ 3 ਦਿਨਾਂ ਦੇ ਵਿੱਚ ਗੈਸ ਨਾ ਚਾਹੀਏ। ਮੁਜਰਬ ਨੁਸਖਾ ਵਾ ਮੁਜਰਬ। ਉਹ ਯਾਰ ਪਾਗਲ ਹੋਏ ਆ ਇਹ ਬਹੁਤ, ਇਹ ਤਾਂ ਨੁਸਖੇ ਕਰ ਕੋਈ ਮੈਨੂੰ ਸਰਕਾਰ ਤੁਸੀਂ ਜਾਣਾ ਇੱਥੋਂ ਇਹ ਗੁਲਾਮਾਬਾਦ ਦੇ ਨਾਲ ਨਾ ਥੋੜਾ ਜਿਹੜਾ ਨਾਲਾ ਵਾ, ਰਦਾਬਾਦ ਹਾਂ ਓਏ ਆਹੋ ਉੱਥੇ ਯਾਰ, ਉੱਥੇ ਜਾਣਾ ਤੂੰ ਉਸਤਾਦ ਜੀ। ਉੱਥੇ ਨਾ ਆਂਡਿਆਂ ਦੇ ਬਾਗ ਆ, ਦਰਖਤ ਲੱਗੇ ਆਂਡੇ ਹਾਂ, ਤੇ 2 ਗੁਲੀਆਂ ਦਾ ਇੱਕ ਦਰਖਤ ਸਾਈਡ ਤੇ ਹੋਣਾ, ਉਹ 'ਚ ਸਾਰੇ 2 ਗੁਲੀਆਂ ਹੀ ਆਂਡਿਆਂ 'ਚ, ਉਹ ਪੂਰਾ ਦਰਖਤ ਹਾਂ। ਉਹਦੇ ਥੱਲੇ ਮਾਲੀ ਬੈਠਾ ਹੋਣਾ ਬਾਬਾ ਤਾਜ, ਤੂੰ ਉਹਦੇ ਨਾਲ ਮੇਰੀ ਗੱਲ ਕਰਾ ਦੇਣੀ ਆ ਜਾ ਕੇ, ਅੱਛਾ ਮੈਂ ਜਾਣਾ ਤੇ ਉਹ ਜਾਣੇ ਤੈਨੂੰ ਨੁਸਖਾ ਦੱਸੇਗਾ, ਛੱਡ ਗੱਲਾਂ ਉਹ ਬਾਬਾ ਉੱਥੇ ਹੀ ਹੋਣਾ ਨਾ ਉੱਥੇ ਹੀ ਯਾਰ ਉੱਥੇ ਹੀ। ਬਸ ਕਰ ਦੇ ਖੁਦਾ ਦਾ ਨਾ ਯਾਰ। ਨਹੀਂ ਤਾਂ ਰੇਲਵੇ ਸਟੇਸ਼ਨ ਇੱਧਰ ਜਾਊਂਗਾ, ਹਾਂ ਸਾਈਡ ਤੇ ਨਾ ਉੱਥੇ ਸ਼ਿਕੰਜਵੀਆਂ ਦੇ ਬੂਟੇ ਲੱਗੇ, ਸ਼ਿਕੰਜਵੀ ਹਾਂ ਸ਼ਿਕੰਜਵੀ ਦੇ ਲੱਗੇ ਮੈਂ ਵੀ ਲੱਗੇ ਆ ਯਾਰ। ਆਪਾਂ ਜੋ ਗਏ ਸੀ ਤੂੰ ਮੇਰੇ ਮਾਮੇ ਦੇ ਮੁੰਡੇ ਨੂੰ ਸਾਰੇ ਐਸੇ ਤਾਂ ਤੈਨੂੰ ਸਾਰੇ ਤੈਨੂੰ ਕਹਿੰਦੇ ਕਿ 10 ਫਰੀਜ਼ ਰਾ ਰਲ ਜਾਂਦਾ। ਰਾਜ ਤੂੰ ਫੌਰਨ ਉਹ ਕਹਿੰਦਾ ਲੱਗੇ ਮੈਂ ਦੇਖੇ। ਯਾਰ ਜਦੋਂ ਤੈਨੂੰ ਮੈਨੂੰ ਕਿਹਾ ਤੂੰ ਵੀ ਹੱਥ ਨਾਲ ਲਾ ਦੇਂ ਟੁੱਟ ਜਾਣੇ, ਹਾਂਜੀ ਉਹਦੇ ਵਿੱਚੋਂ ਨਿਕਲਣਗੇ ਟਿਸ਼ੂ ਵਾਲੇ ਡੱਬੇ, ਹਾਂ ਉਹ ਲੱਗੇ ਆ ਨਾਲ, ਠੀਕ ਆ। ਉਹ ਤਾਂ ਕੱਢ ਲੈਣੇ ਆ, ਟਿਸ਼ੂ ਕੱਢ ਕੇ ਤੂੰ ਘਰ ਲਿਆਉਣੇ ਆ, ਉਹਨਾਂ ਨੂੰ ਹਵਾ ਨਾ ਲੱਗੇ ਇਸ ਹਿਸਾਬ ਨਾਲ ਲਿਆਉਣੇ ਆ। ਅੱਛਾ ਜਿੱਦਾਂ ਬੂਟਾ ਲਿਆਈਦਾ ਉਹ ਓਏ ਆਹੋ ਅੱਛਾ ਯਾਰ। ਯਾਰ ਚਲੋ ਛੱਡੋ, ਅਗਲਾ ਦੱਸੋ, ਛੱਡ ਦਿਓ ਬਸ। ਅੱਛਾ ਫਿਰ ਇੱਕ ਹੋਰ ਇਸ ਤੋਂ ਬਾਅਦ ਫਿੱਕ ਪਣਾਈ ਹੁੰਦਾ ਵਾ। ਅਗਲੀ ਗੱਲ ਦੱਸੋ ਘਰ ਦਾ ਇਲਾਜ ਆ ਉਸਤਾਦ ਜੀ, ਬਾਹਰ ਕਿਤੇ ਵੀ ਨਹੀਂ ਜਾਣਾ ਪੈਣਾ। ਦੱਸ, ਥੋੜੀ ਦੱਸ। ਜਿਹੀ ਟਾਈਮ ਦੀ ਪਾਬੰਦੀ ਕਰਨੀ ਪੈਣੀ। ਕੀ ਕਰੇ, ਜਲਦੀ ਦੱਸ। ਸਵੇਰ ਜਦੋਂ ਸੂਰਜ 9 ਵਜਦੇ ਨਾ, ਪਾਨ ਦਾ ਪੱਤਾ ਲੈ ਆਣਾ, ਅੱਛਾ ਉਹਦੇ 4 ਟੋਟੇ ਕਰ ਲੈਣੇ, ਬਾਹਰੋਂ ਨਾਲੀ ਚੋਂ ਪਾਣੀ ਦਾ ਭਰ ਲੈਣਾ, ਹਾਂ ਵੱਡੇ ਭਰਾ ਦਾ ਬੂਟ ਲੈਣਾ ਵਾ, ਹਾਂ ਤੇ ਆਪਣੇ ਕਿਸੇ ਵੀ ਅੱਬੂ ਦੇ ਸ਼ਨਾਖਤੀ ਕਾਰਡ ਦੀ ਕਾਪੀ ਲੈ ਕੇ ਸੀਨੇ ਤੇ ਬੰਨ ਲੈਣੀ। ਕਿਥੇ ਵੀ ਅੱਬੂ ਦੀ ਕੀ ਮਤਲਬ ਹੈ ਦਾਦਾ ਉਹ ਅੱਬੂ ਦੀ, ਤਾਇਆ ਸਾਰੇ ਅੱਬੂ ਦੀ। ਜਿਵੇਂ ਉਸਤਾਦ ਵੀ ਪਿਓ ਹੁੰਦਾ ਨਾ, ਅੱਛਾ ਉਸਤਾਦ ਜੀ ਦੀ ਓ ਸੁਣਾਈ। ਯਾਰ ਮੈਂ ਤੈਨੂੰ ਦੱਸਦਾ ਵਾਂ, ਇੱਧਰ ਨਾ ਮਾਨ ਵਾਲੇ ਦੇ ਕੋਲ 7 ਰੁਪਏ ਗੇਂਦਾਂ ਦਾ ਨਹੀਂ ਵੇਲ ਆ ਪੂਰੀ, ਗੇਂਦਾਂ ਦੀ ਗੇਂਦਾਂ ਦੀ ਵੇਲ ਆ। ਮੈਂ ਵੇਖੀ ਕਰਕੇ ਉਸਤਾਦ ਇਹਨੂੰ ਪੁੱਛ ਲੈ, ਫਰੀਦ ਨੂੰ ਪੁੱਛ ਲੈ। ਹੋਣੀ ਉਹਦੇ ਚੋਂ ਨਾ ਇੱਕੋ ਸਾਈਜ਼ ਦੀਆਂ 4 ਗੇਂਦਾਂ ਲਾ ਲੈਣੀਆਂ ਨੇ, ਤੋੜ ਲੈਣੀ, ਤੇ ਤੂੰ ਆਪਣਾ ਉਹ ਰਿਸ਼ਤੇਦਾਰ ਲੱਭਣਾ ਵਾ ਜਿਹੜਾ ਤੇਰਾ ਮਹਿਰਮ ਨਾ ਹੋਵੇ। ਮਹਿਰਮ ਨਾ ਹੋਵੇ, ਗੈਰ ਮਹਿਰਮ
ਰਿਸ਼ਤੇਦਾਰ ਦੇ ਨਾਲ ਬੱਲਾ ਫੜਾ ਕੇ ਉਹਨੂੰ ਖਿਲਾਰ ਕੇ ਉਹ ਚਾਰੇ ਗੇਂਦਾਂ ਕਰਾਉਣੀਆਂ। ਅਗਰ ਤੇ ਚਾਰਾਂ ਗੇਂਦਾਂ 'ਚ ਉਹਨੇ ਚੌਕਾ ਮਾਰਤਾ ਅੱਛਾ ਜੀ। ਤੇ ਤੂੰ ਨੱਸ ਕੇ ਘਰ ਆ ਜਾਣਾ ਤੇ ਆ ਕੇ ਸੌਂ ਜਾਣਾ। ਜਦੋਂ ਤੂੰ ਉੱਠੇਗਾ ਤੇਰੀ ਗੈਸ ਠੀਕ ਹੋਏਗੀ। ਅਗਰ ਨਾ ਚੌਕਾ ਮਾਰਿਆ ਹਾਈ ਨੁਸਖਾ। ਤੇ ਉਹ ਜਿਹੜੀਆਂ 7 ਰੁਪਏ ਗੇਂਡਾ ਵੇਲ ਜਿਹੜੀ ਉਹ ਲੱਗੀ ਮਨ ਵਾਲੇ ਕੋਲ, ਉਹ ਜਿਹੜੀ ਉਹਦੇ ਵਿੱਚੋਂ ਲਿਆਉਣਾ। ਉਹਦੇ ਜੀ ਚਾਰ ਗੇਂਦਾਂ ਪੁੱਟ ਕੇ ਲਿਆਉਣੀ। ਯਾਰ ਜੇ ਇਹਦੇ ਨਾਲ ਵੀ ਆਰਾਮ ਨਹੀਂ ਨਾ ਹੁੰਦਾ, ਤੂੰ ਚਲੇ ਜਾਣਾ ਇੱਧਰ ਸਮਨਾਬਾਦ ਦੇ ਇਲਾਕੇ 'ਚ, ਉੱਥੇ ਜਨਾਬ ਬਾਕਰਖਾਨੇ ਲੈਣੀਆਂ ਤੰਦੂਰੀ ਗਿੱਟਕ ਵਾਲੀਆਂ। ਗਿੱਟਕ ਵਾਲੀ ਬਾਕਰਖਾਨੀ। ਹਾਂਜੀ ਮਤਲਬ ਬਾਕਰਖਾਨੀ ਕਹੋ ਵਿੱਚੋਂ ਗਿੱਟੇ ਹਾਂਜੀ ਯਾਰ ਹਟ ਜਾ, ਮੈਂ ਤੈਨੂੰ ਕਹਿ ਰਿਹਾ। ਹੈ ਵਾ, ਮੈਂ ਵੇਖਿਆ ਉਹ ਜਿਹੜੀ ਯਾਰ ਤੈਨੂੰ ਲਿਆ ਕੇ ਦਿੱਤੀਆਂ ਅਸ਼ਰਫ ਸਵੀਟਸ ਵਾਲੇ, ਮੈਨੂੰ ਹਾਂ। ਤਾਂ ਕੀ ਹੋ ਗਿਆ ਯਾਰ, ਉਹ ਬੀਆਂ ਵਾਲਾ ਫੁੱਟਬਾਲ ਕਹੀ ਜਾਂਦੇ। ਤੂੰ ਓਏ ਸਹੀ ਉਹ ਤੇ ਹੋਣਾ ਫੁੱਟਬਾਲਾਂ ਦੀ ਚਟਨੀ ਯਾਰ। ਰਹਿ ਯਾਰ, ਬਿਮਾਰ ਰਹਿ ਤੂੰ। ਨਹੀਂ ਦੱਸ ਨਹੀਂ ਰਹਿ ਓ ਯਾਰ ਨਹੀਂ ਤੂੰ ਨਹੀਂ ਠੀਕ ਹੋਣਾ। ਉਹ ਯਾਰ ਗੈਸ ਹੋਈ ਕੱਲੂ ਜਨਮਨ ਤੈਨੂੰ ਯਾਰ ਸਾਨੂੰ ਤੇਰਾ ਸਾਥ ਆ, ਸਾਨੂੰ ਤੇਰਾ ਰਸਗੁੱਲੇ ਵਾਲੀ ਜੇ ਤੋਂ ਮੈਂ ਤੈਨੂੰ ਦੱਸ ਦਿੰਦਾ, ਬਾਕਰਖਾਨੀ ਵਾਲੇ ਜਿਹੜੇ ਗਿਟਕਾਂ ਵਾਲੀ ਲੈ ਲੈਣਾ, ਉੱਥੇ ਨਾਲ ਪਰਲੀ ਸਾਈਡ ਤੇ 17 ਕਲੋਨੀ ਆ, ਉੱਥੇ ਪਕੌੜਿਆਂ ਦੇ ਬੂਟੇ ਲੱਗੇ ਆ। ਕਿਹਦੇ ਪਕੌੜਿਆਂ ਦੇ ਬੂਟੇ ਉਸ ਲਿਆ ਕੇ ਦੋਵੇਂ ਜਾਰ ਚ ਪਾ ਲੈਣੇ, ਪਾਣੀ ਚ ਪਾ ਕੇ 7 ਦਿਨਾਂ ਨੂੰ ਭਿੱਜਾ ਰਹਿਣ ਦੇਣਾ। ਤੂੰ ਇੱਕ ਘੜੇ ਚ ਬਹਿ ਜਾਣਾ ਚੌਂਕੜੀ ਮਾਰ ਕੇ, ਹਾਂਜੀ, ਤੇ ਉਹਦੇ ਚ ਬਹਿ ਜਾਣਾ, ਗੈਰ ਮਰਦ ਦੀ ਤੇਰੇ ਕੰਨਾਂ ਚ ਆਵਾਜ਼ ਨਾ ਪਵੇ। ਧੋਣ ਅੱਧਰ ਰੱਖਣੀ ਘਰੇ। ਹਾਂਜੀ ਹਾਂਜੀ। ਛੋਟੀ LCD ਅੱਗੇ ਲਾ ਕੇ ਤੂੰ ਫਿਲਮ ਵੇਖਣੀ ਆ ਦਿਲ ਜਲੇ, ਠੀਕ ਆ। ਤਾਮਲੀ ਆਵਾਜ਼ ਚ ਛੋਟੀ LCD ਅੱਗੇ ਲਾ ਕੇ ਵੱਡੇ ਭਰਾ ਨੂੰ ਨਾਲ ਬਾ ਲੈਣਾ। ਆਹ ਜ਼ਰਾ ਜਲਦੀ ਏਦਾਂ ਫਰਕ ਹੈ। ਹਾਂਜੀ, ਗੈਰ ਮਰਦ ਦੀ ਆਵਾਜ਼ ਨਾ ਪਵੇ ਤੇ ਇੱਕ ਛੋਟੇ ਬੱਚੇ ਨੂੰ ਬਾਹਰ ਖਿਲਾ ਕੇ ਕਹਿਣਾ ਬੈਲਾਂ ਤੇ ਹੀ ਜਾ ਬੂਹੇ ਨੂੰ। ਹਾਂ ਪਹਿਲਾਂ ਦੇ ਹੀ ਤੇ ਉਹ ਵੀ ਦੱਸਣਾ ਜਦੋਂ ਉਹ ਕਵੇ ਖੂਨ ਖੂਨ, ਉਦੋਂ ਖੁਰਾਕ ਖਾਣੀ ਉਹ। ਕੋਈ ਬਾਤ ਹੋਵੇ ਉਹ ਜਦੋਂ ਕਹਿੰਦਾ ਨਾ ਖੂਨ ਖੂਨ, ਅੱਛਾ ਯਾਰ ਚਲੋ ਅੱਗੇ ਦੱਸੋ ਯਾਰ। ਉਦੋਂ ਖੁਰਾਕ ਖਾਣੀ ਆ ਉਹ। ਯਾਰ ਇਹ ਤਾਂ ਸਿੰਪਲ ਤਰੀਕਾ। ਜਰਾਬਾਂ ਯਾਰ ਪੀਸੀਆਂ ਕੈਂਚੀ ਚੱਪਲਾਂ ਲੈ ਲਾ। ਆ ਵੇਖਿਆ ਸੌਖੀ ਬਿਮਾਰੀ ਆ, ਤੁਸੀਂ ਬਹੁਤ ਔਖੀ ਦੱਸਦੇ। ਪੀਸੀਆਂ ਕੈਂਚੀ ਚੱਪਲਾਂ ਲੈ ਕੇ ਨਾ ਉਹਨਾਂ ਨੂੰ ਥੋੜਾ ਛਾਣ ਕੇ ਉਹਨਾਂ ਦੇ ਵਿੱਚੋਂ ਵੱਧਰਾਂ ਕੱਢ ਲਾ ਸਾਂ। ਆ ਠੀਕ ਠੀਕ ਆ। ਲਾਜ ਠੀਕ। ਹਾਂ ਯਾਰ ਪੁਰਾਣੀਆਂ ਜਰਾਬਾਂ ਲੈ ਲੈਣੀਆਂ, ਹਾਂ ਪੁਰਾਣੀਆਂ ਰੂੜੀ ਤੋਂ ਚੱਕ ਲੈਣੀਆਂ। ਹਾਂ ਠੀਕ ਆ ਨਾ। ਚੋਕਰ ਲੈ ਲੈਣਾ ਪਾਈਆ, ਚੋਕਰ ਉਹਨੂੰ ਪਾ ਲੈਣਾ ਤੂੰ ਉਹ ਜੱਗ ਚ ਗ੍ਰਾਈਂਡ ਮਸ਼ੀਨ ਵਾਲਾ ਜਿਹੜਾ ਜੂਸਰ, ਓਕੇ, ਉਹਦੇ ਵਿੱਚ ਪਾ ਕੇ ਅੱਛੇ ਤਰੀਕੇ ਨਾਲ, ਠੀਕ ਆ। 2-3 ਲੈਣੇ ਚੂਹੇ। ਚੂਹੇ ਕਿਹੜੇ? ਯਾਰ ਚੂਹੇ ਜਿਹੜੇ ਘਰ ਨੇ ਹੁੰਦੇ, ਅੱਛਾ ਕਰੋ ਠੀਕ ਆ। ਮੋਟੇ ਚੂਹੇ ਹੋਣ ਜਿਹੜਾ ਤੇਰੀ ਦੋ ਹੀ ਫੜਨੇ ਪੈਣੇ। ਸਾਲ ਦਵਾਈ ਖਾਵੇ ਭਾਵੇਂ ਸੈੱਟ ਹੋ ਜਾਏਗਾ, ਪੂਰਾ ਸਾਲ ਖਾਣੀ ਪੈਣੀ। ਆਹੋ ਗੈਸ ਵੱਡੀ ਬਿਮਾਰੀ। ਫਿਰ ਜਰਾਬਾਂ ਕੱਢ ਲੈਣੀਆਂ, ਜਰਾਬਾਂ ਨਾਲ ਵਿੱਚ ਪੀਸ ਹੋਣ, ਇਹ ਹਿਸਾਬ ਰੱਖਣਾ। ਉਹ ਯਾਰ ਜੇ ਕਾਲੂ ਜਰਾਬਾਂ ਵਾਲਾ ਕਹਿਣਾ ਨੇ ਤੇ ਉਸਤਾਦ ਜੀ ਉਹ ਹਾਥੀ ਜਿਹੜਾ ਵਾ ਉਹ ਵਿੱਚੋਂ ਖਾਲੀ ਕਰਕੇ ਉਹਦੇ ਵਿੱਚੋਂ ਸਨ ਰੂਫ ਲਵਾ ਲੈਣਾ। ਕੀ ਬਾਤ ਹੈ ਯਾਰ। ਹਾਥੀ ਹੂਟਰ ਟੈਪ। ਹਾਂ ਹੂਟਰ ਟੈਪ, ਉਹਦੇ ਵਿੱਚੋਂ ਤਾਂ ਨੂੰ ਮੂੰਹ ਕਰਕੇ ਤੂੰ ਬਹਿ ਜਾਣਾ, ਗੈਰ ਮਰਦ ਦੀ ਤੇਰੇ ਕੰਨ ਚ ਆਵਾਜ਼ ਨਾ ਪਵੇ। ਓ ਯਾਰ ਯਾਰ ਕਿਹੜਾ ਤੇਰੀ ਤੂੰ ਆਪਣੀ ਭੈਣ ਹੀ ਸਮਝ ਲਿਆ। ਗੈਰ ਮਰਦੀ ਤੇਰੇ ਕੰਨ ਚ ਆਵਾਜ਼ ਨਾ ਪਵੇ। ਇਹ ਨੁਸਖਾ ਵਾ ਨਾ, ਜਦੋਂ ਤੂੰ ਹਾਥੀ ਜਾਂ ਨਿਕਲ ਕੇ ਬਾਹਰ ਬਹਿ ਗਿਆ ਨਾ, ਛੋਟੇ ਬੱਚੇ ਨੂੰ ਕਹਿਣਾ ਵਾਂਸ ਨਾ ਮੈਨੂੰ ਛੇੜ, ਉਹਦਾ ਵਾਂਸ ਫੜਨਾ, ਤੇ ਜਿੰਨੀ ਦੇਰ ਤੂੰ ਵਾਂਸ ਫੜਨਾ ਤੇਰੀ ਗੈਸ ਨਿਕਲ ਜਾਣੀ। ਹਾਂ ਤੇਰੀ ਅੱਲਾ ਮਾਫ ਕਰੇ, ਮੈਨੂੰ ਗੈਸ ਹੋਈ ਕਿ ਲੱਤ ਨਹੀਂ ਲੀ ਹੋ ਗਈ ਮੇਰੀ। ਵੱਡੀਆਂ ਬਿਮਾਰੀ। ਵੰਡਾ ਲੈ ਲੈਣਾ, ਵੰਡਾ ਨਹੀਂ ਜਿਹੜਾ ਮੱਝਾਂ ਨੂੰ ਪਾਈ। ਸ਼ੱਕਰ ਵੰਡਾ ਕੇ ਦੂਜਾ ਨਹੀਂ ਵੰਡਾ। ਵੰਡਾ ਯਾਰ ਇਹ ਲੈ ਲੈਣਾ ਵਾ ਤੇ ਮੱਝ ਦੇ ਲੱਕ ਤੇ ਬਹਿ ਜਾਣਾ ਤੂੰ। ਵੰਡਾ ਲੈ ਹਾਂ ਪਿੱਛੇ ਨੂੰ ਮੂੰਹ ਕਰਕੇ, ਸੀਰੀਅਲ ਨੂੰ ਨਹੀਂ, ਸੀਰੀਅਲ ਨੂੰ ਲੱਕ ਕਰ ਦੇਣਾ, ਉਧਰ ਨੂੰ ਪੂਛਲ ਨਾਲ ਮੂੰਹ ਕਰਕੇ ਬਹਿਣਾ ਵਾ ਤੇ ਪੂਛਲ ਚੂਸਣੀ ਅੱਧਾ ਘੰਟਾ। ਗੈਸ ਹੋ ਯਾਰ ਤੂੰ ਯਾਰ ਮੈਂ ਤੈਨੂੰ ਦੱਸ ਦਿੰਦਾ, ਤੂੰ ਕੈਨਨ ਦਾ ਨਾ ਪੁਰਾਣਾ M50 ਕੈਮਰਾ ਲੈਣਾ। ਠੀਕ ਹੈ ਜੀ, ਜਿਹੜਾ ਧੁੰਦਲਾ ਹੋਵੇ। ਹਾਂ ਤੇ ਮੂੰਹ ਉਧਰ ਨੂੰ ਕਰਕੇ ਨਾ ਲੱਕ ਦੀਆਂ 41 ਤਸਵੀਰਾਂ ਖਿੱਚਣੀਆਂ। ਕੱਲੇ ਨੱਕ ਲੱਕ ਇਹ ਟੂਣਾ ਹੀ ਇਹ ਬੜੀ ਗੱਲ, ਮੈਨੂੰ ਪਤਾ ਉਹ ਜਿਹੜੀ ਹਾਂ ਮੈਨੂੰ ਸਾਰਾ ਪਤਾ। ਯਾਰ ਇਲਾਜ ਕੀਤਾ ਸੀ। ਯਾਰ ਤੂੰ ਏਸੀ ਚਲਾ ਲੈਣਾ ਘਰ, ਪਹਿਲੇ ਏਸੀ ਲਵਾ। ਗੱਲ ਸੁਣੀ ਹੁਣ। ਲੈ ਲਓ। ਆਹੋ ਏਸੀ ਲਵਾ ਕੇ ਥੱਲੇ ਬਹਿ ਜਾਣਾ, ਠੀਕ ਆ। 3 ਖੁਸਰੇ ਲਿਆਉਣੇ ਬੁੱਢੇ ਬੁੱਢੇ ਜ਼ਈਫ, 2 ਲਿਆਣੇ ਪੈਣੇ। ਇੱਕ ਸਾਹਮਣੇ ਖਿਲਾ ਲੈਣਾ ਤੂੰ, 2 ਸਾਈਡਾਂ ਤੇ, ਤੇ ਉਹਨਾਂ ਨੂੰ ਕਹਣਾ ਤੁਸੀਂ ਸਿਰਫ ਠੁੱਡੇ ਮਾਰੋ ਮੇਰੀ ਬੱਕੀ। ਹਾਂ ਜਿੱਥੇ ਜਿੱਥੇ ਦਰਦ ਹੋ ਰਹੀ ਹੈ ਬਸ ਠੁੱਡੇ ਮਰਵਾਉਣੇ ਆ। ਯਾਰ ਇਦਾਂ ਫਿਰ ਤੇ ਅਬਦੁੱਲਾਪੁਰ ਦਾ ਪੁਲ ਜਿਹੜਾ ਉਹਦੇ ਥੱਲੇ ਜਿਹੜਾ ਗਜਰੇਲਾ ਉੱਗਿਆ, ਉਹ ਪੁਲ ਦੇ ਥੱਲੇ ਆਹ ਬੂਟੀ ਜੀ ਉੱਗੀ। ਉਹ ਜਦੋਂ ਆਪਾਂ ਲੈਣ ਗਏ ਤੇ ਪਿਛਲੇ ਹਾਂਜੀ ਉਹ ਚਿਪਰਾਂ ਗਜਰੇਲੇ ਦੀਆਂ ਲਾ ਕੇ ਲਿਆਉਣੀਆਂ ਤੁਸੀਂ ਘਰ, ਤੇ ਉਹਨੂੰ ਪੀਸ ਲੈਣਾ। ਡਲੀ ਵਾਲਾ ਗਜਰੇਲਾ। ਡਲੀ ਵਾਲਾ ਗਜਰੇਲਾ। ਡਲੀ ਵਾਲਾ। 2 ਭਤੀਜੇ ਲੈਣੇ ਵਾ ਤੇ ਫੁੱਫੜ ਦੀ ਸਲਵਾਰ ਪੜਾ ਦੇਣੀ। ਪਹੁੰਚੇ ਵਾਲੀ ਦੋ ਭਤੀਜੇ ਨੂੰ ਕਹਿਣਾ ਫੜ ਕੇ ਖਿੱਚ ਕੇ ਖਲੋ, ਉਹ ਇਧਰੋਂ ਖਿੱਚ ਕੇ ਖਲੋਵੇਗਾ ਇਧਰੋਂ ਦੀ, ਵਿੱਚੋਂ ਦੀ ਟੱਪ ਕੇ ਉੱਤੇ ਨਾ ਜਿਹੜਾ ਉਹ ਗਜਰੇਲਾ ਹੋਣਾ ਨਾ ਉਹਨੂੰ ਚੁੱਕਣਾ, ਉਹ ਚੁੱਕ ਕੇ ਨਾ ਤੂੰ ਤੇ ਧੂਤਰੂ ਬਣਾ ਲੈਣਾ ਗਜਰੇਲੇ ਦਾ, ਠੀਕ ਹੈ ਨਾ। ਤੇ ਅੱਧਾ ਪਿੰਡਾ ਤੇਰੇ ਧੁੱਪੇ ਤੇ ਅੱਧਾ ਛਾਵੇਂ ਹੋਵੇ। ਤੇ ਗੈਰ ਮਰਦ ਕਿਆ ਲੱਗਾ ਸੀ ਇਹ ਤੇ ਜਨਮ ਨਾ ਯਾਰ, ਗੱਲ ਤੈਨੂੰ ਤਾਂ ਪਤਾ। ਮੈਨੂੰ ਪਤਾ ਯਾਰ। ਯਾਰ ਮਰਦ ਦੀ ਤੇਰੇ ਕੰਨ ਚ ਆਵਾਜ਼ ਨਾ, ਉਹ ਧੂਤਰੂ ਜਾਂ ਤੂੰ ਇੰਜ ਲੈ ਕੇ ਧੁੱਪੇ ਬਹਿ ਜਾਣਾ, ਅੱਧਾ ਤੇਰਾ ਪਿੰਡਾ ਛਾਵੇਂ ਹੋਵੇ।
ਇੰਜ ਉਲਟਬਾਜ਼ੀ ਲਾਈ ਤੇਰੀ ਗੈਸ ਨਾ ਕੀਤੀ ਇਹਦੀ ਹਰ ਲਾਚ ਚ ਗੈਰ ਮਰਦੇ ਨੇ ਪਾਇਆ ਮੈਂ। ਅਨਰਜੈਲ ਦੀ ਬੂਟੀ ਉੱਗੀ ਹੋਣੀ ਇੱਥੇ ਕਿਹੜੀ ਇਹ ਝੰਗ ਰੋਡ ਤੇ ਕਿਹੜੀ ਬੂਟੀ? ਅਨਰਜੈਲ ਦੀ ਯਾਰ ਅੰਦਰ ਜਾ। ਕਰਸ਼ੀ ਵਾਲਿਆਂ ਦਾ ਲੱਭਣਾ ਕੋਸ਼ਿਸ਼ ਇਹ ਕਰਸੀ ਕਰਨੀ ਵਾਲਿਆਂ ਦੇ ਬਾਗ 'ਚ ਵੜ ਜਾਣਾ ਨਾ ਅੱਛਾ ਠੀਕ ਆ ਤੇ ਕਰੈਸ਼ੀ ਨਾਲ ਲੈ ਜਾਣਾ ਕਿਸੇ ਨੂੰ। ਹਾਂਜੀ ਉਹ ਜਿਹੜੀ ਬੂਟੀ ਤੇ ਬਹਿ ਕੇ ਕੀਸੀਆਂ ਕਰਦੀਆਂ 3 ਤਿੰਨ ਸਹੀ ਹੋ ਜਾ। ਬਾ ਸਾਹਿਬ ਸਾਰੀ ਜ਼ਿੰਦਗੀ ਗੈਸ ਹੋ ਉਹ ਜਵੇ ਯਾਰ ਮੈਂ ਕੀਸੀਆਂ ਕੀਤੀਆਂ ਸੀ ਗੱਟ ਵਾਲੇ ਕਿੰਨੀਆਂ ਆਉਣ ਨਾ ਨਾ ਉਹਦਾ ਗੈਸ ਜ਼ਰੂਰ ਨਿਕਲ ਜੀ ਕਿ ਲੇਕਿਨ ਜਿਹੜੇ ਕੰਡੇ ਅੰਦਰ ਚਲੇ ਜਾਣੇ। ਹਾਂਜੀ ਉਹ ਗੈਸ ਨਹੀਂ ਹੋਣ ਦਿੰਦੇ ਨਾਲੇ ਜਦੋਂ ਘੀਸੀਆਂ ਲਾ ਲੈਣੀਆਂ ਫਿਰ ਜਦੋਂ ਜਾਣਾ ਪਿੱਛੇ ਮੁੜ ਕੇ ਨਹੀਂ ਦੇਖਣਾ। ਹਾਂਜੀ ਤੂੰ ਪਿੱਛੇ ਮੁੜ ਕੇ ਦੇਖਿਆ ਤੈਨੂੰ ਆਰਾਮ ਹੀ ਨਹੀਂ ਆਇਆ। ਕੁਝ ਛੋਟਾ ਗੋਲੀਆ ਦੱਸੋ ਛੋਟਾ ਫਿਰ ਐ ਸੁਣ ਲੈ ਮੂੰਹ ਦੇ ਕੇਲੇ ਕੱਢ ਲੈਣੇ ਆਪਣੇ ਬੂਹੇ ਤੇ ਲਾ ਦੇਣੇ ਸਾਰੇ ਸਾਰੇ ਕੇ ਉੱਤੇ ਕਮੀਜ਼ਾਂ ਟੰਗ ਦੇ। ਉਹਦੇ ਕਮੀਜ਼ਾਂ ਟੱਕ ਦੇਣੇ ਤੇ ਗੈਰ ਮਰਦੀ ਬਾਤ ਤੂੰ ਭਾਈ ਕਿਤੇ ਤੂੰ ਨਾ ਕੋਈ ਮੈਨੂੰ ਜੰਗਲ ਦਾ ਕੁਲੀਆ ਦੱਸ ਉੱਥੇ ਨਹੀਂ ਪੈਣੀ ਬਾਤ। ਮੈਂ ਤੁਹਾਨੂੰ ਦੱਸਦਾ ਯਾਰ ਤਰੀਕਾ। ਹਾਂ ਅਸਲ 'ਚ ਨਾ ਇਹ ਐਕਸਰਸਾਈਜ਼ ਦੇ ਨਾਲ ਨਿਕਲਦੀ ਹੈ। ਹਾਂਜੀ ਸਹੀ ਗੱਲ ਹੈ। ਇਧਰੋਂ ਨਿਕਲ ਤੂੰ ਨਾ ਧੋਤਾ ਕੱਪੜਾ ਲੈਣਾ ਕੋਈ ਜਿਹੜਾ ਵੱਟ ਪਏ ਹੋਣ ਉਹਨੂੰ ਇਸਤਰੀ ਕਰਨਾ। ਹਾਂਜੀ ਠੀਕ ਆ ਤੇ ਘੋੜੀ ਲੈ ਕੇ ਨਾ ਛੱਤ ਤੇ ਟੇਪਾਂ ਦੇ ਨਾਲ ਪਹਿਲੇ ਸ਼ਲਵਾਰ ਲਾ ਦੇਣੀ ਯਾਨੀ ਕਿ ਚਮੇੜ ਦੇਣੀ ਉਸ ਉੱਪਰ। ਤੋਂ ਬਾਅਦ ਥੱਲੇ ਉਤਰਨਾ ਵਾ ਇਸਤਰੀ ਗਰਮ ਕਰਕੇ ਨੱਸ ਕੇ ਉੱਤੇ ਜਾ ਕੇ ਸ਼ਲਵਾਰ ਇਸਤਰੀ ਕਰਨੀ ਚੱਲ। ਐਵੇਂ ਤੁਸੀਂ ਪਹਿਲਾਂ ਵੀ ਇੱਕ ਬੰਦਾ ਠੀਕ ਹਾਂ ਐਕਸਰਸਾਈਜ਼ ਇਦਾਂ ਕਰਨੀ। ਜਾਂ 3 ਮਣ ਮਾਇਓਨੀਜ਼ ਲੈ ਲੈਣੀ ਤੂੰ 3 ਮਾਰ ਕਿੰਨੀ 3 ਮਣ ਮਾਇਓਨੀਜ਼। ਹਾਂਜੀ ਓਕੇ ਉਹ ਸਿਖਾ ਲੈਣੀ ਉਹਨੇ ਢਲੀਆਂ ਡੇਲੀਆਂ ਡੇੜੀਆਂ ਬਣਾ ਲੈਣੀਆਂ ਤੂੰ ਲੱਡੂ ਟੈਪ। ਲੱਡੂ ਟੈਪ ਓ ਯਾਰ ਏਦਾਂ ਉਹ ਇੱਕ ਵਾਰੀ ਤੂੰ ਕੀਤਾ ਸੀ ਹੁਣ ਨਹੀਂ ਸੀ ਬਣੀ ਗੱਲ ਹੋ ਗਈ ਸੀ ਉਹ 87 ਜਿਹੜਾ 87ਵਾਂ ਸੀ ਨਾ ਉਹ ਖਾਦਾ ਸੀ ਉਹ ਠੀਕ ਹੋ ਉਹ ਗਿਆ ਮੈਂ ਨਿਕਲ ਆਇਆ ਸੀ ਉਦੋਂ ਤੋਂ ਬਾਅਦ ਅੱਛਾ ਚਲੋ 3 ਮਨ ਨਾਲੇ ਮੈਂ ਕਾਥੋਂ ਲਿਆਣੀ ਮੱਝ ਨੂੰ ਗੈਸ ਹੋਈ ਹੈ ਮੈਂ ਮੈਨੂੰ ਇੰਨੀ ਕਿ ਤੂੰ ਦੱਸ। ਓ ਯਾਰ ਤੂੰ ਸਾਰੀ ਜ਼ਿੰਦਗੀ ਖਾਏਗਾ ਤੈਨੂੰ ਜਦੋਂ ਗੈਸ ਉਹ ਤੋਂ ਨਹੀਂ, ਇਹ ਅੱਗੇ ਜੋ ਨਹੀਂ, ਹਾਲਾਤ ਆਉਂਦੇ ਇਹ ਨਹੀਂ ਸਹੀ ਉਹ ਕੋਈ। ਯਾਰ ਕਿਸੇ ਵੀ ਨਾ ਅੱਛਾ ਚੱਲ ਕਿਸੇ ਵੀ ਡਾਕਟਰ ਕੋ ਦਵਾਈ ਲੈ ਰਹਾ ਦੇਖਿਆ ਮੈਂ ਤੈਨੂੰ ਕਿਹਾ ਵੀ ਨਾ ਇਧਰੋਂ ਲਾਜ ਨਿਕਲਣਾ। ਓ ਯਾਰ ਫਿਰ ਜੇ ਇਦਾਂ ਕਰਨਾ ਯਾਰ ਤੂੰ ਨਾ ਕੋਈ ਨੇਕ ਆਦਮੀ ਲੱਭ ਕੇ ਉਹਦੇ ਕੰਨ 'ਚ ਗੰਦੀਆਂ ਗਾਲਾਂ ਕੱਢ ਠੀਕ ਹੋ ਜਾਏਗਾ। ਹਾਂਜੀ ਅੱਛਾ ਜੀ ਫਿਰ ਮੈਂ ਭੱਜਣਾ ਪੈਣਾ ਗੈਸ ਸਹੀ ਹੋ ਜਾ। ਹਾਂਜੀ ਓਏ ਕੱਟੇ ਟਾਇਰ ਨਹੀਂ ਹੁੰਦੇ ਟਰਾਲੀ ਦੇ ਇੰਜ ਤਲੀ ਤੇ ਰੱਖ ਕੇ ਦਾਦੜ ਕਰ ਲੈ ਅੱਛਾ ਪੀਸ ਲੈ ਸੋਲਰ ਪਲੇਟਾਂ ਦੇ ਪਾ ਲੈਣੇ ਹਾਂਜੀ ਆਪਣੇ 99 ਵਈਏ ਦੇ ਕੰਨੀ ਦਾ ਵਾਲ ਲੈਣਾ ਅੱਛਾ ਉਹ ਬੂਹੇ ਨਾਲ ਲਮਕਣਾ ਉਹਦੇ ਨਾਲ ਤੂੰ ਲੈ ਕੇ ਬਾਜ ਇਹ ਗੈਰ ਮਰਦ ਦੇ ਪਈ ਯਾਰ ਕੀ ਤੇ ਫੇਰ ਵੇਖੀ ਦੱਸ। ਚੱਲ ਉਹਦੇ ਨਾਲ ਤੂੰ ਲਮਕਣਾ ਵਾ ਹਾਂ ਠੀਕ ਹੈ ਜੀ ਉਹ ਜਿਹੜੇ ਤੂੰ ਦਾਦੜ ਕੀਤੀ ਹੋਏ ਨਾ ਕੱਟੇ ਟਾਇਰ ਕੱਟੇ ਤੇ ਐਨਕ ਵਾਲੀ ਦੁਕਾਨ ਤੋਂ ਜਾ ਕੇ ਤੇ ਉਹਨਾਂ ਨੂੰ ਕਹਿਣਾ ਮੈਨੂੰ ਜਰਾਬਾਂ ਦੇ ਦਿਓ ਓ ਯਾਰ ਨਹੀਂ ਯਾਰ ਲੈ ਐਨਕਲ ਦਿਖਾ ਦੇ। ਉਹ ਯਾਰ ਇੱਕ ਮੈਂ ਤੈਨੂੰ ਦੱਸਦਾ ਵਾਂ ਤੂੰ ਇੱਕ ਚਾਹ ਦਾ ਕੱਪ ਪੀਣਾ ਤਾਂ ਤੂੰ ਠੀਕ ਹੋ ਜਾਣਾ। ਕਿੱਦਾਂ? ਇਸ ਤੋਂ ਅੱਗੇ ਨੁਸਖਾ ਪੀਂਗ ਨਹੀਂ ਹੁੰਦੀ। ਹੂੰ ਪੀਂਗ ਤੇਜ਼ ਜਦੋਂ ਕਰ ਲੈਣੀ ਹੈ ਨਾ ਫੁੱਲ ਉਦੋਂ ਕਿਸੇ ਨੂੰ ਕਹਿਣਾ ਮੈਨੂੰ ਚਾਹ ਫੜਾ ਦੇ। ਉਹ ਪੀਂਗ ਤੇ ਚਾਹਦੇ ਤੂੰ ਚਾਹ ਪੀਣੀ ਬਸ ਇਹ ਚਾਹ ਮੌਕੇ ਕੀ ਤਰ੍ਹਾਂ ਨੁਸਖਾ ਠੀਕ ਹੋ ਜਾਣਾ। ਯਾਰ ਆ ਗੰਨੇ ਵਾਲੀ ਟਰਾਲੀ ਨਹੀਂ ਲੰਘਦੀ ਯਾਰ ਆਹੋ ਉਹਦੇ ਥੱਲੇ ਤੋਂ ਹਾਂਡੀ ਬਾਲਣੀ ਹੈ ਕਾਵੇ ਦੀ ਹਾਂ ਅੱਛਾ ਠੀਕ ਆ ਜਦੋਂ ਫੁੱਲ ਤੁਰ ਪਈ ਨਾ ਉਹਦੇ ਮਗਰ ਭੱਜ ਕੇ ਤੂੰ ਬਹਿ ਜਾਣਾ ਪਹਿਲੇ ਜਦੋਂ ਤੈਨੂੰ ਪਤਾ ਲੱਗਾ 1 ਕਿਲੋਮੀਟਰ ਦੂਰ ਚਲੇਗੀ ਸਲੋ ਜਾਂਦੀ ਉਹਦੇ ਮਗਰ ਭੱਜ ਕੇ ਵਿੱਚ ਰਸ ਡਬੋ ਕੇ ਖਾਣੇ ਜਾ ਕੇ ਤੂੰ ਉਹਦੇ ਵੀ ਹਾਂ ਰਸ ਤੇਰੇ ਮੋਢੇ ਤੇ ਹੁਣ ਪਿੱਛੇ ਪੂਰਾ ਉਹ ਬੋਲ ਯਾਰ ਕਾਲੂ ਇਹਦੇ ਨਾਲ ਮੁੰਡਾ ਇੱਕ ਬੜਾ ਮੁਸ਼ਕਲ ਬਚਿਆ ਤੈਨੂੰ ਪਤਾ ਇਹ ਰੋਲਾ ਬਣ ਗਿਆ ਅਰੇ ਇਹਦਾ ਯਾਰ ਤੈਨੂੰ ਮੈਂ ਦੱਸਦਾ ਵਾਂ ਅੱਧਾ ਕਿਲੋਮੀਟਰ ਸੜਕ ਲੈ ਅੱਧਾ ਕਿਲੋਮੀਟਰ ਆਹੋ। ਸੜਕ ਆ ਥੋੜੀ ਜਿਹੀ ਹੁੰਦੀ ਥੋੜੀ ਜੀ ਆਹੋ ਲਵੇਟ ਲਵੀ ਨਾ ਅੱਧਾ ਕਿਲੋਮੀਟਰ ਸੜਕ ਲੈ ਉਹਨੂੰ ਪੀਸ ਲਾ ਠੀਕ ਹੈ ਜੀ। ਆ ਮੈਨੂੰ ਪਤਾ ਉਹ ਜਿਹੜਾ ਤੁਸੀਂ ਪਹਿਲਾਂ ਵੀ ਕਰਵਾਇਆ ਹਾਂ ਉਹ ਅੱਧਾ ਕਿਲੋਮੀਟਰ ਤੂੰ ਸੜਕ ਲੈਣੀ ਲੇਕਿਨ ਸੜਕ ਨਾ ਬਹੁਤ ਨਵੀਂ ਬਣੀ ਹੋਵੇ ਨਾ ਬਹੁਤ ਟੋਇਆਂ ਵਾਲੀ ਹੋਵੇ ਹਾਂ ਦਰਮਿਆਨੀ ਜੀ ਸੜਕ ਜਿਹੜਾ ਕਿਤੇ ਕਿਤੇ ਨਹੀਂ ਟੋਇਆ ਹੁੰਦਾ ਜਦੋਂ ਸਾਈਡ ਤੋਂ ਵੀ ਲੰਘ ਜੀਦਾ ਹਲਕੀ ਅੱਧਾ ਕਿਲੋਮੀਟਰ ਲੈਣੀ ਹੈ 35-40 ਰੁਪਏ ਦੀ ਸੜਕ ਆਏਗੀ ਵਿੱਚ ਠੀਕ ਹੈ ਸਪੀਡ ਬ੍ਰੇਕਰ ਕੱਢ। ਹਾਂ ਸ਼ਕੂਰ ਕੀਮ ਦੇ ਕੋਲ ਉਹਨਾਂ ਨੂੰ ਮਿਲ ਜਾਣੀ ਓਏ ਹੋਏ ਸਪੀਡ ਬ੍ਰੇਕਰ ਨਾ ਹੋਣ ਵਿੱਚ ਸਪੀਡ ਬ੍ਰੇਕਰ ਵਾਲੀ ਉਹ ਕੱਢ ਗਿਆ ਹਾਂ ਅਗਰ ਤੈਨੂੰ ਸਹੀ ਕਿਤੋਂ ਉਹਦੀ ਲੱਭ ਜੇ ਨਾ ਜੀਟੀ ਰੋਡ ਦੀ ਓਏ ਹੋਏ ਉਹ ਬਹੁਤ ਆਲਾ ਵਾ ਉਹ ਬਹੁਤ ਔਖੀ ਲੱਭਣੀ ਹੈ ਵੀ ਯਾਰ ਇਹ ਦੱਸੋ ਨਾ ਜੀਟੀ ਰੋਡ ਵਾਲੀ ਅੱਧਾ ਕਿਲੋਮੀਟਰ ਸੜਕ ਲੈ ਕੇ ਪੀਸ ਲੈਣੀ ਹੈ ਹਾਂਜੀ ਪੀਸ ਕੇ ਜਨਾਬ ਉਹਦੇ ਵਿੱਚ 4 ਇਸ਼ਾਰੇ ਪਾ ਲੈਣੇ ਆ ਲੇਕਿਨ ਇਸ਼ਾਰੇ ਬੰਦ ਹੋਣ ਉਸ ਟਾਈਮ ਬੰਦ ਇਸ਼ਾਰੇ ਵੈਰੀ ਗੁੱਡ ਯਾਰ 4 ਇਸ਼ਾਰੇ ਵਿੱਚ ਸੜਕ 'ਚ ਪਾ ਲੈਣੇ ਆ ਹਾਂ 2 ਵਾਰਡਨ ਵਾਲੇ ਉੱਤੋਂ ਛੁੱਟਕ ਲੈਣੇ ਹਾਂਜੀ ਅੱਗੇ ਠੀਕ ਹੈ ਜੀ ਹਸਬੇ ਜ਼ੈਕਾ ਅਗਰ ਤੈਨੂੰ ਲੱਗੇ ਕਿ ਟੇਸਟ ਨਹੀਂ ਹੈ ਤੇ ਜਿਹੜੇ ਟ੍ਰੈਫਿਕ ਹੁੰਦੀ ਨਾ ਸਾਈਕਲ ਮੋਟਰਸਾਈਕਲਾਂ 5 ਉਹ ਵੀ ਸਾਈਡਾਂ ਤੇ ਲਾ ਲੈਣੀ ਟੂਲ ਪਲਾਜ਼ਾ ਤੇ ਨਹੀਂ ਪਾਣਾ ਨਹੀਂ ਚਲੋ ਠੀਕ ਟੂਲ ਪਲਾਜ਼ਾ ਬਾਈਬੱਦੀ ਕਰਦਾ ਵਾ ਅੱਛਾ ਜੀ ਚਲੋ ਬਸ ਟੂਲ ਪਲਾਜ਼ਾ ਇਹ ਵੀ ਨਾ ਬੜਾ ਅੱਛਾ ਤੇ ਨੁਸਖਾ ਉਸ ਤੋਂ ਬਾਅਦ ਤੂੰ ਚਮਚੀ ਦੇ ਨਾਲ ਨਾ ਬਸ ਉਹ ਖਾਣੀ ਉਹ ਜੋ ਬਣ ਜੇ ਖੀਰ ਟੈਪ ਨਹੀਂ ਸਹੀ ਹੋਣਾ ਜੀ ਤੁਸੀਂ ਕਿਉਂ ਦੇ ਓਏ 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 ਉਹੀ ਦੱਸ ਯਾਰ ਉਸਤਾਦ ਜੀ, ਓਏ ਇੱਕ ਮਿੰਟ ਸੱਖਰ ਵਾਲੇ ਘੰਟਾ ਘਰ ਤੇ ਕੈਚਅਪ ਪਾ ਲੈ ਚੁੱਪ ਕਰਕੇ ਆ ਜਿਹੜੀ ਓ ਯਾਰ ਜਹਾਜ਼ ਉੜਦੇ ਜਹਾਜ਼ ਦਾ ਖੱਬਾ ਪਰ ਲਾ ਲਾ ਬਸ ਅੱਛਾ ਜੀ
ਬਸ ਉਹ ਲੈ ਕੇ ਮੇਰੇ ਕੋਲ ਆ ਜਾ, ਤੈਨੂੰ ਮੈਂ 2 ਮਿੰਟ ਚ ਉਹਦੀ ਦਵਾਈ ਬਣਾ ਦੇਣੀ। ਚਲੋ ਇਹ ਤਾਂ ਸੌਖਾ। ਜਾਂ ਹੁਣ ਮੇਰੀ ਗੱਲ ਸੁਣ ਲੈ, ਇਹ ਮੇਦੇ ਦਾ ਉਸਤਾਦ ਜੀ ਜਿਹੜੀ 700 ਬਿਮਾਰੀਆਂ ਗੈਸ ਟਰਬਲ ਨਾਲ ਹੁੰਦੀਆਂ ਨੇ, ਮੇਦੇ ਤੋਂ ਉਸ ਤੋਂ ਬਾਅਦ ਜਿਹੜੀ ਗੈਸ ਟਰਬਲ, ਕਈਆਂ ਬੰਦਿਆਂ ਨੂੰ ਹਾਰਟ ਬੀਟ ਤੇਜ਼ ਹੋਣਾ, ਇੱਥੇ ਹੀ ਹੁੰਦਾ ਮੈਨੂੰ। ਫਿਰ ਉਹਨਾਂ ਨੂੰ ਐਂਜ਼ਾਈਟੀ ਡਿਪਰੈਸ਼ਨ ਦਾ ਵੀ ਇਹਦੇ ਨਾਲ ਬੜਾ ਤਾਲੁਕ ਹੈ ਤੁਹਾਡੇ, ਕਿਉਂਕਿ ਵੇਨਸ ਦਿਮਾਗ ਨੂੰ ਜਿਹੜੀ ਗੈਸ ਚੜਦੀ ਨਾ ਉਹਦੀ ਵਜ੍ਹਾ ਤੋਂ ਹੁੰਦਾ ਵਾ। ਤੇ ਇਹਦੇ ਲਈ ਉਸਤਾਦ ਜੀ ਉਹ ਜਿਹੜਾ ਮਤਲਬ ਦੱਸਿਆ ਸੱਖਰ ਵਾਲਾ ਘੰਟਾ ਘਰ, ਹਾਂਜੀ ਉਹ ਬੈਸਟ ਉਹਦੇ ਤੇ ਕੈਚਅਪ ਪਾ ਲਾ ਤੇ ਇਧਰੋਂ ਜਿਹੜੀ ਆ ਅੱਜ ਗੁੰਮਟੀ ਜਿਹੜੀ ਪੁੱਠੀ ਕਰਕੇ ਇਹਨੂੰ ਵਿੱਚ ਰੱਖ ਲੈਣਾ ਉਹਨੂੰ, ਠੀਕ ਹੈ, ਉਹਨੂੰ ਘੋਟਣਾ ਵਾ ਏਦਾਂ, ਠੀਕ ਹੈ, ਉਹਨੂੰ ਸੁਰਮਾ ਟੈਪ ਕਰ ਲੈਣਾ ਵਾ। ਹਾਂਜੀ ਹਾਂਜੀ ਤੇ ਤੂੰ ਸਿੱਧਾ ਸਾਂਢੂ ਦੇ ਢਿੱਡ ਤੇ ਜਾ ਕੇ ਭੂਪੜੇ ਮਾਰਨੇ। ਤੇ ਗੈਰ ਮਰਦ ਦੀ ਆਵਾਜ਼ ਨਾ ਤੈਨੂੰ ਆਵੇ, ਆਵਾਜ਼ ਮੂੰਹ ਨਾ ਭਾਈ ਮੈਂ ਤੈਨੂੰ ਨਹੀਂ ਭੜੂਕਿਆਂ ਦੀ ਆਵਾਜ਼ ਇਹਦੀ ਆਪਣੀ ਹੋਣੀ, ਗੈਰ ਮਰਦ ਦਾ ਤੇ ਢਿੱਡ ਹੋਣਾ ਸਿਰਫ। ਓਏ ਯਾਰ ਮੇਰੀ ਗੱਲ ਸੁਣ ਯਾਰ, ਉਹਨੂੰ ਸਹੀ ਮਸ਼ਵਰਾ ਦਿਓ, 4 ਬਾਂਦਰ ਲੈ ਲੈਣੇ ਭਾਵੇਂ ਤੁਸੀਂ, ਇਹਦੇ ਭਰਾਵਾਂ ਨੂੰ ਆਵਾਜ਼ ਦੇ ਹਾਂ 4 ਬਾਂਦਰ ਲੈ ਲੈਣੇ, ਪੂਰੀ ਰਾਤ ਬਹਿ ਕੇ ਭਾਬੀ ਤਾਜ ਖੇਡਣੀ ਉਹਦੇ ਨਾਲ ਬਾਂਦਰ। ਜਦੋਂ ਤੂੰ ਜਿੱਤ ਗਿਆ ਉਦੋਂ ਤੇਰੀ ਹਾਂਜੀ ਕੀ ਬਾਤ। ਅੱਗੋਂ ਮੈਂ ਉਹਦੀ ਟੈਨਸ਼ਨ ਮੁਕਾ ਦਿੱਤੀ। ਬਾਂਦਰਾਂ ਨਾਲ ਤਾਸ਼ ਖੇਲਣੀ, ਤੂੰ ਸ਼ਾਮ ਨੂੰ ਆ ਜੀ ਫਿਰ। ਯਾਰ ਮੇਰੀ ਗੱਲ ਸੁਣ, ਤੂੰ ਨਾ ਖਸ਼ਕਾਸ਼ ਦਾ ਐਡਾ ਕ ਦਾਣਾ ਲੈਣਾ, ਐਡਾ ਲੱਭ ਜਾਂਦਾ ਯਾਰ, ਮੈਂ ਆਪ ਚੁਨਿਓਟ ਵਾਲੀ ਸਾਈਡ ਤੇ ਲੱਭ ਜਾਂਦੇ। ਚੁਨਿਓਟੋਂ ਲੱਭਣਾ? ਹਾਂ ਖਸ਼ਕਾਸ਼ ਦਾ ਦਾਣਾ ਪਾਈਆ ਕਦਾ, ਪਾਈਆ ਪਾਈਆ ਡੇਢ ਪਾ ਦਾ ਇੱਕੋ ਖਸ਼ਕਾਸ਼ ਦਾ ਦਾਣਾ ਲੈਣਾ, ਉਹਨੂੰ ਕੱਟ ਕੇ ਉਹਦੇ ਵਿੱਚ ਕੇਕ ਰਸ ਭਰ ਲੈਣੇ, ਉਹਨੂੰ ਬੰਦ ਕਰਕੇ ਤੇ ਉਹਨੂੰ ਸੌਂ ਦੇਣਾ ਵਾ, ਸੇਕ ਕੇ ਤੇ ਨਿੰਮ ਦੇ ਦਰਖਤ ਦੇ ਥੱਲੇ ਨੂੰ ਦੱਬ ਦੇਣਾ। 15 ਦਿਨ ਬਾਅਦ ਉਹਨੂੰ ਤੂੰ ਕੱਢਣਾ ਵਾ, ਖੋਲ ਕੇ ਵਿੱਚੋਂ ਕੇਕ ਰਸ ਜਿਹੜੇ ਹੋਣ ਉਹ ਮਿਲਟ ਹੋ ਗਏ ਹੋਣਗੇ, ਉਹਨੂੰ ਚਮਚੀ ਦੇ ਨਾਲ ਤੂੰ ਖਾ ਲੈਣਾ। ਓਏ ਵਾਹ 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 ਯਾਰ ਚਲਗੋਵੇ ਲੈ ਲੈਣੇ ਤੂੰ। ਉਹ ਯਾਰ ਉਹਨੇ ਜਦੋਂ ਉਸਤਾਦ ਜੀ ਨੇ ਦੱਸਿਆ, ਉਸਤਾਦ ਜੀ ਹੁਣ ਇਹਨੂੰ ਇਹ ਦੱਸੋ, ਇਹਨੂੰ ਬਿਮਾਰੀ ਕੋਈ ਨਹੀਂ ਹੈਗੀ, ਇਹ ਜਿਹੜਾ ਇਹਦੇ ਅੰਦਰੂਨੀ ਜਿਹੜੀ ਸਾਨੂੰ ਆ ਬਿਮਾਰੀ ਆ। ਅੱਛਾ ਜੀ, ਉਹ ਨਹੀਂ ਮੇਰੀ ਬਿਮਾਰੀ ਹੁਣ ਕਈ ਜਣੇ ਵੀ ਸੋਚਦੇ ਨੇ ਯਾਰ ਕਦੀ ਕਦੀ ਨਾ ਬਹੁਤ ਹੀ ਬਕਵਾਸ ਕਰਦੇ ਨੇ, ਕਦੀ ਕਦੀ ਸਾਨੂੰ ਨਾ ਇਹ ਫੁੱਦੂ ਟੈਪ ਹੀ ਸਮਝ ਲੈਂਦੇ, ਲੇਕਿਨ ਇੱਥੇ ਰਹਿਣਾ ਜਾਣਾ ਨਹੀਂ ਕਿਤੇ। ਹਾਂ ਫਿੱਕ ਪਾਉਣਾ ਵੀ ਸਾਡੇ ਨਾਲ ਹੀ ਆ, ਲੇਕਿਨ ਇਹ ਵੀ ਇੱਕ ਜ਼ਿੰਦਗੀ ਦੇ ਹਿੱਸੇ ਨੇ। ਵੇਖੋ ਉਸਤਾਦ ਜੀ, ਇਹ ਕ੍ਰੀਏਟੀਵਿਟੀ ਇੱਕ ਗੱਲ ਆ, ਯਾਨੀ ਜਿਵੇਂ ਤੁਸੀਂ ਦੱਸਿਆ ਵੀ ਉਹਨੇ ਆਂਡਿਆਂ ਦਾ ਬੂਟਾ ਤੇ ਆ ਇਹ ਗੱਲ ਕਿਤੇ ਲੱਭਦੀ ਹੋਰ ਕਿਸੇ ਦੀ? ਨਹੀਂ ਸਹੀ ਗੱਲ। ਅੱਛਾ ਦੂਸਰਾ, ਜੇ ਕੱਛੂ ਕੁੰਮਾ ਮੂੰਹਦਾ ਕਰ ਲਵੇਂ, ਓਏ ਹੋਏ, ਤੇ ਛੋਟੀ ਧੌਣ ਵਾਲਾ ਜ਼ੈਬਰਾ ਲੱਭ ਜਾਵੇ, ਤੇਰੀ ਜ਼ਿੰਦਗੀ ਬਣ ਗਈ। ਕਿਹੜਾ ਜ਼ੈਬਰਾ? ਛੋਟੀ ਧੌਣ ਵਾਲਾ ਜਿਹੜਾ ਮਤਲਬ ਕੱਛੂ ਕੁੰਮੇ ਦਾ ਧੌਣ ਅੰਦਰ ਕਰ ਲਵੇ। ਤਾਂ ਸਿਰਫ ਕੁੱਬਾ ਪੋਲ ਤੋਂ ਲੱਭਣਾ ਇੱਕ, ਓਏ ਹੋਏ ਜਿਹੜਾ ਦਰਮਿਆਨ ਚੋਂ ਥੱਲੇ ਹੋਵੇ ਸਾਈਡ ਵਨ ਸਾਈਡ ਵਾਲਾ ਸ਼ੇਰ ਲੱਭ ਜਿਵੇਂ ਤੈਨੂੰ ਕਿਤੇ ਵਨ ਸਾਈਡ। ਤਾਜ ਹੀ ਬਾਤ ਤੇ ਤੈਰਨ ਵਾਲਾ ਬਾਂਦਰ ਲੱਭ ਜਵੇ ਤੈਨੂੰ ਕਿਤੇ, ਇਹ ਵੀ ਉਹ ਤੈਰ ਲੈਂਦੇ ਬਾਂਦਰ। ਕੀ ਬਾਤ। ਅੱਛਾ ਇਹ ਉਸਤਾਦ ਜੀ ਲਿਆ ਕੇ ਤੂੰ ਘਰ ਰੱਖ ਲੈਣਾ ਵਾ, ਆਪਣੀ ਮਾਸੀ ਦੇ ਮੁੰਡੇ ਨੂੰ ਭੇਜਣਾ ਵਾ ਨਨਕਾਣਾ ਸਾਹਿਬ, ਹਾਂਜੀ ਠੀਕ ਆ, ਉੱਥੋਂ ਤੂੰ ਸੁਰਮਾ ਲਿਆਉਣਾ, ਸੁਰਮਾ ਲਿਆ ਕੇ ਤੂੰ ਪੀਸ ਕੇ ਤੇ ਗੈਰ ਮਰਦੀ ਤੇਰੇ ਕੰਨ ਚ ਵਾਏ, ਠੀਕ ਆ। ਲੱਖ ਇਹਦੇ ਕੋਪੋ ਯਾਰ ਗੈਰ ਮਰਦ ਅੱਲਾ ਮਾਫ ਕਰ। ਓਏ ਮੇਰੀ ਗੱਲ ਸੁਣ, ਛਾਂਗਾ ਪੰਗਾ ਜੰਗਲ ਜਾਣਾ ਵਾ, ਕਿਸੇ ਵੀ ਦਰਖਤ ਤੇ ਚੜ ਕੇ ਨਾ ਮੱਛਲੀਆਂ ਦੇ ਘੌਂਸਲੇ 'ਚ 2 ਮੱਛਲੀਆਂ ਕੱਢ ਲੈਣੀਆਂ। ਆਹੋ ਬਿਲਕੁਲ ਬਿਲਕੁਲ, ਖੂਹ ਖੋਤੇ ਚ ਸੁੱਟਤਾ ਜਿਸ ਤੋਂ ਜੀ। ਫੇਰ ਅੱਗੇ ਮਛਲੀਆਂ ਨੂੰ ਕੀ ਕਰਨਾ ਮੈਂ? ਯਾਰ ਮੱਛਲੀਆਂ ਜਦੋਂ ਕਰ ਲੈਂਗੇ ਗੈਸ ਮੁੱਕ। ਮੱਛੀ ਵਾਲਾ ਜਾਲ ਲੈਣਾ ਤੂੰ, ਬਸ ਤੂੰ ਇਹ ਲਾਉਣੀਆਂ ਨੇ ਬਸ। ਮੱਛੀ ਵਾਲਾ ਜਾਲ ਲੈ ਜਾਣਾ ਤੂੰ। ਸਾਨੂੰ ਤੇਰੀ ਗੈਸ ਨਾਲ ਅਸੀਂ ਤੇਰੇ ਕੋਲ ਮੱਛੀਆਂ ਲਵਾਉਣੀ। ਯਾਰ ਤੁਸੀਂ ਗੱਲ ਉਹਦਾ ਕੁਝ ਸੋਚੋ ਯਾਰ, ਮੱਛੀ ਵਾਲਾ ਜਾਲ ਲੈ ਲੈਣਾ, ਵੱਡੇ ਮਾਖੀਆਂ ਤੇ ਪਾਉਣਾ ਐ ਕਰਕੇ, ਕਿਤੇ ਤੇ ਵੱਡੇ ਮਾਖੀ ਤੇ ਪਾਉਣਾ ਐ ਕਰਕੇ। ਓ ਯਾਰ ਤੂੰ ਮੇਰੀ ਗੱਲ ਸੁਣਨਾ, ਪਿਛੋਰੀ ਚੱਪਲ 'ਚ ਕੀਮਾ ਭਰ ਲਾ, ਬਾਹਰੋਂ ਉਹਦਾ ਸਟੈਪ ਬੰਦ ਕਰ ਦੇ, ਬਾਹਰੋਂ ਵੱਦਰ ਲਾ ਦੇ, ਬਾਹਰੋਂ ਵੱਦਰ ਲਾ ਕੇ ਬੇ ਅੱਡੀ ਜਿੱਥੇ ਅੱਡੀ ਨਹੀਂ ਹੁੰਦੀ ਉੱਥੋਂ ਵੱਡਾ ਤੀਲਾ ਦੇ ਕੇ ਉਹਦਾ ਗੋਲਾ ਬਣਾ ਕੇ ਗੈਰ ਮਰਦੀ ਬਾਹਰ ਨਾ ਕੁੜੀਆਂ ਨਾਲ ਲੱਗਾ ਹੈ ਧੋਣੀ ਮੇਰੀ। ਲੈ ਇਸ ਤੋਂ ਹੋਰ ਮੈਂ ਤੈਨੂੰ ਸੌਖਾ ਕੀ ਦੱਸਾਂ। ਲਓ ਇਹ ਉਸਤਾਦ ਜੀ ਇਹਦੇ ਨਾਲ ਕਸੋਟੀ ਖੇਡੋ, ਇਹਨੂੰ ਸਹੀ ਹੈ, ਚੰਗਾ ਭਲਾ ਹੈ, ਚਵਲਾ ਉਹ ਮਾਰਾਂ। ਨਹੀਂ ਸਹੀ ਯਾਰ, ਫਰੀਦ ਜੈਨਮਨੀ ਮੇਰੇ ਹੁੰਦੀ। ਓ ਯਾਰ ਗੈਸ ਹੋਈ ਸੀ ਮੇਰੇ, ਜਿੰਨੀਆਂ ਤੁਸੀਂ ਬਿਮਾਰੀਆਂ ਦੱਸਦੀਆਂ ਮੈਨੂੰ ਇਦਾਂ ਲੱਗਦਾ ਮੇਰੇ ਗੁਰਦੇ ਫੇਲ, ਅੱਲਾ ਮਾਫ ਕਰ। ਓ ਯਾਰ ਕੁਛ ਵੀ ਨਹੀਂ ਹੁੰਦਾ, ਜਿਹੜਾ ਤੈਨੂੰ ਘੜੇ 'ਚ ਚੌਂਕੜੀ ਮਾਰ ਕੇ ਬਹਿਣਾ, ਓ ਯਾਰ ਸਿਰਫ ਉਹ ਹੀ ਕਰ ਲਵੇਂ ਨਾ। ਸਿਰਫ ਅੱਧਾ ਘੰਟਾ ਅਨਪੜ੍ਹ ਬੰਦੇ ਨੇ ਇੰਗਲਿਸ਼ ਬੋਲ ਤੂੰ ਠੀਕ ਹੋ ਜਾਣਾ। ਹਾਂ ਸਹੀ ਗੱਲ ਆ। ਇਦਾਂ ਨੇ ਤੇ ਫਿਰ ਮੈਨੂੰ ਕਿੰਨੇ, ਇੱਕ ਬਾਬੇ ਨੇ ਵੀ ਮੈਨੂੰ ਕਿਹਾ, ਕਹਿੰਦਾ ਤੂੰ ਨਾ ਅੱਖ ਦਾ ਪੱਤਾ ਨਹੀਂ ਹੁੰਦਾ, ਉਹਦੇ ਵਿੱਚੋਂ ਦੁੱਧ ਕੱਢ ਲੈਣਾ, ਅਲਫੀ ਦੀ ਨਾ ਸ਼ੀਸ਼ੀ ਖਾਲੀ ਕਰਕੇ ਉਹਦੇ ਵਿੱਚ ਪਾ ਲੈਣਾ, ਕਹਿੰਦਾ ਤੂੰ 7 ਖੋਤਿਆਂ ਤੋਂ ਪਹਿਲੇ ਅੱਗੇ ਡੋਲਣਾ, ਉਹਦੇ 7 ਖੋਤੇ ਲੰਘਣ, ਕਹਿੰਦਾ ਤੇਰੀ ਗੈਸ ਠੀਕ ਹੋ ਜਾਏ। ਉਹਦੇ ਕੋਲ ਆ ਪਿੰਡ ਨੂੰ ਇਹਦੀ ਗੈਰ ਮਰਦੀ ਲੇਕਿਨ ਨਹੀਂ ਸੁਣ ਕਿੱਥੋਂ 7 ਖੋਤੇ ਲੱਭੇਗਾ। ਮੈਂ ਕੱਲ ਖਲੋਤਾ ਰਿਹਾ ਡੀਟੀ ਰੋਡ ਤੇ, ਸ਼ਾਮ ਤੱਕ 5 ਖੋਤੇ ਆਏ। ਮੈਂ ਤੈਨੂੰ ਦੱਸਦਾ ਵਾਂ, ਤੂੰ ਐਸੀ ਜਗ੍ਹਾ ਲੱਭਣੀ ਆ, ਐਸੀ ਜਗ੍ਹਾ ਜਿੱਥੇ ਤੇਰਾ ਖਲੋਣ ਨੂੰ ਦਿਲ ਨਹੀਂ ਕਰਦਾ, ਵੱਡਾ ਬਰਫ਼ ਵਾਲਾ ਗੋਲਾ ਲੈ ਕੇ ਇੰਜ ਕਰਕੇ ਤੂੰ ਤੇ ਖੁਲਾ ਜਾਣਾ ਬਸ, ਚੂਸਣਾ ਨਹੀਂ, ਖੁਰੀ ਜਾਏ, ਜਦੋਂ ਬਿਲਕੁਲ ਤੀਲਾ ਰਹਿ ਜੇ ਘਰ ਆ ਜਾਣਾ, ਤੇਰੀ ਗੈਸ ਠੀਕ ਹੋ ਜਾਏਗੀ। ਹਾਂ ਗੈਰ ਮਰਦ ਦੀ ਆਵਾਜ਼ ਨਾ ਪਾਓ। ਉਹ ਇਹਦੀ ਨੁਸਖੇ ਜਾਂ ਮੈਂ ਨੁਸਖੇ ਭਾਵੇਂ ਗੈਰ ਮਰਦ ਦੇ ਨਾਲ
ਗਾਲੋ ਗਾਲੀ ਹੋ ਜਾ ਮੈਨੂੰ ਕੋਈ ਯਾਰ ਮੱਕੜੀਆਂ ਲੈ ਲੈਣੀਆਂ 2 ਉਹ ਯਾਰ ਇਦਾਂ ਠੀਕ ਆ, ਥੋੜੀ ਆ ਮੱਕੜੀਆਂ ਲੈ ਕੇ ਇਦਾਂ ਕਨਫਿਊਜ਼ ਹੋ ਜਾ ਮੱਕੜੀਆਂ ਲੈ ਕੇ ਇੱਕ ਮੱਕੜੀ ਰੱਖ ਲੈਣੀ ਸਵੇਰ ਵਾਸਤੇ ਇੱਕ ਸ਼ਾਮ ਵਾਸਤੇ। ਜਿਹੜੀ ਸਵੇਰ ਵਾਲੀ ਮੱਕੜੀ ਨਾ ਉਹਦੀਆਂ ਅੱਖਾਂ 'ਚ ਪਾਉਣਾ ਸੁਰਮਾ, ਅੱਖਾਂ ਖੋਲ ਕੇ ਚੰਗੀ ਤਰ੍ਹਾਂ। ਓਏ ਯਾਰ ਛੱਡ ਦੇ ਯਾਰ ਓ ਯਾਰ ਇਹ ਮੱਕੀ ਓਏ ਮੈਂ ਤੈਨੂੰ ਦੱਸਦਾ ਤੂੰ ਇੱਥੇ ਨਹਿਰ ਤੇ ਜਾ ਘਾਟ ਵਾਲੇ ਨਹਿਰ ਤੇ ਜਾਲ ਲੈ ਜਾ ਛੋਟਾ ਜਿਹਾ, ਉਹਦੇ ਚੇਂਜ ਕਰਕੇ ਜਾਲ ਸਿੱਟ ਜਿੰਨੀਆਂ ਬੱਕਰੀਆਂ ਆ ਜਾਣ ਵਿੱਚ। ਉਹ ਭਾਈ ਬੱਕਰੀਆਂ ਕਿੱਥੋਂ ਉਹਦੇ ਚ ਜਾਣ ਦੋ ਭਾਵੇਂ ਨਾ ਬੱਕਰੀਆਂ ਕਿੱਥੋਂ ਸਾਜੀ ਬੱਕਰੀਆਂ ਕਿੱਥੇ ਆ ਗਈਆਂ ਵਿੱਚ ਨਹਿਰ? ਢੇਲੇ ਵਾਲਾ ਦੁੱਧ ਤੁਹਾਡਾ ਕਿੱਥੋਂ ਆ ਗਿਆ ਵੀ? ਆਪਣੀ ਵਾਰੀ ਹੁਣ ਕੰਮ ਕਰਿਆ। ਗਿਟਕਾਂ ਵਾਲੀ ਬੱਕਰਖਾਨੀ ਕਿੱਥੋਂ ਆ ਗਈ? ਆਂਡਿਆਂ ਦੇ ਬੂਟੇ ਹੋ ਸਕਦੇ ਆ, ਪਿੱਟੇ ਮੂੰਹ ਤੇਰਾ। ਬੱਕਰੀਆਂ ਦਾ ਸੈਂਸ ਵਾਲੀ ਗੱਲ ਹੈ ਨਾ। ਬੱਕਰੀਆਂ ਹੋਰ ਕਿੱਥੇ ਹੁੰਦੀਆਂ ਜੀ? ਦਰਿਆ 'ਚ ਨਹੀਂ ਹੁੰਦੀਆਂ? ਦੱਸੋ ਇਹਨੂੰ। ਓ ਯਾਰ ਉਹ ਤੇ ਕਦੀ ਕਿਤੇ ਹੁੰਦੀਆਂ ਨੇ। ਅਸੀਂ ਕਰਨੇ ਆ ਤੇਰੇ ਨਾਲ ਸਹੀ ਨੁਸਖਾ ਜਿਹੜਾ ਜੈਨੂਇਨ ਤੈਨੂੰ ਦੱਸਾਂ ਯਾਰ। ਸੂਆ ਲੈ ਯਾਰ ਸੋਜ਼ੋ ਵਾਟਰ ਪਾਰਕ ਦੇਖਿਆ ਤੂੰ ਲਾਹੌਰ? ਓਏ ਆ ਦੱਸੋ ਜਰਾ। ਜੈਨੂਇਨ ਮਗਰਮੱਛ ਇੱਕ ਫੜ, ਉਹਦੀ ਵੱਡੀ ਸਲਾਟ ਜਿਹੜੀ ਨਾ ਨੀਲੀ, ਉਹਦੇ ਉੱਤੇ ਮਗਰਮੱਛ ਰੱਖ ਕੇ ਉਹਦੇ ਉੱਤੇ ਬਹਿ ਕੇ ਉੱਤੋਂ ਇੱਕ ਵਾਰੀ ਸਲਾਈਡ ਲਾ ਲਾ ਬਸ, ਉਹਦੇ ਨਾਲ ਅੱਗੋਂ ਦਾ ਮੂੰਹ ਖੁੱਲਾ ਹੋਵੇ ਬਸ। ਇਹ ਡਰਾਉਣਾ ਟੈਪ ਆ, ਇਹ ਨਹੀਂ ਮੈਨੂੰ। ਯਾਰ ਫਿਰ ਤੂੰ ਛੋਟਾ ਸੂਆ ਫਿਰ ਮਗਰਮੱਛ ਆਪਣੇ ਤੇ ਰੱਖ ਲਈ, ਉਹਨੂੰ ਦੇ ਦੇ ਝੂਟਾ ਫਿਰ। ਕੁਛ ਤੇ ਕਰਨਾ। ਬਰਫ ਵਾਲਾ ਸੂਆ ਲੈ ਕੇ ਨਾ ਰਾਜ ਕਿਤੇ ਲੱਭਣਾ, ਅੰਨਾ ਬੰਦਾ ਉਹਦੀ ਵੱਖੀ 'ਚ ਮਾਰ ਕੇ ਛੇੜਨਾ। ਨਹੀਂ ਇੰਜ ਪਤਾ ਕਿ ਇਦਾਂ ਦੀ ਸਿਹਤ ਵਾਸਤੇ ਅੱਲਾ ਬਿਮਾਰ ਹੀ ਰੱਖੇ ਵੀ, ਜੇ ਕਿਸੇ ਨੂੰ ਨੁਕਸਾਨ ਕਰਕੇ ਸਿਹਤ ਦਾ। ਤੂੰ ਇਹਦੇ ਜੇ ਵਾ ਮੇਰੀ ਗੱਲ ਸੁਣ, ਇਹਦੇ 'ਚ ਗੈਰ ਮਰਦੀ ਆਵਾਜ਼ ਵੀ ਪੈ ਜਾਵੇ ਨਾ ਕੋਈ ਏਦਾਂ ਇਸ਼ੂ ਨਹੀਂ। ਅੱਛਾ ਯਾਰ ਮੇਰੀ ਗੱਲ ਸੁਣ, ਇੱਕੋ ਜਗ੍ਹਾ ਖਲੋ ਕੇ ਨਾ ਤੂੰ 10 ਕਦਮ ਤੁਰਨੇ ਆ, ਵਾਹ ਵਾਹ ਵਾਹ। ਇੱਕੋ ਜਗ੍ਹਾ ਤੇ ਖਲੋ। ਹਿੱਲਣਾ ਨਹੀਂ ਉੱਥੋਂ। ਹਿੱਲੀ ਨਾ 10 ਕਦਮ ਤੁਰਨੇ ਆ, 10ਵੇਂ ਕਦਮ ਤੋਂ ਬਾਅਦ ਤੂੰ ਚੈੱਕ ਕਰ ਲਈ ਤੇਰੀ ਗੈਸ ਮੁੱਕ ਜਾਏਗੀ। ਯਾਰ ਮਾਈਕਲ ਜੈਕਸਨ ਦੇ ਗਾਣੇ, ਚਾਹਨਾ ਨਾ ਤੇ ਉਹਨਾਂ ਦੱਸਾਂ ਕਦਮਾਂ ਤੇ ਵਾਪਸ ਖਲੋ ਜਾ। ਆਹੋ ਤੇ ਹਿੱਲਣਾ ਨਹੀਂ। 3-4 ਮਾਈਕਲ ਜੈਕਸਨ ਦੇ ਗਾਣੇ ਭਰਾ ਕੇ ਨਾ ਉਹਨਾਂ ਦੇ ਦਮ ਕਰਾ ਮੈਮਰੀ ਕਾਰਡ ਤੇ ਉਹ ਕਰਵਾ ਕੇ ਉਹ ਖੁਸਰੇ ਨੂੰ ਗਿਫਟ ਕਰ। ਬਸ ਇੰਨੀ ਹੁੰਦੀ ਹੈ ਗੱਲ, ਅੱਗੇ ਬਦਲ ਲਿਆ ਅੱਗੋਂ ਬਦਲ ਲਿਆ ਅੱਗੋਂ ਲੱਭਦਾ ਰਹਿਣਾ। ਤੇਰੇ ਨਹੀਂ ਲਾਜ। ਯਾਰ ਗੈਸ ਦਾ ਰੌਲਾ ਨਾ, ਤੁਹਾਡੇ ਘਰ ਕੋਈ ਬੈਠਕ 'ਚ ਤਸਵੀਰ ਲੱਗੀ ਕੋਈ ਦਾਦਾ ਜੀ ਦੀ ਜਾਂ ਕਿਸੇ ਹੋਰ ਵੱਡੇ ਦੀ? ਕੋਈ ਕਲੰਟਰ ਲੱਗਾ ਇੱਕ ਨਹੀਂ ਨਹੀਂ, ਕੋਈ ਘਰੇਲੂ ਰਿਸ਼ਤੇਦਾਰ ਦੀ ਤਸਵੀਰ ਚਾਹੀਦੀ। ਤਸਵੀਰ ਨਹੀਂ ਲਾ ਲਾਂਗੇ ਕਹਿ ਲਾ ਲਾਂਗੇ ਯਾਰ, ਬਿਮਾਰੀ ਵਾਸਤੇ ਕਰਨਾ ਪੈਂਦਾ ਵਾ। ਪੁਰਾਣੀ ਹੋਣੀ ਚਾਹੀਦੀ ਹੈ। ਪੁਰਾਣੀ ਲਾ ਲੇਗਾ ਯਾਰ, ਪੁਰਾਣੀ ਲਾ ਲਾਂਗਾ ਚਾਚੇ ਦੀ ਮਨ। ਯਾਰ ਪੁਰਾਣੀ ਲਾ ਲੇਗਾ। ਜੇ ਤੂੰ ਗੱਲ ਭੁੱਲ ਗਿਆ ਤਾਂ ਲੈਦਾ ਗੱਲ ਹੈ, ਲੇਕਿਨ ਤਸਵੀਰ ਤੇ ਲਵਾ ਅੱਛਾ ਕੀ ਤਸਵੀਰ ਤਾਂ ਲੱਗ ਜਾਏਗੀ। ਕਮਰੇ 'ਚ ਕੀ ਲੱਗਾ? ਤਸਵੀਰ ਹਿੰਦੀ ਕਮਰੇ ਜਿਹਦਾ ਭਰਾ ਲੱਗਾ ਸਵੇਰ ਦਾ, ਬੂਹਾ ਨਹੀਂ ਖੋਲਣ ਦਿਆ, ਰੋੜੀ ਕੁੱਟਣ ਦਿਆ ਅੰਦਰ। ਯਾਰ ਕੋਈ ਵੱਡਾ ਇਲਾਜ ਦੱਸੋ। ਮੈਂ ਇਹ ਇਦਾਂ ਨਹੀਂ ਮੈਨੂੰ ਆਰਾਮ। ਯਾਰ ਮੈਂ ਤੈਨੂੰ ਦੱਸਦਾ, ਪੇਟੀ ਹੈ ਤੁਹਾਡੇ ਘਰ 'ਚ? ਤੂੰ ਨਾ ਨਹੀਂ ਨਹੀਂ ਠਹਿਰ ਜਾ, ਚੱਲ ਤੂੰ ਦੱਸ ਲੈ ਫਿਰ ਤੂੰ ਭੁੱਲ ਜਾਣਾ। ਚੱਲ ਪੇਟੀ ਕਿਹੜੀ ਪੇਟੀ? ਕੱਪੜਿਆਂ ਵਾਲੀ ਵੱਡੀ ਪੇਟੀ। ਹਾਂ ਹੈ। ਤੈਨੂੰ ਨਹੀਂ ਰਾਮ? ਲੈ ਭੁੱਲ ਗਿਆ। ਲੋ ਜੀ ਮੇਰੀ ਗੱਲ ਸੁਣ, ਇੱਕ ਸਿੱਧਾ ਛੋਟੀ ਜਿਹੀ ਮੇਰਾ ਆ ਜਿਹੜੀ ਚਾਹ ਲਈ ਪਾਉਣੀ ਨਹੀਂ ਹੁੰਦੀ ਸਾਡੀ, ਇਹ ਨਾ ਇੰਜ ਕਰਕੇ ਨਾ ਟੂਟੀ ਥੱਲੇ ਰੱਖ ਕੇ ਉੱਤੋਂ ਤੱਕ ਭਰ ਲਿਆਉਣੀ ਪਾਣੀ ਨਾਲ। ਹਾਂ ਪੌਣੀ ਸਾਰੀ ਪੌਣੀ ਭਰ ਲਿਆ ਉਸੇ ਘੜੇ ਜਿੱਦਾਂ ਜਦੋਂ ਬੈਠਾ ਮੈਂ ਗੈਰ ਮਰਦੀ ਆਵਾਜ਼ ਨਾ ਪਵੇ ਬਾਹਰੋਂ। ਯਾਰ ਗੈਰ ਮਰਦ ਕਰਦੇ ਤੇਰੇ ਸਾਰੇ ਕੁਲੀਏ ਬੇਵਾ ਟੈਪ ਜੇ ਯਾਰ। ਹਾਂ ਕੱਢ ਵਿੱਚੋਂ ਗੈਰ ਮਰਦ। ਨਹੀਂ ਨਹੀਂ ਉਹ ਤੇ ਭਰੀ ਜਾਣੀ, ਉਹ ਤੇ ਮਿੰਟ ਚ ਉਹਨੇ ਲੈ ਆਉਣੀ ਭਰ ਕੇ। ਮੇਰੀ ਗੱਲ ਸੁਣ ਲੈ, ਕੋਈ ਵੱਡਾ ਦੱਸੋ। ਮੈਂ ਤੈਨੂੰ ਦੱਸਦਾ, ਹੁਣ ਮੈਂ ਭੁੱਲ ਗਿਆ। ਉਸਤਾਦ ਜੀ ਸੁਰਮੇਦਾਨੀ ਲੈ ਲੈਣੀ ਆ, ਉਹ ਚ ਲੱਸੀ ਰੜਕਣੀ। ਠੀਕ ਆ, ਸੁਰਮੇਦਾਨੀ ਚ ਯਾਰ ਸੁਰਮੇਦਾਨੀ ਲੈ ਕੇ ਨਾ ਮਾਚਸ ਦੀ ਤੀਲੀ ਦੇ ਥੱਲੇ ਛੋਟਾ ਜਿਹਾ ਲਾ ਕੇ ਉਹਦੀ ਲੱਸੀ ਰਿੜਕਣੀ। ਯਾਰ ਗੱਲ ਐ ਮੈਨੂੰ ਤਾਂ ਪਹਿਲਾਂ ਵੀ ਦੱਸਿਆ ਇੱਕ ਬੰਦਾ ਠੀਕ ਹੋਇਆ। ਹਾਂਜੀ ਯਾਰ ਦੱਸ ਨਾ ਯਾਰ ਇਹਨੂੰ ਯਾਰ। ਤੇ ਮੈਨੂੰ ਕਿੰਨੇ ਇੱਕ ਬਾਬੇ ਨੇ ਇੰਨੇ ਨਹੀਂ ਸਹੀ ਹੋਣਾ ਯਾਰ, ਕਿਉਂ ਟਾਈਮ ਜ਼ਾਇਆ ਕਰਨ ਦੇ ਤੁਸੀਂ? ਇਹਨੇ ਨਹੀਂ ਸਹੀ ਹੋਣਾ। ਤੈਨੂੰ ਨਹੀਂ ਦੱਸਿਆ ਬਾਬੇ ਨੇ? ਮੈਨੂੰ ਬਾਬਾ ਕਹਿੰਦਾ ਆ ਜਿਹੜੀ ਬੱਕਰੀ ਨੇ ਨਹੀਂ ਪਾਈ ਹੁੰਦੀ ਉੱਤੇ ਉਹ ਬਾਸਕੋਟ ਜੀ, ਉਹ ਆਹੋ ਝੋਲਾ ਜਿਹਾ। ਹਾਂ ਝੋਲਾ ਜਿਹਾ, ਕਹਿੰਦਾ ਤੂੰ ਉਹ ਪਾ ਕੇ ਨਾ ਟੇਕਨ 3 3 ਗੇਮਾਂ ਖੇਲੀਆਂ। ਕਹਿੰਦਾ ਤੂੰ ਠੀਕ ਹੋ। ਹੀਰੋ ਕਿਹੜਾ ਮਤਲਬ? ਜਿਹੜਾ ਮਰਜੀ ਕਹਿੰਦਾ ਤੂੰ ਪਹਿਲੇ ਹਾਜੀ ਹਾਂ ਤੇਰੇ ਨਹੀਂ ਨਹੀਂ ਉਹ ਦੂਸਰਾ ਖੁਸਰਾ ਮਤਲਬ। ਯਾਰ ਮੈਂ ਤੈਨੂੰ ਦੱਸਦਾ, ਆ ਵੇਖੀ ਸੌਖਾ ਤਰੀਕਾ ਸੁਣ ਮੇਰੀ ਗੱਲ। ਹਾਂਜੀ ਸਾਂ ਜਿਆ ਤੂੰ ਪਾਣੀ ਦਾ ਇੱਕ ਗਲਾਸ ਭਰ ਲੇਗਾ ਨਾ ਨਾਰਮਲ, ਭਰ ਲਾਂਗੇ ਕੋਈ। ਇੱਕ ਹੱਥ 'ਚ ਤੂੰ ਕਈ ਫੜ ਲੈਣੀ ਹਾਂਜੀ। ਹੈ ਜਾਂ ਕੋਈ ਫਰਸ਼ ਪੁੱਟਣ ਵਾਲਾ, ਇੱਕ ਹੱਥ 'ਚ ਤੂੰ ਇੰਜ ਪਾਣੀ ਦਾ ਗਲਾਸ ਫੜ ਲੈਣਾ, ਖਾਲੀ ਗਲਾਸ। ਖਾਲੀ ਭਰ ਤੂੰ ਪੁੱਟੀ ਜਾਣਾ ਸੜਕ ਨੂੰ, ਆਪ ਤੂੰ ਥੱਲੇ ਜਾਈ ਜਾਏਗਾ, ਐਂਡ ਤੇ ਪਾਣੀ ਨਿਕਲ ਆਏਗਾ ਥੱਲੇ, ਹਾਂਜੀ। ਤੇ ਉਹ ਵੀ ਥੱਲੇ ਜਾਣਾ ਨਾ, ਤੇ ਉਹ ਉੱਥੋਂ ਗਲਾਸ ਭਰ ਕੇ ਬਾਹਰ ਆ ਕੇ ਉਹਨੂੰ ਪੀ ਲਾ, ਤੂੰ ਠੀਕ ਹੋ ਜਾਏਗਾ। ਆ ਕੋਈ ਕੁਲੀਆ ਤੇ ਨਾ ਘਰ ਦੇ ਵਿੱਚ ਹੀ ਤੇਰਾ ਕੰਮ ਹੋ ਜਾਣਾ। ਹੋ ਜਾਣੀ ਗੈਸ ਖਤਮ ਹੋ ਜਾਣੀ। ਤੇ ਤੈਨੂੰ ਤੇਰੇ ਕਿੰਨੇ ਨੁਸਖੇ ਤੇਰੇ ਸਾਹਮਣੇ, ਜੇ ਤੇਰੀ ਸਮਝ ਯਾਰ ਜਿਹੜਾ ਤਰਬੇਲਾ ਡੈਮ ਨਹੀਂ ਹੈਗਾ, ਓਏ ਹੋਏ ਆਹੋ ਫਰੀਦ ਉਹੀ ਆ ਗਿਆ ਮੈਨੂੰ ਯਾਦ। ਬਹੁਤ ਸ਼ਿਫਾਈ ਉਹ ਸ਼ਿਫਾਈ ਆ ਗਿਆ ਮੈਨੂੰ ਯਾਦ ਏਦਾਂ ਹੀ। ਉਹਦੇ ਸਿੱਧੀ ਤੂੰ ਛਾਲ ਮਾਰ ਬਸ ਡੈਮ ਦੀ। ਬਸ ਆ ਗੈਰ ਮਰਦੀ ਆਵਾਜ਼ ਨਾ ਆਵੇ। ਯਾਰ ਇਹ ਕੱਢਦੇ ਉੱਥੇ ਆਪਣੇ ਵੀ ਨਹੀਂ ਆਣੀ ਕਿਸੇ ਦੀ। ਗੈਰ ਦੀ ਕਿੱਥੋਂ ਆਣੀ? ਰੈਡੀਏਟਰ ਨਹੀਂ ਹੁੰਦਾ ਗੱਡੀ ਦਾ। ਹਾਂ ਠੀਕ ਹੈ ਨਾ, ਉਹਦੇ ਤੂੰ ਮੁੰਜੀ ਬੀਜਣੀ ਐ ਕਰਕੇ ਉਹਦੇ ਪਾਣੀ
ਆਹੋ ਜੀ ਬੀਜ ਕੇ ਕੱਲ ਵੇ ਪਹਿਲਾਂ ਜਦੋਂ ਬੂਟੇ ਨਿਕਲ ਆਉਣ ਤੇ ਉਹ ਬੂਟਿਆਂ ਦੀ ਉਹਨੇ ਉਹ ਤੋਂ ਸ਼ਰਬਤ ਬਣਾ ਕੇ ਪੀ ਲੈਣਾ। ਸਮਝਾਓ ਕਿਤੇ ਸੌਖੇ ਯਾਰ ਤੇਰੇ ਇਹ ਮੈਂ ਕੀਤਾ ਸੀ ਇਦਾਂ ਦਾ ਨਹੀਂ ਉਹਦੇ ਨਾਲ। ਨਹੀਂ ਸਹੀ ਹੋਣਾ ਤੂੰ ਮੈਨੂੰ ਲੱਗਿਆ ਪਤਾ ਤੂੰ ਸਹੀ ਹੋਣਾ। ਮਾਰ ਦੀ ਮਾਰ ਤੂੰ ਚਲੋ ਯਾਰ ਉੱਥੋਂ ਵੱਡਾ ਛਾਪਰ ਲੈ ਜਾ, ਰੇਲਵੇ 'ਚ ਉਹਨਾਂ ਟ੍ਰੇਨ ਦੇ ਆਖਰੀ 2 ਡੱਬੇ ਪਵਾ ਲਿਆ ਉੱਥੇ ਛਾਪਰ 'ਚ। ਹਾਂ ਬਸ ਉਹ ਲਿਆ ਕੇ ਘਰ ਬੈਠਕ 'ਚ ਰੱਖ ਲਾ। ਹਾਂਜੀ ਢੰਗ ਨਹੀਂ ਟੰਗਣੇ ਨਹੀਂ ਉੱਥੇ ਰੱਖ ਲਾ ਟ੍ਰੇਨ ਦੇ ਡੱਬਿਆਂ 'ਚ। ਇੰਜ ਟ੍ਰੇਨ ਦਾ ਡੱਬਾ ਤੂੰ ਫੜਨਾ ਵਾ, ਥੱਲੇ ਜੱਗ ਰੱਖ ਲੈਣਾ ਵਾ, ਉੱਤੋਂ ਤੂੰ ਪਾਣੀ ਪਾਉਣਾ, ਉਹਦੇ ਵਿੱਚੋਂ ਰਗੜ ਕੇ ਥੱਲੇ ਜਾਏਗਾ, ਉਹ ਪਾਣੀ ਪੀ ਲਈ ਤੂੰ ਠੀਕ ਹੋ ਜਾਣਾ। ਆ ਵੀ ਠੀਕ ਸਹੀ ਜੀ ਨਾ ਇਹ ਕੁਲੀਏ ਨਾ ਮੈਨੂੰ ਚਲੋ ਜੀ ਹੁਣ ਤੇਰੇ ਆਸਾਨੀ ਹੋ ਗਈ। ਹੁਣ ਹੋ ਗਈ ਆ 72 ਗੱਡੀਆਂ ਦੀ ਸਾਈਡ ਤੇ ਇੱਕ ਮੱਖੀ ਮਿਲਦੀ 72 ਸੀਟਰ। ਹਾਂਜੀ ਠੀਕ ਹੈ 72 72 ਸੀਟਰ ਮੱਖੀ ਆ, ਉਹ ਲਿਆਉਣੀ ਵਾ ਤੂੰ। ਅੱਛਾ ਉਹਨੂੰ ਲਿਆ ਕੇ ਗੈਰ ਮਰਦੀ ਆਵਾਜ਼ ਨਾ ਪਵੇ ਉਸੇ ਘੜੇ 'ਚ ਤੂੰ ਬੈਠ। ਯਾਰ ਗੈਰ ਮਰਦ ਕੱਢ ਦੇ, ਗੈਰ ਮਰਦ ਅੱਲਾ ਮਾਫ ਕਰੇ। ਇਹ ਤੇਰੇ ਕੋ ਸਾਰੇ ਕੁਲੀਏ ਆਊਟ ਹੋ ਰਹੀ ਹੈ, ਕੋਈ ਸੀਕ੍ਰੇਟ ਨਹੀਂ ਹੈ ਯਾਰ ਡੇਰਿਆਂ ਤੇ ਵੱਡਾ ਮੰਜਾ ਨਹੀਂ ਪਿਆ ਹੁੰਦਾ ਵੱਡਾ, ਆਹ ਟੈਰਾਂ ਵਾਲਾ ਪਿਆ ਉਹ ਪੈਰਾਂ ਵਾਲਾ ਕਿਹੜਾ ਟਾਇਰਾਂ ਪੈਰਾਂ ਵੱਡੇ ਪਾਵਿਆਂ ਵਾਲਾ ਯਾਰ, ਪਿਆ ਹੁੰਦਾ 10 ਹਵੇਲੀਆਂ ਚ ਦਾ। ਉਹ ਤੂੰ ਵੱਡਾ ਮੰਜਾ ਲੈ ਆਉਣਾ ਵਾ ਠੀਕ ਆ, ਤੇ ਮਾਮੇ ਨੂੰ ਸੱਦ ਲੈਣਾ ਕੋਈ ਦੂਰ ਦਾ ਮਾਮਾ, ਉਹਨੂੰ ਭੁੰਜੇ ਭਾਗ ਉਹਦੇ ਸਿਰ ਤੇ ਮੰਜਾ ਰੱਖਣਾ ਮੁੱਦਾ, ਉਹ ਘਮਾਉਣਾ ਪੂਰੇ ਟੱਬਰ ਨੇ। ਉਹ ਯਾਰ ਮੁੰਡੇ ਨਾਲ ਨਹੀਂ ਹੋਣਾ। ਓਏ ਹੋ ਜਾਣਾ ਜਦੋਂ ਉਹਦਾ ਗੰਜਾ ਖੂਨ ਨਿਕਲਣ ਲੱਗ ਪਿਆ ਨਾ। ਅੱਛਾ ਤੂੰ ਏਦਾਂ ਕਰ ਰਿਪੋਰਟਾਂ ਲਿਆ ਕੇ ਦੇ, ਆਹੋ ਤੂੰ ਅਸੀਂ ਆਪਣੇ ਨਹੀਂ ਹਿਸਾਬ ਨਹੀਂ ਨਾਲ। ਯਾਰ ਬਾਂਸਰੀ ਲੈ ਲੈ, ਬਾਂਸਰੀ ਦੇ ਅੱਗੇ ਪਕਾਨਾ ਚੜਾ ਲਾ ਉਹ ਮੈਂ ਵੀ ਉਹ ਦੱਸਿਆ ਤੇ ਸੀ ਪਿੱਛੋਂ ਫੂਕ ਮਾਰਨੀ, ਜਦੋਂ ਫੁੱਲ ਜੇ ਤੈਨੂੰ ਆਰਾਮ ਆ ਜਾਣਾ। ਹਾਂਜੀ ਓਏ, ਇਦਾਂ ਗੈਸ ਨੂੰ ਗੈਸ ਹੀ ਕੱਟ ਹਾਂਜੀ ਅੱਛਾ ਇਹ ਮਸਲਾ ਕਿੱਥੋਂ ਸ਼ੁਰੂ ਹੋਇਆ, ਇਹਦੀ ਬੇਸਿਕ ਕੀ ਆ ਉਹ ਦੇਖੀ ਜਾਏਗੀ। ਸਾਰੇ ਇਲਾਜ ਛੱਡ ਦਿਓ, ਹਾਂ ਸਿੰਪਲ ਇੱਕ ਇਲਾਜ ਦੱਸ ਦਵਾਂ, ਕੁਛ ਨਹੀਂ ਤੂੰ ਕਰਨਾ, ਨਾ ਤੂੰ ਕੋਈ ਪੁੱਟਣਾ ਨਾ ਤੂੰ ਕੁਛ ਕਰਨਾ। ਮਹੱਲੇ 'ਚ ਕੋਈ ਐਸਾ ਬਜ਼ੁਰਗ ਜਿਹਦੇ ਦੰਦ ਡਿੱਗਣ ਵਾਲੇ ਹੋਣ, ਹਾਂਜੀ ਹਾਂਜੀ ਦੇਖਦੇ ਬਸ ਉਹਦੇ ਪਿੱਛੇ ਰਹਿਣਾ ਤੂੰ। ਉਹਦਾ ਦੰਦ ਜਿਹੜਾ ਆਪੇ ਹੀ ਦੰਦ ਡਿੱਗੇ, ਮਤਲਬ ਇੰਜ ਜਾਂ ਕਢਾਵੇ ਨਾ, ਬੈਠੇ ਬੈਠੇ ਉਹਦਾ ਦੰਦ ਡਿੱਗ ਪਵੇ, ਉਹ ਟਿਸ਼ੂ ਦੇ ਨਾਲ ਚੁੱਕ ਕੇ ਮੜਾ ਕੇ ਗਲੇ 'ਚ ਪਾ ਲਾ ਬਸ। ਓਏ ਤੇਰੇ ਗੈਸ ਵਾਲਾ ਮਸਲਾ ਸਾਰੀ ਜ਼ਿੰਦਗੀ ਲਈ ਹੱਲ ਹੋ ਜੂ। ਗਲੇ ਚ ਪਾ ਅੱਗੇ ਤੋਂ ਵੀ ਕਦੇ ਨਹੀਂ ਹੋਈ। ਚਲੋ ਜੀ ਇਹ ਫਾਈਨਲ ਵਾ। ਹੁਣ ਆਪਣਾ ਇਲਾਜ ਮੇਰਾ ਵੀਰ ਧਿਆਨ ਨਾਲ ਰਿਪੋਰਟਾਂ ਲੈ ਆਵੇਂ ਨਾ, ਤੇ ਮੈਂ ਤੈਨੂੰ ਸਿੱਧਾ ਦੱਸ ਦਿਆਂ ਭਮੱਕੜ ਤਲ ਕੇ ਖਾ, ਉਹਦੇ ਨਾਲ ਵੀ ਬੜਾ ਸੋਹਣਾ ਇਲਾਜ ਹੁੰਦਾ ਨਹੀਂ ਹੈ। ਫਰੀਦ ਉਹਦਾ ਗੁਰਦਾ ਹੋਰ ਮਸਲਾ। ਓਏ ਉਹ ਤੇ ਫਿਰ ਗੈਰ ਮਰਦ ਦੀ ਆਵਾਜ਼ ਪੈਣੀ ਤੇ ਫੇਰ ਹੋਣਾ ਮਗਰ ਜੇ ਤੇਰੇ ਨਹੀਂ ਬਣਦਾ। ਉਸਤਾਦ ਜੀ ਗੱਲ ਇਹ ਆ, ਮੇਦੇ ਦੀ ਗੈਸ ਦੀ ਜਿਹੜੀ ਪ੍ਰੋਬਲਮ ਹਰ ਬੰਦੇ ਨੂੰ ਹੁੰਦੀ ਆ, ਇਹਦਾ ਇੱਕ ਸਭ ਤੋਂ ਆਸਾਨ ਹੱਲ ਵਾਕ ਵਾ, ਜਿਹੜਾ ਸਹੀ ਸੀਰੀਅਸ ਵਾ ਵਾਕ। ਜੋ ਮੈਂ ਕਿਹਾ ਸੀ ਕਿ ਇੱਕ ਜਗ੍ਹਾ ਖਲੋ ਜਾਣਾ ਤੋਂ ਹਿੱਲਣਾ ਨਹੀਂ ਤੇ 10 ਕਦਮ ਚੱਲਣੇ। 10 ਕਦਮ ਚੱਲਣੇ, ਖਲੋਤੇ ਨੇ। ਜੇ ਉਹਦੇ ਨਾਲ ਕਿੱਦਾਂ ਵੀ ਚੱਲਣੇ ਮੈਨੂੰ ਦੱਸ ਦੇ। ਉਹ ਤੁਰ ਫਿਟੇ ਨੂੰ ਤੇਰਾ 10 ਕਦਮ ਖਲੋਤਾ ਨਹੀਂ ਚੱਲ ਸਕਦਾ ਤੂੰ। ਖਲੋਤਾ ਉਹ ਜਦੋਂ ਖਲੋ ਹੀ ਜਾਣਾ ਫਿਰ ਚੱਲਣਾ ਕਿਦਾਂ? ਆ ਪੈਪ ਫੜਾਈ ਯਾਰ ਇੱਕ ਮਿੰਟ, ਆ ਪੈਪ ਫੜਾ। ਪੈਪ ਰਹਿੰਦੇ ਹੋਏ ਗੈਰ ਮਹਿਰਮਾਨ ਨੇ ਪਾਇਆ ਪੈਪ ਤੂੰ ਫਰਾਨੇ। 10 ਕਦਮ ਨਹੀਂ ਤੇਰੇ ਕੋਲ ਚੱਲੇ ਜਾਂਦਾ, ਕਿੱਡਾ ਤੂੰ ਮਾੜਾ ਜਿੰਨਾ ਵਾ, ਤੇ ਫੇਰ ਵੀ ਤੂੰ। ਇੱਕ ਮਿਸਾਲ ਆ, ਮੇਰੀ ਗੱਲ ਸੁਣ, ਤੂੰ ਖੜਾ ਨਾ, ਹਾਂਜੀ ਤੂੰ ਮਾੜਾ ਜਿਹਾ ਅੱਗੇ ਹੋਇਆ, ਉੱਥੇ ਫੇਰ ਖਲੋ ਗਿਆ, ਕਿੰਨੇ ਕਦਮ ਹੋ ਗਏ? ਇੱਕ ਹੋ ਗਿਆ। ਹਾਂ ਤੇ ਫੈਸ ਇਦਾਂ ਦੱਸ ਚੱਲ। 10 ਕਦਮ ਅੱਛਾ ਚੱਲਣੇ ਇਦਾਂ ਤੁਰਨੇ ਆ? ਨਹੀਂ ਹਿੱਲਣਾ ਨਹੀਂ ਉੱਥੋਂ। ਆਓ ਵੇ ਹਿੱਲਣਾ ਵੀ ਨਹੀਂ। ਜੇ ਵੀ ਕੀ ਆ, ਮਰ ਚੱਲਾਂ ਵਾ, ਇੰਨਾ ਕਿ ਨਹੀਂ ਕਰ ਸਕਦਾ ਤੂੰ। ਬਿਮਾਰੀ ਲਈ ਕਰਨਾ ਪੈਂਦਾ ਯਾਰ ਹੋਰ ਭਰਾਵਾ। ਕੋਈ ਬਿਮਾਰੀ ਦਾ ਹੋਰ ਫਿਰ ਤੁਹਾਡੇ ਮਹੱਲੇ 'ਚ ਕੋਈ ਕੱਬਾ ਬੰਦਾ ਬਦਮਾਸ਼ ਟਾਈਪ ਰਹਿੰਦਾ ਵਾ? ਕੱਬਾ ਬਦਮਾਸ਼ ਟਾਈਪ ਜਿਹੜਾ ਬੰਦਾ ਮਾਰਦਾ ਹੋਵੇ, ਗੁੰਟਾ ਫੁੱਲ ਹੈ ਵਾ, ਹਾਂ ਉਹਦੇ ਸਾਹਮਣੇ ਜਾ ਕੇ ਕਹਿਣਾ ਏ ਪੁਸ਼ਪਾ, ਬਸ ਜੇ ਉਹਨੇ ਤੈਨੂੰ ਗੋਲੀ ਮਾਰਤੀ ਤੈਨੂੰ ਆਰਾਮ ਆ ਗਿਆ। ਯਾਰ ਇਹ ਤਾਂ ਮਰਨ ਬਣਾਉਣ ਦਾ ਇਲਾਜ ਦੱਸਣ ਲੈ ਇਹਨੂੰ ਤੁਸੀਂ। ਯਾਰ ਯਾਰ ਜ਼ਿੰਦਗੀ ਤੂੰ ਚਮਚੇਕਾਂ ਦਾ ਭੁਰਤਾ ਬਣਾ। ਕੀ ਚਮਚੀ ਰਿਕਾ ਹਾਂ ਉਬਾਲ ਲੈਣੀ ਆ, ਉਹਦਾ ਭੁਰਤਾ ਬਣਾ ਕੇ ਕੁੜਤਾ। ਅੱਛਾ ਮੈਂ ਕਹਿੰਦਾ ਕੁੜਤਾ। ਆਹੋ ਉਹ ਜਿਹੜਾ ਬਣਾਇਆ ਵੀ ਸੀ ਉਹ ਨਿਆਮੋ ਉਹ ਤੈਨੂੰ ਵੀ ਮੈਂ ਖਵਾਇਆ ਸੀ, ਤੂੰ ਕਿਹਾ ਮੇਰੀ ਧੁੰਨੀ ਉੱਪਰ ਰਹਿੰਦੀ ਥੋੜੀ ਜੀ, ਆਹ ਮੈਨੂੰ ਪਤਾ, ਬਿਲਕੁਲ ਸੈੱਟ ਕਰਾਇਆ ਮੈਂ। ਉਹ ਜਿਗਰ ਦਾ ਮਸਲਾ ਵੀ ਉਹਦੇ ਨਾਲ ਠੀਕ ਹੋ ਹਾਂਜੀ, ਗਿਆ। ਮੇਦਾ ਉਹ ਗੈਸ। ਚਮਚੜਿਕਾਂ ਦਾ ਭੁਰਤਾ ਪਾਗਲਾ, ਤੇਰੇ ਜਾਹਲਾ, ਤੈਨੂੰ ਕਿੰਨੇ ਸਮਝਾਉਣਾ? ਅੱਛਾ ਦਰਦ ਵੀ ਸਹੀ ਹੋ ਜੂਗੀ? ਸਾਰਾ ਕੁਝ ਹੀ ਠੀਕ ਹੋ ਜਾਣਾ ਵਾ, ਹੋਰ ਤੈਨੂੰ ਫਿੱਟੇ ਮੂੰਹ ਤੇਰਾ ਇਹਨੂੰ ਮਾਰ ਕੁਛ ਹੈ ਯਾਰ ਨਹੀਂ ਯਾਰ, ਗੈਸ ਤੋਂ ਇਲਾਵਾ ਤੇ ਨਹੀਂ ਨਾ ਕੁਛ ਗੈਸ ਹੁੰਦੀ ਤੇ ਦਰਦ ਹੁੰਦੀ। ਦਰਦ ਹੁੰਦੀ ਯਾਰ ਸਾਊਥ ਅਫਰੀਕਾ ਸਟੇਟ ਏਜੰਸੀ ਦਾ ਬਾਥਰੂਮ ਧੋਣਾ ਤੈਨੂੰ ਆਰਾਮ ਆ ਜਾਣਾ। ਕਿਹਦਾ? ਪ੍ਰਾਪਰਟੀ ਡੀਲਰ ਦੇ ਦਫ਼ਤਰ ਦਾ ਕਿਸੇ ਦਾ ਵੀ ਬਾਥਰੂਮ ਧੋਦੇ ਆਰਾਮ ਆ ਜਾਣਾ। ਅੱਛਾ ਮੇਰੀ ਗੱਲ ਸੁਣ, ਹਾਂਜੀ ਜਿਹੜੀ ਤੈਨੂੰ ਬਹੁਤ ਪਸੰਦ ਫਿਲਮ ਆ, ਹਾਂਜੀ ਜਿਹੜੀ ਤੂੰ ਮਤਲਬ ਬਹੁਤ ਤੈਨੂੰ ਪਸੰਦੀਦਾ ਫਿਲਮ ਆ, ਹਾਂਜੀ ਸਾਹਮਣੇ ਲਾ ਕੇ ਮੂੰਹ ਇੱਧਰ ਕਰ ਲੈਣਾ, ਜਦੋਂ ਫਿਲਮ ਮੁੱਕੇਗੀ ਤੈਨੂੰ ਆਰਾਮ ਆ ਜਾਏਗਾ। ਉਹ ਲੈ ਉਹ ਵੈਸਟ ਇੰਡੀਜ਼ ਦਾ ਹਕੀਮ ਹੈ ਇੱਕ, ਹੁਣ ਵੀ ਕਹਿ ਹੁਣ ਵੈਸਟ ਇੰਡੀਜ਼ ਦਾ ਹਕੀਮ ਆ ਲੁੰਗੀ ਲਿਸਟਨ। ਲੁੰਗੀ ਲਿਸਟਨ ਠੀਕ ਆ, ਉਹਦੇ ਕੋਲ ਜਾਣਾ ਵਾ ਪਾਇਆ ਪ੍ਰਤਾਪ ਨਗਰ ਨੁੱਕਰ ਤੇ ਜਿਹੜਾ। ਹਾਂਜੀ ਉਹਨੇ ਇੱਥੇ ਲਈ ਦੁਕਾਨ ਕਿਰਾਏ ਤੇ ਕਾਰਨਰ ਤੇ। ਅੱਛਾ ਫੇਰ ਅੱਗੇ ਫੇਰ ਕੀ? ਯਾਰ ਫੇਰ ਕੀ ਕੋ ਜਾ ਤਾਂ ਸਹੀ, ਪਹਿਲੇ ਪੁੱਛਤਾ ਸੀ ਇਲਾਜ ਮੈਨੂੰ, ਫੇਰ ਮੈਨੂੰ ਕੀ ਪਤਾ ਕੋ ਜਾਊਂਗਾ ਮਿਲੂੰਗਾ ਤੇ ਫੇਰ ਤੈਨੂੰ ਤਾਂ ਅਸੀਂ ਹਕੀਮ ਤੈਨੂੰ ਮੈਂ ਦੱਸਿਆ ਹਕੀਮ ਦੱਸਣ ਦਿਆਂ। ਦਾ ਪਾਗਲ। ਓਏ ਜਾਹਲਾ ਮਾਸੀ ਦੇ ਸਕੇ 2 ਮੁੰਡੇ ਲੈ ਲੈ ਨਾਲ, ਮਰਿਆ ਕੁੱਤਾ ਲੈ ਕੇ ਬੈਂਕ 'ਚ ਸੁੱਟਣਾ। ਬੈਂਕ ਚ? ਆਹੋ ਗੈਰ ਮਰਦ ਦੀ ਆਵਾਜ਼ ਕਰ ਯਾਰ ਗੈਰ ਮਰਦ ਕਰਦੇ ਤੇਰਾ ਹਰ ਕੁਲੀਆ ਮੈਂ ਕਰਾਂ। ਕੈਰਮ ਬੋਰਡ ਦੀਆਂ ਗੋਟੀਆਂ ਲੈਣ ਗਿਆ ਵਾ, ਨਾਮ ਭੁੱਲ ਗਿਆ, ਕਹਿੰਦਾ ਕਲਵੰਜੀ ਦੇ ਦਿਓ। ਇਹਨੂੰ ਫੜ
ਹਾੜੇ ਨੂੰ ਕੈਰਮ ਬੋਰਡ ਕਲਵੰਜੀ ਉਹ ਕਲਵੰਜੀ ਨਹੀਂ ਕਿ ਉਹ ਖਾਈ ਦੀ ਆ ਯਾਰ, ਕਿੱਡੀ ਮਹਿੰਗੀ ਆਈਟਮ ਆ, ਉਹ ਕੈਰਮ ਬੋਰਡ ਨੇ ਗੋਲੀਆਂ ਬਣਾ ਦਿੱਤੀਆਂ। ਯਾਰ ਦੋ ਖੁਸਰੇ ਕੱਲ ਆਰਾਮ ਨਾਲ ਮੈਂ ਕਮਰ ਨੂੰ ਬੁਲਾ ਲੈਣਾ ਆਰਾਮ ਨਾਲ ਇਹਨੂੰ ਕਿਸੇ ਬੰਦੇ ਨੇ ਨਗ ਦਿੱਤਾ ਜੀ, ਤੇ ਉਹ ਜਿਹੜਾ ਨਹੀਂ ਹੁੰਦਾ ਅੰਜੀਰ ਉਹਦੇ ਵਿੱਚ ਮੜਾ ਕੇ ਪਾਇਆ। ਤੇ ਆਹੋ, ਤੇ ਮੈਂ ਕਿਹਾ ਨਹੀਂ ਉਹ ਲੱਗੀ ਬਸ ਚੱਲ। ਕਰਦੇ ਸ਼ੋ ਯਾਰ ਦੋ ਖੁਸਰੇ ਛਿੱਤਰ ਮਾਰਨ ਦੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਈਦ ਮੁਬਾਰਕ ਵਾਲੀ ਕਾਪੀ ਸੁੱਟ ਗਿਆ। ਲੈ ਤੋ ਖੈਰ ਮੁਬਾਰਕ ਕਹਿੰਦੇ ਚੱਕਣ ਦੇ, ਖੈਰ ਮੁਬਾਰਕ, ਖੈਰ। ਯਾਰ ਮੈਂ ਤੈਨੂੰ ਸਹੀ ਤਰੀਕਾ ਦੱਸਾਂ, ਹਾਂਜੀ ਸਹੀ ਤਰੀਕਾ, ਸਹੀ ਜਿੱਥੋਂ ਤੂੰ ਰਿਪੋਰਟਾਂ ਕਰਾਈਆਂ ਨਾ ਉੱਥੋਂ ਸਵੇਰੇ ਦਵਾਈ ਲੈ ਲੈ ਬਸ। ਐ ਕੁੜੀਆ ਉਹ ਤੇ ਇਹੀ ਤਾਂ ਸਮਝਾਉਂਦੇ ਤੈਨੂੰ। ਸਾਜੇ ਤੁਸੀਂ ਜਾਨ ਛਡਾ ਰਹੇ ਹੋ, ਕੀ ਹੋ ਗਿਆ? ਜੇ ਤੁਹਾਡੇ ਇੱਕ ਨੁਸਖੇ ਨਾਲ ਆਰਾਮ ਆ ਜਾਏਗਾ ਦੱਸ ਦਿਓ ਵਿਚਾਰੇ ਨੂੰ। ਹਾਂਜੀ ਯਾਰ ਮੈਂ ਹੁਣ ਨੁਸਖਾ ਮੇਰੇ ਕੋਲ ਹੈਗਾ, ਲੇਕਿਨ ਇਹਦੇ ਕੋਲ ਹੋਣਾ ਨਹੀਂ। ਨਹੀਂ ਉਹਦੇ ਨਾਲ ਇਹਦੇ ਸਿਰ ਦੇ ਪੈਰਾਂ ਤੋਂ ਲੈ ਕੇ ਤੇ ਪੈਰਾਂ ਦੇ ਵਾਲਾਂ ਤੱਕ ਹਰ ਚੀਜ਼ ਠੀਕ ਹੋ ਜਾਏਗੀ। ਓਕੇ, ਪੈਰਾਂ ਦੇ ਵਾਲਾਂ ਤੱਕ, ਪੈਰਾਂ ਦੇ ਹੈਂਡਲ ਵਾਲਾਂ ਤੱਕ ਕਰੇ ਨੇ ਉਹ ਤੇਰੇ ਲਈ। ਉਹ ਯਾਰ ਸਿਰ ਦੇ ਨੋਵਾਂ ਤੋਂ ਲੈ ਕੇ ਪੈਰਾਂ ਦੇ ਵਾਲਾਂ ਤੱਕ ਇਹਦੀ ਹਰ ਸ਼ੈ ਓਕੇ ਹੋ ਜਾਏਗੀ। ਕਹਿੰਦਾ ਸਾਡੇ ਘਰ ਨਾ ਕਾਤਲ ਸਾਈਕਲ ਆ, ਮੈਂ ਗਿਆ ਤੇ ਟੋਕੇ ਤੇ ਪੈਡਲ ਲਾਏ। ਕਾਤਲ ਸਾਈਕਲ ਯਾਰ ਯਾਰ ਇਹ ਕਿਹੜਾ ਕੰਮ ਕਾਤਲ ਮਤਲਬ ਕਾਤਲ ਸਾਈਕਲ ਕਿਹੜੇ ਕੰਮ ਲੱਗਾ ਤੂੰ ਯਾਰ? ਮੈਂ ਤੈਨੂੰ ਇੱਕ ਗੱਲ ਕੀ ਸਮਝਾਵਾਂ। ਸਮਝਾਤੀ ਤੂੰ ਯਾਰ? ਟੋਕੇ ਤੇ ਪੈਡਲ ਯਾਰ ਇਹ ਕਾਤਲ ਸਾਈਕਲ ਤੇ ਬੜੀ ਸੋਹਣੀ ਕਾਠੀ ਲਾਈ ਤੇ ਪੱਠੇ ਕੁੱਤਰਦੇ ਉਹਦੇ ਤੇ ਐਂ ਉੱਤੇ ਬਹਿ ਕੇ। ਯਾਰ ਫਰੀਦ ਹੈ ਕਿ ਬਕਵਾਸ ਨਾ ਯਾਰ ਅਸੀਂ ਪਾਗਲ ਇਹ ਕਿਹੜੇ ਟਾਈਮ ਤੋਂ ਵੇਖਿਆ? ਯਾਰ ਬਾਤ ਕਿਦੋਂ? ਕਰ। ਮੈਂ ਕਦੋਂ ਵੇਖਿਆ? ਮੈਂ ਤਾਂ ਤੈਨੂੰ ਮਿਲਿਆ ਨਹੀਂ, ਮੈਂ ਤੈਨੂੰ ਮਿਲਿਆ ਜ਼ਿੰਦਗੀ ਪਹਿਲੀ ਰਹੀ ਹੈ, ਮੈਂ ਤੈਨੂੰ ਵੇਖਿਆ ਹੀ ਨਹੀਂ, ਮੈਂ ਤੈਨੂੰ ਕੀਤਾ ਹੀ ਨਹੀਂ। ਇਹ ਸਿਰਫ ਇੱਕ ਵਾਰੀ ਆਇਆ ਸੀ ਜਦੋਂ ਉਹ ਕਾਤਲ ਸਾਈਕਲ ਨਹੀਂ ਟੋਕਾ ਜਨਮ ਲੱਗਾ। ਮੈਂ ਤੈਨੂੰ ਕਿਹਾ ਅੱਛਾ ਹੁਣ ਉਹਦਾ ਫਿਰ ਉਹਨੂੰ ਇਦਾਂ ਹੀ ਮਰਨ ਛੱਡ ਦਈਏ, ਮਰਨਾ ਉਹਦਾ ਕੁਛ ਨਾ ਕਰੀਏ। ਜੀ ਇਹ ਤੇ ਹੁਣ ਮਰਨੋਂ ਬਚਣ ਡਿਆ ਵਾ। ਅਸੀਂ ਕੀ ਕਰੀਏ? ਸੁੱਕੀ ਨਹਿਰ ਤੇ ਬਹਿ ਕੇ ਉੱਤੇ ਕਵਾਲੀ ਕਰ ਹਾਂਜੀ ਆਰਾਮ ਸਕੂਨ ਨਾਲ। ਯਾਰ ਦੋ ਮੱਝਾਂ ਲੈ ਲਾ, ਉਹਨਾਂ ਤੇ ਰਬੜ ਚੜਾ ਕੇ ਨਾ ਕੰਨ ਦੇ ਵਿੱਚ ਫਸਾ ਲਾ। ਜਦੋਂ ਦਾ ਬੈਠਾ ਨੇ ਪਹਿਲੀ ਗੱਲ ਸਹੀ ਠੀਕ ਹੈ, ਖੱਬੇ ਕੰਨ ਚ ਫਸਾ ਲਾ, ਇਧਰੋਂ ਤੇਰੀ ਗੈਸ ਨਿਕਲ ਜਾਣੀ। ਕਰਾਟੇ ਵਾਲੀ ਵਰਦੀ ਪਾ। ਅੱਛਾ ਉਹ ਫਿਰ? ਠੀਕ ਆ, ਹਾਂ 3 ਘੰਟੇ ਧਮਾਲ ਪਾਉਣੀ ਤੂੰ ਪਾ। ਕਰਾਟੀਆਂ ਵਾਲੀ ਹਾਂ ਢੋ ਲੱਗੇ ਅੱਛਾ ਫਿਰ ਲੰਘ ਜੂਗੀ ਕਹਿ। ਯਾਰ ਠੀਕ ਹੋ ਜਾਊਗੀ ਤੇਰਾ ਸੋਚਣ ਮੈਂ ਤੈਨੂੰ ਦੱਸਦਾ ਯਾਰ, ਜਦੋਂ ਬੈਂਕ ਦੀ ਆਖਰੀ ਡੇਟ ਨਹੀਂ ਹੁੰਦੀ ਤੇ ਲਾਈਨ ਲੱਗੀ ਹੁੰਦੀ ਆ, ਹਾਂ ਤੇ ਬਗੈਰ ਬਿੱਲ ਬੁੱਲ ਤੋਂ ਨਾ ਲਾਈਨ ਦੇ ਐਂਡ ਤੇ ਖਲੋ ਜਾਣਾ। ਜਦੋਂ ਘੰਟੇ ਡੇਢ ਘੰਟੇ ਬਾਅਦ ਧੁੱਪੇ, ਜਦੋਂ ਘੰਟੇ ਬੜਾ ਤੇਰੀ ਵਾਰੀ ਆਵੇ, ਨਿਕਲ ਕੇ ਫਿਰ ਪਿੱਛੇ ਖਲੋ ਜਾਣਾ। 41 ਦਫਾ ਤੋਂ ਇਦਾਂ ਕਰਨਾ ਵਾ, ਤੇਰੀ ਗੈਸ ਦੂਰ ਹੋ ਜਾਏਗੀ। ਓਏ ਯਾਰ ਕਿਉਂਕਿ ਜਰਗਾਨ ਹੋ ਜਾਣਾ ਗੈਸ ਦੂਰ। ਯਾ ਇੱਕ ਗੱਲ ਆ, ਟ੍ਰੇਨ ਦੀ ਪਟੜੀ ਤੇ ਜੋ ਨਾਸ਼ਤਾ ਲਾ ਲੇਗਾ ਤੂੰ ਮਰ ਜਾਏਗਾ। ਮਰ ਜਾਣਾ। ਕੁਛ ਨਹੀਂ ਹੋਣਾ, ਮਰ ਜਾਏਗਾ। ਨਹੀਂ ਓਪੋ ਦਾ ਮੋਬਾਈਲ ਲੈ ਕੇ ਨਾ ਉਹਦਾ ਆਖਰੀ ਉਹ ਮਟੇ ਦੇਣਾ। ਸਮਝ ਆ ਗਈ? ਪਿੱਛੇ ਕੀ ਰਹਿ ਗਿਆ? ਪੋਪੋ ਪੋਪੋ ਨਹੀਂ ਉਹ ਮਟੇ ਦੇਣਾ ਆਖਰੀ। ਹਾਂਜੀ ਉਹ ਮਟੇ ਦੇਣਾ, ਪਿੱਛੇ ਰਹਿ ਗਿਆ ਓਕੋ। ਓਏ ਪੋ ਰਹਿ ਗਿਆ ਸਿਰਫ। ਪੋ ਰਹਿ ਗਿਆ। ਹਾਂਜੀ ਓਪ ਓਪ ਰਹਿ ਗਿਆ। ਓਪ ਪਹਿਲਾਂ ਇਹ ਵੀ ਮਟੇ ਦੇਣਾ। ਕੀ ਰਹਿ ਗਿਆ ਪਿੱਛੇ? ਓਪ ਕੀ ਰਹਿ ਗਿਆ? ਇਹਨੇ ਠੀਕ ਹੋਣਾ। ਫੇਰ ਠੀਕ ਹੋ ਕੋਈ ਥਾਨ ਦੱਸੋ ਨਾ ਤੁਸੀਂ ਵੀ ਕਿਹੜੀ ਕੀ ਦੱਸਾਂ? ਕੁਲੀਆ ਕੋਈ ਚਲਗੋਦੇ ਲੈ ਲੈਣੇ, ਚਲਗੋਦੇ। ਅੱਛਾ ਠੀਕ ਆ, ਪਾਊਡਰ ਨਾਲ ਭਰ ਲੈਣੇ ਉਹ। ਪਾਊਡਰ ਕਿਹਦੇ ਨਾਲ? ਨਾਲ? ਪਾਊਡਰਾਂ ਨਾਲ। ਧੌਣ ਵਾਲੇ ਪਾਊਡਰ ਨਾਲ। ਉਹ ਯਾਰ ਬੱਚੇ ਬੀਬੀ ਪਾਊਡਰ ਨਹੀਂ, ਬਿੱਲੀ ਵਾਲਾ, ਆਹੋ ਉਹਦੇ ਨਾਲ ਭਰ ਲੈਣੇ ਜਨਾਬ। ਓ ਯਾਰ ਨਾ ਦੱਸੀ ਮੁੰਡਾ ਤੇ ਮਾਰ ਦਿੱਤਾ ਸੀ ਇਹਦੀ ਵਜ੍ਹਾ ਤੋਂ। ਚਲੋ ਉਹਦਾ ਜਿਹੜਾ ਫਸ ਗਿਆ ਸੀ। ਸਹੀ ਤਾਂ ਹੋਣਾ ਨਹੀਂ ਚਾਹੁੰਦਾ ਉਹ, ਇਹੀ ਦੱਸਣਾ ਉਹਨੂੰ ਯਾਰ। ਇਹਦੇ ਨਾਲ ਧੱਫੜ ਨਿਕਲ ਆਂਦੇ ਆ, ਇਹ ਨਹੀਂ ਸਹੀ। ਮੈਂ ਨਹੀਂ ਕਹਿੰਦਾ ਵੈਸੇ ਭਾਈ ਐਵੇਂ। ਯਾਰ ਸਿੱਧਾ ਕੇਲਾ ਲੈਣਾ ਤੂੰ, ਇੱਕ ਬਿਲਕੁਲ ਸਿੱਧਾ ਇੰਜ ਹੋਵੇ, ਇੰਜ ਨਾ ਹੋਵੇ ਕਿਸੇ ਪਾਸੇ। ਅੱਛਾ ਵਿੰਗਾ ਨਾ ਹੋਵੇ, ਹਾਂ ਕੇਲਾ ਯਾਨੀ ਬਿਲਕੁਲ ਐ ਸੋਟੀ ਟੈਪ ਹੋਵੇ, ਢੇਡ ਹੋਵੇ। ਹਾਂਜੀ ਬਸ ਉਹ ਲੈ ਕੇ ਉਹਨੂੰ ਵਿੰਗਾ ਕਰ ਲਾ। ਸਹੀ ਹੋ ਜਾ। ਤੇ ਗੈਰ ਮਰਦ ਦੀ ਆਵਾਜ਼ ਨਾ ਪਵੇ। ਯਾਰ ਅੱਬਾ ਜੀ ਜਿੰਦੇ ਨੇ, ਹਾਂ ਤੇਰੇ ਅੱਬਾ ਜੀ ਜਿੰਦੇ ਨੇ। ਤੇ ਕੁਰਕਰੇ ਪਾਪੜ ਖਾਂਦੇ ਯਾਰ ਤੂੰ ਹਾਕੀ ਲੈ ਲੈਣੀ, ਹਾਕੀ ਉਹਦੇ ਤੇ ਲਾਰਜ ਪੀਜ਼ਾ ਰੱਖ ਲੈਣਾ ਐਂ ਕਰਕੇ, ਤੇ ਉਹ ਡਿਗੇ ਨਾ ਤੇ 3 ਘੰਟੇ ਚ ਲਾਹੌਰ ਪਹੁੰਚਣਾ ਉਹਦੇ ਨਾਲ। ਨਹੀਂ ਇਹ ਰੇਲ ਗੱਡੀ ਚ ਥੋੜਾ ਅੱਗੇ ਕਰਕੇ ਰੱਖ ਲੇਗਾ ਨਾ ਜਿੱਥੇ ਇੰਜ ਹੁੰਦੀ ਆ, ਉੱਥੋਂ ਨਹੀਂ ਡਿੱਗੇਗਾ। ਫਸ ਜਾਏਗਾ। ਹਾਂ ਉੱਥੋਂ ਨਹੀਂ ਡਿਗੇਗਾ। ਨਹੀਂ ਯਾਰ ਵਾਲ ਸਾਹਿਬ ਦੇ ਮੈਂ ਸ਼ੁਗਲ ਕੀਤਾ, ਵਾਲ ਸਾਹਿਬ ਜਿੰਦੇ ਨੇ। ਹਾਂਜੀ ਹੈ ਉਹ ਮਾਸ਼ਾਅੱਲਾ ਯਾਰ। ਚੁੱਪ ਕਰਕੇ ਨਾ ਮੈਂ ਤੈਨੂੰ ਦੱਸਣਾ ਉਹਨਾਂ ਦਾ ਗਲ ਘੁੱਟ ਦੇ। ਨਹੀਂ ਕੁਲੀਆ ਨਾ ਯਾਰ ਯਾਰ। ਯਾਰ ਉਹ ਏਡੇ ਏਡੇ ਨਾ ਉਹ ਪੀਸ ਮਿਲ ਜਾਂਦੇ ਨੇ ਲਸਣ ਦੇ। ਹਾਂ ਠੀਕ ਹੈ ਏਡੇ ਏਡੇ। ਲਸਣ ਦੇ ਤੋੜ ਕੇ ਮਿਲ ਜਾਂਦਾ। ਸਾਡੇ ਇਲਾਕੇ 'ਚ ਹੀ ਮਿਲਦੇ ਭਾਈ। ਸਾਡੇ ਤੇ ਮਾਸ਼ਾਅੱਲਾ ਸਾਡੇ ਤੇ ਏਡੇ ਵੱਡੇ ਹੁੰਦੇ, ਉਹ ਲੈ ਹੀ ਨਹੀਂ ਜਾਂਦੇ। ਐ ਜਿਹੜੇ ਸਿਰ ਤੁਹਾਡੇ ਇਲਾਕੇ 'ਚ ਹੀ ਮਿਲਦੇ। ਸਰ ਨਹੀਂ, ਉਹ ਦੇਸੀ ਲਸਣ ਦੇ ਪੀਸ ਹੁੰਦੇ ਨੇ। ਐ ਡੜਾ ਹਾਂਜੀ ਦੇਸੀ ਲਸਣ ਦਾ ਪੀਸ ਹੁੰਦਾ ਵਾ। ਇਹ ਜਿਹਨੇ ਲਸਣ ਫੜਿਆ ਉਹ ਵੀ ਨਾਲ ਨਾਪ ਰਿਹਾ। ਫਿੱਟੇ ਨੂੰ ਅੱਬੂ ਨੂੰ ਨਾ ਦੇਸੀ ਲਸਣ ਦਾ ਪੀਸ ਦੇਣਾ, ਗਿਫਟ ਕਰਾਉਣਾ, ਪੈਕ ਕਰ ਲੈਣਾ। ਠੀਕ ਹੈ, ਗੈਰ ਮਰਦ ਦੀ ਆਵਾਜ਼ ਨਾ ਪਵੇ ਯਾਰ ਗੈਰ ਮਰਦ ਕਰਦੇ ਹਾਂ ਯਾਰ, ਤੇਰਾ ਸਹੀ। ਪਤਾ ਕੀ ਗੈਰ ਆ? ਮਰਦ ਅੱਲਾ ਮਾਫ ਕਰੇ। ਮਾਰਦੇ ਉਦੋਂ ਤੂੰ ਉਦੋਂ ਦਾ ਲੱਗਾ ਤੇ ਬਾਹਰ ਉਹਦੇ ਹਾਂਜੀ ਆ ਨਹੀਂ ਕਰੀਦਾ ਉਹ ਮਿੰਟ ਤੋਂ ਬਾਅਦ ਤੈਨੂੰ ਡਰਾਈ ਜਾਣਾ, ਮੈਨੂੰ ਖਿੱਚਣ ਲੱਗ ਪਈ। ਇਹਦੇ ਨਾਲ ਤਾਂ ਮੈਨੂੰ ਬਾਬੇ ਨੇ ਕਿਹਾ ਉਹ ਸਹੀ ਸੀ, ਕਹਿੰਦਾ ਤੂੰ ਪਿੰਕ ਰੰਗ ਦੀ ਸੁਰਖੀ ਲੈਣੀ ਆ, ਉਹ ਲੈ ਕੇ ਕਹਿੰਦਾ ਤੂੰ ਬਦਮਾਸ਼ ਦੀ ਜੇਬੀ ਚ ਪਾ ਦੇਣੀ ਸਾਈਡ ਵਾਲੀ।
ਕਹਿੰਦਾ 3 ਘੰਟੇ ਬਾਅਦ ਤੇਰੀ ਗੈਸ ਠੀਕ ਹੋਈ। ਬਦਮਾਸ਼ ਦੀ ਜਿਵੇਂ ਹਾਂ ਬਦਮਾਸ਼ ਲੱਭ ਕੇ ਕੋਈ ਬੜੀ ਗੱਲ ਉਹ ਸਹੀ ਕੁੜੀਆਂ ਦੱਸ ਤੂੰ ਯਾਰ ਗੂੰਦ ਕਤੀਰਾ ਲੈ ਕੇ ਨਾ ਆ ਵੇਖ ਗੋਲ ਕਤੇਰਾ ਵਾ ਲੈਣਾ, ਗੂੰਦ ਕਤੀਰੇ ਦਾ ਗੋਲ ਉਹਦੇ ਵਿੱਚ ਗੂੰਦ ਕਤੀਰਾ ਛਿੜਕ ਦੇਣਾ ਵਾ। ਅਗਰ ਇੱਕ ਵੀ ਦਾਣਾ ਬਾਹਰ ਡਿੱਗਿਆ ਤੇ ਨਵੇਂ ਲੈਣਾ ਦੁਬਾਰਾ। ਜਦੋਂ ਸਾਰੇ ਦਾਣੇ ਵਿੱਚ ਆ ਗਏ ਉਹਨਾਂ ਦੇ ਉੱਤੇ ਬਹਿ ਕੇ ਨਾ ਕੀਸੀ ਕਰਨੀ ਹੈ, ਠੀਕ ਹੋ ਜਾਣਾ। ਯਾਰ ਤੂੰ ਤਾਮਲੀ ਫਿਲਮ ਬਣਾਉਣੀ ਹੈ ਜਿਹ ਚ ਨਸੀਬੋ ਦੇ ਗਾਣੇ ਹੋਣ। ਕਿਹੜੀ ਨਸੀਬੋ ਦੇ ਠਹਿਰ ਜਾ, ਹੈਲੋ ਕੀ ਤਾਮਲੀ ਫਿਲਮ? ਤਾਮਲੀ ਫਿਲਮ ਤਾਮਰੀ ਇੱਕ ਮਿੰਟ ਡੈਡੀ ਯਾਰ ਓਏ ਤਾਮਲੀ ਜਾਦੂਗਰ ਮੈਨੂੰ ਬਤਾ ਦੇ। ਮੈਂ ਸਾਜੀ ਨੂੰ ਇਹਦਾ ਨਾ ਪਹਿਲਾਂ ਵੀ ਨੁਸਖਾ ਗਲਤ ਨਿਕਲਿਆ ਤਾਮਲੀ ਫਿਲਮ ਨਸੀਬੋ ਤੇਰੇ ਫਿੱਟੇ ਮੂੰਹ ਤੇਰਾ ਤਾਮਲੀ ਹੁਣ ਨਾ ਮਾਰੀ। ਅੱਛਾ ਬਸ ਇੰਨੀ ਗੱਲ ਸੀ। ਹਾਂ ਤੇ ਉਹ ਗਲਤ ਹੈ ਨਾ ਉਸਤਾਦ ਜੀ। ਵੇਖੋ ਉਹ ਤੋਰੀ ਜਿਹੜੀ ਹੁੰਦੀ ਹੈ 9 ਫੁੱਟ ਲੰਬੀ, ਉਹ ਤੋਰੀ ਇੱਥੋਂ ਲੱਗ ਕੇ ਉਹ ਕੰਧ ਨਾਲ ਲੱਗ ਜਾਣੀ ਹੈ। ਉਹ ਤੋਰੀ ਲੈ ਲੈ, ਉਹ ਅੱਬਾ ਜੀ ਦੇ ਕੋਲ ਲਾਈ ਤੇ ਉਹਨੂੰ ਤੋਰੀ ਜਾ ਅੱਗੇ। ਯਾਰ ਸ਼ਾਹਰੁਖ ਖਾਨ ਦਾ ਨੰਬਰ ਲੱਭ ਲਾ ਕਿਤੋਂ, ਉਹਦੇ ਨੰਬਰ ਤੇ ਤੂੰ ਬੇਨਜ਼ੀਰ ਇਨਕਮ ਵਾਲਾ ਮੈਸੇਜ ਕਰ ਦੇ। ਅਗਰ ਉਹ ਤੈਨੂੰ ਰਿਪਲਾਈ ਕਰ ਦੇਵੇ ਤੈਨੂੰ ਆਰਾਮ ਆ ਜਾਏ। ਬਰਾਬਰ ਸਹੀ ਹੈ। ਬਾਤ ਠੀਕ ਹੈ ਯਾਰ ਹਾਂ ਇਹ ਠੀਕ ਹੈ ਨਾ ਯਾਰ ਇੰਨੇ ਤੇ ਫਿਰ ਕੀਤਾ ਨਹੀਂ ਕੀਤਾ ਉਹ ਤੂੰ ਗੈਰ ਮਹਰਮ ਕੱਢੂਗਾ ਵਿੱਚੋਂ ਤੇ ਫੇਰ ਹੀ ਨਹੀਂ ਠਹਿਰ ਜਾ ਯਾਰ, ਠਹਿਰ ਇੱਕ ਜਾ। ਮਿੰਟ ਇੱਕ ਸਾਈਡ ਤੇ ਘਿਓ ਲਾ ਕੇ ਰੋਟੀ ਪਕਾ ਲੈਣੀ ਨਰਮ ਜੀ, ਤੇ ਉਹਦੇ ਭੋਰੇ ਕਰਕੇ ਨਾ ਟਵਿੱਟਰ ਵਾਲੀ ਚਿੜੀ ਨੂੰ ਪਾ ਦੇਣੇ ਆ। ਜੇ ਉਹ ਖਾ ਗਈ ਤੇ ਤੈਨੂੰ ਆਰਾਮ ਉਹ ਯਾਰ ਆ ਵੀ ਗੱਲ ਸਹੀ। ਯਾਰ ਗਾਲਾਂ ਵਾਲਾ ਟਵਿੱਟਰ ਵਾਲੀ ਮੈਸੇਜ ਜਿਹੜੀ ਬਦਲਤੀ ਉਹਨਾਂ ਨੇ। ਆਹੋ ਉਸਤਾਦ ਜੀ ਐਕਸ ਕਰਤਾ ਹਾਂਜੀ ਗਾਲਾਂ ਵਾਲਾ ਮੈਸੇਜ ਲਿਖ ਕੇ ਬੁੜੇ ਨੂੰ ਠੰਡ ਕਰ ਦੇ। ਡਾਇਰੈਕਟ ਕੱਢ ਉਹ ਦਿੱਤਾ। ਯਾਰ ਉਹ ਨੋ ਨੰਬਰ ਤੋਂ ਕਰੇ ਨਾ ਡੈਡ ਕੋਲ ਥੱਪੜ ਪੈਣੇ ਯਾਰ ਇਦਾਂ ਫਿਰ ਫਰੀ ਕੋ ਸਹੀ ਆ ਯਾਰ ਬਦਤਮੀਜ਼ੀ ਚਲੋ ਦਾ ਫਿਰ ਨੰਬਰ ਆਖਰੀ ਗੱਲ ਆ, ਮੈਂ ਤੈਨੂੰ ਉਸਤਾਦ ਜੀ ਖਿਲੌਣਿਆਂ ਵਾਲੀ ਦੁਕਾਨ ਤੇ ਚੱਲ ਜਾਣਾ, ਉੱਥੋਂ ਗੁੱਡੀਆਂ ਲੈ ਲੈਣੀਆਂ। ਗੁੱਡੀਆਂ ਸਾਰੀਆਂ ਘਰ ਲੈ ਆਉਣੀਆਂ 5-7 ਗੁੱਡੀਆਂ, ਉਹਨਾਂ ਨੂੰ ਜਾ ਕੇ ਪੈਂਪਰ ਲਾ ਦੇਣੇ ਗੁੱਡੀਆਂ ਛੋਟੀਆਂ ਗੁੱਡੀਆਂ ਬੱਚੀਆਂ ਦੀਆਂ। ਛੋਟੀਆਂ ਬੱਜੀਆਂ, ਤੇ ਦਾੜ ਥੱਲੇ ਇੱਟ ਰੱਖ ਲੈਣੀ। ਦਾੜ ਥੱਲੇ ਇੱਟ ਰੱਖ ਲੈਣੀ ਤੇ ਪੁੱਠਾ ਲਮਕ ਜਾਣਾ। ਠੀਕ ਹੈ ਜੀ। ਉੱਥੇ ਨਾਲ ਜੂਸ ਪੀਣਾ ਤੁਸੀਂ ਅੰਬ ਦਾ। ਠੀਕ ਤੇ ਹੈ। ਗੈਰ ਮਰਦ ਦੇ ਨਾਲ ਖੁੱਲ ਕੇ ਗੱਲ ਕਰਨੀ। ਕੋਸ਼ਿਸ਼ ਕਰ ਕੱਢ ਯਾਰ ਅੱਛਾ ਇਹਨੂੰ ਤੂੰ ਨੁਸਖੇ ਨੂੰ ਕਰਨਾ ਵਾ ਜੂਨ ਜੁਲਾਈ ਦੇ ਵਿੱਚ, ਹਾਲੇ ਸਾਲ ਠਹਿਰ ਜਾ। ਇਹ ਤੇਰੀ ਸਾਰੀ ਜ਼ਿੰਦਗੀ ਦਾ ਨੁਸਖਾ ਹੀ। ਮੈਂ ਥਾਲ ਮੈਨੂੰ ਹੁਣ ਚਾਹੀਦਾ ਮੇਰੇ ਗੈਰ ਯਾਰ ਇੱਕ ਗੁਬਾਰਾ ਲੈਣਾ ਤੂੰ, ਹਾਂਜੀ ਲੇਕਿਨ ਗੁਬਾਰਾ ਉਹ ਲੈਣਾ ਜਿਹਦਾ ਮੂੰਹ ਐਡਾ ਕੁ ਖੁੱਲਾ ਹੁੰਦਾ ਵਾ। ਹਾਂਜੀ ਉਹਨੂੰ ਤੂੰ ਫਲਾ ਕੇ ਪਾੜਨਾ ਵਾ, ਜੇ ਪਾੜ ਗਿਆ ਤਾਂ ਨਾਮ ਆ ਜੇ। ਓਏ ਆ ਵੀ ਠੀਕ ਇਦਾਂ ਹੀ ਨਿਕਲਣੀ ਗੈਰ। ਇਦਾਂ ਨਿਕਲ ਹਾਂ ਇਦਾਂ ਇਹ ਵੇਖ ਲਈ ਭਲਾ ਏਦਾਂ ਹੀ ਨਿਕਲ ਵੇਖਿਆ, ਮੈਨੂੰ ਪਤਾ ਸੀ। ਹਾਂ ਇਹ ਤੇਰੀ ਗੈਰ। ਇਹ ਸਿੱਧੇ ਆਰਾਮ ਨਾਲ ਸਿੱਧੇ ਇਲਾਜ ਨਾਲ ਨਹੀਂ ਇਹਨੂੰ ਸਮਝ ਯਾਰ ਤੂੰ ਗੁਬਾਰਾ ਲੈਣਾ ਵਾ, ਉਹਦੇ ਚ ਪਹਿਲਾਂ ਹਵਾ ਭਰਨੀ ਆ, ਮੁੜ ਕੇ ਉਹਨੂੰ ਐ ਨਿਚੋੜਨਾ ਜਿਹੜੀ ਤੇਰੇ ਹਵਾ ਨਾਲ ਛਿੱਟੇ ਪਏ ਨਾ ਵਿੱਚ, ਉਹ ਤੂੰ ਕੱਢ ਦੇਣੇ ਬਾਹਰ। ਤੇਰੀ ਗੈਸ ਯਾਰ ਤੂੰ ਡਾਇਨਾਸੌਰ ਚੱਲ ਲੈਣਾ। ਕੋਈ ਗੱਲ ਨਹੀਂ, ਇਹ ਵੀ ਕਰਕੇ ਦੇਖ ਲਈ, ਇਹ ਵੀ ਦੇਖ ਲਈ ਜੇ ਕਿਤੇ ਫਰਕ ਪਿਆ। ਡਾਇਨਾਸੌਰ ਲੱਭਣਾ ਤੂੰ ਇੱਕ। ਉਹ ਭਾਈ ਡਾਇਨਾਸੌਰ ਹੁੰਦਾ ਯਾਰ ਕਹਿੰਦਾ ਜੰਗਲ ਡਾਇਨਾਸੌਰ ਲੱਭਣਾ ਤੂੰ ਇੱਕ। ਠੀਕ ਆ ਉਹ ਤੋਂ ਲੈ ਆਏ ਆ। ਉਹਨੂੰ ਉਹਦੇ ਕਬੂਤਰਾਂ ਦੀ ਕਿਹੜਾ ਉਹਨੂੰ ਇੰਜ ਖੇਡਣਾ। ਕਬੂਤਰਾਂ ਦੇ ਅੰਡਿਆਂ ਤੇ ਭਾਲਣਾ ਉਹਨੂੰ। ਉਹ ਯਾਰ ਇਹ ਨਹੀਂ ਸਹੀ ਕੋਈ ਯਾਰ ਇੱਕ ਮਿੰਟ ਯਾਰ ਕਾੜੂ ਡਾ ਭਾਈ। ਵੱਡਾ ਅੰਡਾ ਉਹਨੇ ਤਿਲਕ ਤੇ ਰਹਿਣਾ ਉੱਤੋਂ। ਇਹ ਕਬੂਤਰਾਂ ਦੇ ਆਂਡੇ ਤੇ ਡਾਇਨਾਸੌਰ ਬਿਠਾਣਾ ਤੇ ਆਂਡਾ ਵੀ ਵੱਡਾ ਕਰ ਬਗੈਰ ਤਾਂ ਆਂਡਾ ਵੀ ਵੱਡਾ ਕਰ। ਅੱਛਾ ਉਹਨੇ ਧਾਈ ਦਾ ਇੱਕ ਮਿੰਟ। ਚਲ ਤੁਸੀਂ ਕੋਈ ਇਲਾਜ ਦੱਸਣਾ। 10 ਫਰੀਦ ਕੋਈ 10000 ਪੱਕਾ 10,000 ਇਲਾਜ ਫਰੀ ਦਾ। ਦੱਸਣਾ ਜ਼ਰਾ ਗੈਰ ਮਹਰਮ ਵੀ ਪਾ ਜਿੱਦਾਂ ਮਰਜੀ ਕੋਈ ਰੋ ਦੱਸਣਾ ਫਰੀਦ ਸਾਹਿਬ ਤੁਸੀਂ ਵੀ ਇਲਾਜ ਜ਼ਰਾ ਇੱਕ ਸਾਈਡ ਤੋਂ ਹੀ ਜ਼ਰਾ। ਹਾਂਜੀ ਜਵੈਣ ਲੈ ਕੇ ਤੇ ਉਹ ਪਾ ਕੇ 7 ਅਪ ਦੇ ਵਿੱਚ ਤੇ ਉਹ ਪੀ ਲੈ ਬਸ ਠੀਕ ਹੈ। ਨਹੀਂ ਫੱਕੀ ਉਹ ਜਿਹੜੇ ਪਹਿਲੇ ਦੱਸ ਰਹੇ ਸਾਂ ਉਹ। ਆ ਨਹੀਂ ਇਹ ਜਵੈਣ ਦੇ ਨਾਲ ਮੜੀ ਨਹੀਂ ਪੱਕੀ। ਓਹੋ ਉਹ ਦੂਜੇ ਜਿਹੜੇ ਪਹਿਲੇ ਦੱਸ ਰਹੇ ਸੀ। ਗੈਸਟੋਫਿਲ ਲੈ ਲਵੇ। ਨਹੀਂ ਜਿਹੜੇ ਪਹਿਲੇ ਨਹੀਂ ਆਪਾਂ ਦੱਸ ਰਹੇ, ਉਹ ਜਿਹੜੇ ਉਹਦੇ ਸ਼ਿਕੰਜਵੀ ਦਾ ਬੂਟਾ ਗੈਰ ਮਹਿਰਮ ਉਹ ਕਰੀ ਜ਼ਰਾ ਕੋਈ ਕਰੀ। ਉਹ 200 ਦਾ ਭੋਰਨਾ ਹਾਂ 200 ਦਾ ਭੋਰਨ ਵਾਲਾ ਇਦਾਂ ਦਾ ਕੋਈ ਦੱਸੀ। ਯਾਰ ਹਕੀਮ ਸਾਹਿਬ ਕੋਲ ਹੀ ਚਲ ਜਾ ਚੁੱਪ ਕਰਕੇ। ਆ ਵੇਖੋ ਉਦੋਂ ਦਾ ਫਿਰ ਕਿਉਂ ਆਪ ਹਕੀਮ ਬਣਿਆ? ਉਦੋਂ ਦਾ ਕਿਉਂ ਆਪ ਹਕੀਮ ਬਣਿਆ? ਚੱਲ ਯਾਰ ਨਹੀਂ ਕੋਈ ਇਲਾਜ ਪੱਕਾ ਦੱਸੋ ਯਾਰ ਇਦਾਂ ਨਹੀਂ ਫਰੀ ਦਾ। ਚਲੋ ਨਾ ਹੀ ਤੂੰ ਕਰਨਾ ਨਹੀਂ ਹੈਗਾ ਯਾਰ। ਇਦਾਂ ਤੇ ਮੈਨੂੰ ਉਹ ਬਾਬੇ ਨੇ ਕਿੰਨੇ ਹੀ ਦੱਸੇ, ਮੈਨੂੰ ਕਹਿੰਦਾ ਤੂੰ ਨਾ ਮੋਮਬੱਤੀ ਜੇਬੀ ਚ ਪਾ ਲੈਣੀ। ਇੱਕ ਬੰਦੇ ਨਾਲ ਤੇਰਾ ਇਲਾਜ ਹੋ ਜਾਣਾ ਜੀ, ਇੱਕ ਬੰਦੇ ਨਾਲ। ਸੁਣ ਲਾ ਭੁੱਲ ਜਾਂਦਾ ਸੁਣ ਲਾ। ਦੱਸ ਅੱਜ ਇਹਦੀ ਸਿਗਟਾਂ ਦੀ ਡੱਬੀ ਤੇ ਪੈਰ ਨਹੀਂ ਬਣਿਆ, ਉਹਦੇ ਕੋਲੋਂ ਠੁੱਡ ਖਾ ਲੈ ਤੈਨੂੰ ਫਰਕ ਨਾ ਪਿਆ ਮੈਨੂੰ ਫੜ ਲਿਆ। ਉਹ ਇਹਨਾਂ ਦੇ ਪਿੰਡ ਦਾ ਹੀ ਯਾਰ ਕਿਹਨਾਂ ਦੇ? ਕਾਲੂ ਦੇ ਉਹ ਨਹੀਂ ਉਹ ਮੇਰੇ ਪਿੰਡ ਦਾ। ਅੱਛਾ ਮੈਂ ਗੱਲ ਪਿੰਡ ਸੁਣ ਦਾ ਲਾ ਨਹੀਂ ਯਾਰ, ਕਜ਼ਨ ਰਿਸ਼ਤੇਦਾਰ ਆ ਯਾਰ ਉਹ ਯਾਰ ਗੋਲਡੀ ਵਾਲੇ ਨੇ ਨਾ ਇਹਦੇ ਮੂੰਹ ਦੀ ਤਸਵੀਰ ਲਾਤੀ, ਉਹ ਲੋਕਾਂ ਨੇ ਦੇਖੀ, ਉਹਨਾਂ ਨੇ ਕਿਹਾ ਯਾਰ ਪਹਿਲੀ ਸਹੀ ਸੀ, ਪੈਰ ਵਾਲੀ ਠੀਕ ਸੀ। ਆਹ ਤੇ ਖੀਰ ਹੀ ਕਰ ਦਿੱਤੀ ਇਹਨਾਂ ਨੇ। ਹੁਣ ਤੇ ਪੀਣ ਨੂੰ ਨਹੀਂ ਦਿਲ ਕਰਦਾ। ਦੇਖੋ ਬੰਦੇ ਹਟਾ ਦਿੱਤੇ ਨੇ। ਮੈਂ ਕਹਿੰਦਾ ਐਸਾ ਤੋਂ ਹਟ ਗਏ। ਅੱਛਾ ਉਹ ਜਿਹੜੀ ਨਹੀਂ ਪੈਰ ਖਰਾਬ ਵਾਲੀ ਤਸਵੀਰ, ਉਹ ਆਪਣੇ ਪਰਸ 'ਚ ਤਸਵੀਰ ਦੀ ਜਗ੍ਹਾ ਤੇ ਲਾਈ। ਯਾਰ ਛੱਡ ਤੂੰ ਬਚਣਾ ਕਿ ਨਹੀਂ, ਜ਼ਿੰਦਗੀ ਯਾਰ ਬੜੀ ਪਿਆਰੀ ਹੁੰਦੀ। ਤੇਰੇ ਨਹੀਂ ਕੁਲੀਏ ਉਹ ਗੱਲ ਤਾਂ ਸੁਣ ਲਾ ਆਖਰੀ ਗੁੱਲਿਆ ਪਸੰਦ ਆਇਆ ਠੀਕ ਆ। ਕਿਤੇ ਚਾਈਨੀਜ਼ ਨੂੰ ਨਾ ਗੁਜਰਾਵੇ ਗਾਣਾ ਸੈਂਡ ਕਰਨਾ WhatsApp ਤੇ।
ਉਹ ਯਾਰ ਇਹਦੇ ਨਾਲ Chinese ਪਹਿਲਾਂ ਵੀ ਉਹਨੂੰ ਕੋਈ ਫਰਕ ਨਹੀਂ ਪਿਆ ਐਵੇਂ ਝੂਠੇ ਯਾਰ ਤਾਏ ਦੇ Chinese ਮੁੰਡੇ ਨੂੰ ਨੂੰ ਕਹਿਣਾ ਵਾ ਸਾਦਕਾਬਾਦ ਵਾਲੇ ਫੁੱਫੜ ਦੇ ਕੋਲ ਜਾਣਾ ਉਹਦੇ ਲੱਕ ਤੇ 2 ਮੌਕੇ ਨੇ ਉਹ ਮੌਕੇ ਪਟਾ ਲੈਣੇ ਤੇ ਸ਼ਾਪਰ 'ਚ ਮਸਦਾ ਪਾ ਲੈਣਾ ਇਹੀ ਮੈਂ ਇੰਤਜ਼ਾਰ ਕਰ ਰਿਹਾ ਕਿ ਮੌਕੇ ਪਟਾ ਕੇ ਛਾਪਰ ਚ ਕੌਣ ਪਾਉਂਦਾ ਇਹ ਦੱਸ ਉਸਤਾਦ ਜੀ ਜਰਮਨ ਬੱਜੀ ਤੇ ਜਰਮਨੀ ਮਾਰੀ ਉਸਤਾਦ ਜੀ ਜਰਮਨੀ ਮਾਰੀ ਉਸਤਾਦ ਜੀ ਕਸਮ ਓਏ ਨਾ ਕਰੀ ਤੂੰ ਭਾਈ ਨਾ ਕੀ ਦੱਸ ਹੁਣ ਗੁਲੀਏ ਨਾ ਓਏ ਇਸ ਮੈਂ ਤੂੰ ਕੀ ਸਮਝਦਾ ਮੈਂ ਭੁੱਲ ਗਿਆ ਸੀ ਮੈਂ ਇਸੇ ਇੰਤਜ਼ਾਰ 'ਚ ਬੈਠਾ ਸੀ ਬੇਟੇ ਉਹ ਸਾਂ ਹੁੰਦੀ ਜਿਹੜੀ ਵੱਜ ਕੇ ਨਹੀਂ ਉਹ ਹੁੰਦੀ ਤੂੰ ਵੀ ਸੋਚ ਲੈ ਕੁਛ ਮੈਂ ਉਸਤਾਦ ਜੀ ਉਹਨੂੰ ਤਾਂ ਬਚਾਣਾ ਤੂੰ ਚੰਗਾ ਇਲਾਜ ਸੋਚ ਲਾ ਟਿਕਟਾਂ ਦੇ ਡੱਬੇ ਲਈ ਤੇ ਦੁਕਾਨਦਾਰ ਨੂੰ ਕਹਿੰਦਾ ਇਹਦਾ ਪੈਰ ਬਣਿਆ ਦਾ ਨੰਬਰ ਹੈਗਾ ਕਹਿੰਦਾ ਕਿਉਂ ਕਹਿੰਦਾ ਨੂੰ ਫੋਨ ਕਰਕੇ ਕਹਿੰਦਾ ਨੋ ਵੀ ਕੱਟ ਲਿਆ ਕਰ ਮਾਮਾ ਤਿੱਦਾ ਪੈਰ ਓਏ ਯਾਰ, ਮਾਰੋ ਯਾਰ ਓਏ ਗੱਲ ਸੁਣ ਉਰੇ ਨੋ ਗੱਲ ਓਏ ਉਰੇ ਆ ਉਹਨੇ ਨਹੀਂ ਵੈਸੇ ਉਰੇ ਆ ਦੱਸ ਹੁਣ ਕੋਈ ਇਲਾਜ ਜੇ ਤੇਰੇ ਇਹ ਜਿਹੜੇ ਮਸਲੇ ਹੱਲ ਹੋ ਜਾਣ ਮੈਂ ਉਹ ਰਿਪੋਰਟਾਂ ਦੇ ਦੂੰਗਾ ਨਾ ਰਿਪੋਰਟਾਂ ਤੋਂ ਮੈਂ 1 ਮਿੰਟ ਦੇ ਵਿੱਚ ਤੈਨੂੰ ਠੀਕ ਕਰ ਦਾਂ ਉਹ ਯਾਰ ਇਦਾਂ ਦੇ ਮੈਨੂੰ ਕਿੰਨੇ ਹੀ ਦੱਸੇ ਤੇ ਇਲਾਜ ਉਹ ਬਾਬੇ ਯਾਰ ਜਦੋਂ ਛਾਪਰ ਇਦਾਂ ਨਾ ਸੱਟ ਨਹੀਂ ਲੱਗਦੀ ਆ ਹੁਣ ਲੱਗੇਗੀ ਕੀ ਪਾ ਲਿਆ ਜੀ ਵਿੱਚ ਵੇਪ ਵੇਪ ਵਿੱਚ ਪਾ ਲੈ ਉਸਤਾਦ ਜੀ ਉਸਤਾਦ ਜੀ ਇਹਨੇ ਲਾਸ਼ਾਂ ਗੰਦ ਦੇ ਮਰੇ ਠਹਿਰ ਆ ਵੇਪ ਆ ਇਹ ਹੁਣ ਜਦੋਂ ਤੇਰਾ ਪੈਣਾ ਨਾ ਪਈ ਉਸਤਾਦ ਜੀ ਨਾ ਫ੍ਰੀ ਯਾਰ ਕੋਈ ਪੱਕਾ ਇਲਾਜ ਦੱਸ ਯਾਰ ਝਾੜੂ ਲੀਲਾ ਝਾੜੂ ਗੈਸ ਬਸ ਜੀ। ਗੈਸ ਦਾ ਮੈਂ ਓਏ ਕਿਹੜਾ ਪੱਕਾ ਲਾ ਸਿੱਖਾਂ ਵਾਲੀ ਮੈਜਿਕ ਖਾ ਜਾ ਪੱਕਾ ਇਲਾਜ ਸਾਲਿਆਂ ਤੈਨੂੰ ਕਿਹੜਾ ਦੱਸ ਦਈਏ ਕੋਈ 76000 ਤੈਨੂੰ ਇਲਾਜ ਦੱਸਦੇ ਤੈਨੂੰ ਆਰਾਮ ਹੀ ਨਹੀਂ ਆ ਰਿਹਾ ਕੋਈ ਮਕੂਲ ਜਿਹਾ ਇਲਾਜ ਮਕੂਲ ਜਿਹਾ ਦੱਸਣ ਦੇ ਆ ਮੈਂ ਪੱਲੀਫ ਦਾ ਹਲਵਾ ਖਾ 2 ਮਿੰਟਾਂ ਨੂੰ ਤੇਰੇ ਤੇ ਇਦਾਂ ਦੇ ਤੇ ਮੈਨੂੰ ਬਾਬੇ ਨੇ ਯਾਰ- ਕਿਹਨੇ ਦੱਸੇ ਉਹ ਬਾਬਾ ਕਹਿੰਦਾ ਤੂੰ ਨਾ ਘੜੀ ਦਾ ਸੈੱਲ ਜਿਹੜਾ ਉਹ ਮੂੰਹ ਚ ਪਾ ਲੈਣਾ ਰਾਤ ਹੋਤਾ ਕਹਿੰਦਾ ਤੂੰ ਇੱਥੇ ਬਾਹਰ ਕਹਿੰਦਾ ਤੂੰ ਨਾ ਗੱਟ ਵਾਲੇ ਪਾਰਕ ਚ ਅੱਧਾ ਘੰਟਾ ਪੂਰਾ ਫਿਰਨਾ ਕਹਿੰਦਾ ਤੇ ਜਦੋਂ ਬਜ਼ੁਰਗ ਬਾਬੇ ਦੀ ਨਹੀਂ ਮੰਨਦੇ ਤਾਂ ਸਾਡੀ ਕਿੱਥੋਂ ਮੰਨਦੇ ਮੈਂ ਕਿਹਾ ਤੁਹਾਡਾ ਗੁਲੀਆ ਚੱਲ ਜੇ ਕੋਈ ਯਾਰ ਇੱਕ ਤੁਹਾਡੇ ਜਾ- ਯਾਰ ਚੈਨ ਗੁੱਪੀ ਲਾ ਕੇ ਟਮਾਟਰ ਪੁੱਟ ਦਮੀ ਯਾਰ ਝਾੜੂ ਹੈ ਤੁਹਾਡੇ ਘਰ ਹੈ ਝਾੜੂ ਫੁੱਲ ਝਾੜੂ ਹਰ ਦੂਸਰਾ ਬਾਂਸੀ ਬਾਂਸੀ ਨਹੀਂ ਤੀਲਾਂ ਵਾਲਾ ਹਾਂਜੀ ਉਹ ਨਹੀਂ ਉਹਨੂੰ ਲੈ ਲੈਣਾ ਵਾ ਅੱਛਾ ਇਹ ਮੰਨੋ ਦਿਓ ਅੱਛਾ ਮੈਂ ਕੋ ਜਰਮਨ ਸ਼ਾ ਮਾਰ ਤੇ ਦੇ ਬੁੱਲਾਂ 'ਚ ਫਸਾ ਕੇ ਨਾ ਤੇ ਇਧਰੋਂ ਲੈਟਰ ਲਾ ਕੇ 2 ਕਸ਼ ਖਿੱਚਣੇ ਤੇ ਨੱਕ ਥਾਣੀ ਧੂਆ ਕੱਢਣਾ ਵਾ ਹਾਂ ਤੂੰ ਇਹਦੇ ਨਾਲ ਹੀ ਤੇਰੀ ਗੈਸ ਬਾਹਰ ਯਾਰ ਤੂੰ ਦਵਾਖਾਨਾ ਬਣਾ ਦਵਾਖਾਨਾ ਆਪਣਾ ਸਾਥੀ ਉਹਦਾ ਨਾਂ ਰੱਖ ਮਿਸਟਰ ਬੀਨ ਦਵਾਖਾਨਾ ਇਹ ਕੀ ਗੱਲ ਸੀ ਯਾਰ ਉਹਨੂੰ ਦਵਾਖਾਨਾ ਨਹੀਂ ਉਹਨੂੰ ਦਵਾ ਆਪ ਨੂੰ ਚਾਹੀਦੀ ਆ ਦਵਾਖਾਨਾ ਓਏ ਜਾ ਯਾਰ ਇਹਨੇ ਸਹੀ ਹੋਣਾ ਇਹਨੇ ਸਾਨੂੰ ਵੀ ਪਾਗਲ ਯਾਰ ਕਰ ਦੇਣਾ ਮੇਰੇ ਨਾਲ ਯਾਰ ਅੱਧੀ ਕੁ ਗੈਸ ਹੁਣ ਰਹਿ ਫਿਰ ਇਦਾਂ ਕਰ ਡੱਬ ਨਾਲ ਮੂਲੀ ਲਾ ਕੇ ਨਾ ਤੂੰ ਬੰਨ ਲੈਣੀ ਟੇਪ ਲਾ ਡੱਬ ਨਾਲ ਮੂਲੀ ਲਾ ਉਹਦੇ ਕੇ ਨਾਲ ਗੈਸ ਵੱਧਦੀ ਹੁੰਦੀ ਨਹੀਂ ਉਸਤਾਦ ਜੀ ਇਹਨੇ ਕਿਹੜਾ ਕੀਤਾ ਸੀ ਮੈਂ ਕੁਲੀਆ ਇਹ ਡੱਬ ਨਾਲ ਇਹ ਮੂਲੀ ਬਿਲਕੁਲ ਸਹੀ ਕਹਿੰਦੇ 에어ਪੋਰਟ ਤੇ ਜਾ ਕੇ ਉਲਟੀ ਕਰਨੀ ਅੱਛਾ ਉਹ ਮੂਲੀ ਬੰਨ ਕੇ ਵਿੱਚ ਕੋ ਖੀਰਾ ਖੂਰਾ ਤੇ ਨਹੀਂ ਸਿਰਫ ਮੂਲੀ ਬੰਨ ਕੇ 에어ਪੋਰਟ ਤੇ ਜਾ ਕੇ ਉਲਟੀ ਕਰਨੀ ਤੇ ਕਿਸੇ ਗੈਰ ਮਰਦੀ ਆਵਾਜ਼ ਨਾਲ ਆਪਦੀ ਉਹ ਇੱਕ ਮਿੰਟ ਫੇਰ ਕਰੋਨਾ 'ਚ ਜਾਈਏ ਤਾਂ ਫਲੈਟਾਂ ਬੰਦ ਹੋਣੀਆਂ ਗੈਰ ਮਹਰਮ ਯਾਰ ਕੱਢ ਯਾਰ ਨਹੀਂ ਗੈਰ ਮਰਨ ਦਾ ਤੇ ਯਾਰ ਉਹਦੇ ਕੁੜੀ ਨਾਲ ਤੇਰੇ ਸਾਰੇ ਸਹੀ ਅੱਛਾ ਆਹ ਜਿਹੜਾ ਇਹ ਜਿਹੜੀਆਂ ਬਿਮਾਰੀਆਂ ਸੀ ਤੈਨੂੰ ਇਲਾਜ ਦੱਸੇ ਨੇ ਇਹ ਗੱਲ ਗੌਰ ਨਾਲ ਕਿਤੇ ਸੁਣੀ ਜਾਵੇ ਨਾ ਉਸਤਾਦ ਜੀ ਵਾਕਈ ਅੰਡਿਆਂ ਦੇ ਬੂਟੇ ਹਾਂਜੀ ਦੁੱਧ ਸੋਡੇ ਦੇ ਕੀ ਉਹ ਭੋਰੇ। ਪੀਸ ਲੈਣਾ ਭੋਰੇ ਇਹ ਚੀਜ਼ਾਂ ਕਿਤੇ ਵੀ ਤੈਨੂੰ ਦੁਨੀਆ ਤੇ ਕਿਸੇ ਹੋਰ ਫਾਰਮੈਟ ਤੇ ਨਹੀਂ ਲੱਭਣਗੀਆਂ ਨਹੀਂ, ਚਾਹੂੰ ਦੱਸ ਉਹ ਮੈਨੂੰ ਬਾਬੇ ਨੇ ਇੱਕ ਹੋਰ ਦੱਸਿਆ ਕੁੜੀ ਕੀ ਉਹ ਕਹਿੰਦਾ ਤੂੰ ਪਿੰਕ ਰੰਗ ਦੇ ਨਾਲ ਲੈਂਸ ਲਾ ਲੈਣੀ ਲੈਂਸ ਲਾ ਕੇ ਕਹਿੰਦਾ ਤੂੰ ਸੀਲ ਕੁੱਕਰ ਨੂੰ ਨਾ ਫੂਕਾਂ ਮਾਰਨੀਆਂ ਕਰੂਲੀਆਂ ਜਿਹੜੀਆਂ ਹੁੰਦੀਆਂ ਉਹਦੇ ਮੂੰਹ ਤੇ 3 ਕਹਿੰਦਾ ਤੂੰ ਤੇ ਆਪਣਾ ਕੀ ਲੈਂਸ ਲਾ ਭਾਈ ਮੈਂ ਨਹੀਂ ਬਾਬੇ ਦਾ ਕੁਲੀਆ ਮੈਂ ਲੈਂਸ ਲਾ ਕੇ ਆਹੋ ਸੀਲ ਕੁਕਨ ਆਹੋ ਕਹਿੰਦਾ ਅੱਛਾ ਲੈਂਸ ਦਾ ਕੀਤਾ ਲੱਗੇ ਪਤਾ ਨਹੀਂ ਇਹ ਬਾਬੇ ਨੂੰ ਪਤਾ ਹੋਊ ਭਾਈ ਉਹ ਯਾਰ ਇਹ ਕਿਹੜਾ ਬਾਬਾ ਤੂੰ ਤੇ ਯਾਰ ਆਪ ਬਹੁਤ ਵੱਡਾ ਕੀ ਉਹਨੇ ਉਹ ਬਾਬੇ ਨੇ ਮੈਨੂੰ ਆਪ ਗਿਆ ਯਾਰ ਫਰੀ ਤੋਂ ਮੈਨੂੰ ਮਾਰ ਦਿੰਦੇ ਆ ਲੈ ਹਾਂ ਇੱਕ ਉਹਨੇ ਇੱਕ ਹੋਰ ਗੁਲੀਆ ਕਹਿੰਦਾ ਤਸੀਬਾ ਦਾ ਸੈੱਲ ਲੈ ਲੈਣਾ ਕਿਹੜਾ ਕਿਹੜਾ ਤਸੀਬਾ ਦਾ ਨਹੀਂ ਸੈੱਲ ਓਏ ਆਉਂਦੀਆਂ ਤਸੀਬਾਂ ਨਾਲ ਕਰੀ ਉਹ ਹੀ ਜਿਹੜਾ ਉਹ ਲਾ ਤਸੀਬਾ ਹਸਨ ਦਾ। ਉਹ ਕਹਿੰਦਾ ਤੂੰ ਨਾ ਉਤਲੀ ਜੇਬ ਚ ਪਾ ਲੈਣਾ ਅੱਛਾ ਉਹ ਪਾ ਕੇ ਕਹਿੰਦਾ ਕੁੱਤਾ ਵੇਖਣਾ ਸੁੱਤਾ ਕਹਿੰਦਾ ਉਹਦੀ ਪੁੱਛਲ ਤੇ ਤੂੰ ਪੈਰ ਰੱਖ ਦੇਣਾ ਕਹਿੰਦਾ ਜਿੱਦਾਂ ਉਹ ਉੱਠੇ ਤੂੰ ਭੱਜ ਜਾਣਾ ਕਹਿੰਦਾ ਤੇਰੀ ਗੈਰ ਅੱਛਾ ਤੇ ਸੈਲ ਦਾ ਕੀ ਤੋਕਾ ਸ਼ੀਬਾ ਦੇ ਸੈੱਲ ਦਾ ਕੀ ਰੋ ਯਾਰ ਓਏ ਉਹਨੇ ਭਜਾਉਣਾ ਨਹੀਂ એનર્ਜੀ ਹਾਂ એનર્ਜੀ ਸਰ ਉਹ ਜਿਹੜੀ ਗੱਲ ਉਹਨੇ ਦੱਸੀ ਨਾ ਉਹ ਜਿਹੜਾ ਲੈਂਸ ਲਾ ਕੇ ਕੁੱਕੜ ਦੇ ਮੂੰਹ 'ਚ ਫੂਕਾਂ ਇਹ ਮੇਰੇ ਹਿਸਾਬ ਨਾਲ ਉਸਤਾਦ ਇਹ ਠੀਕ ਆ ਇਲਾਜ ਤੇ ਤੂੰ ਆਪ ਕੋ ਐਸੀ ਇਹ ਤੇ ਕੋਈ ਐਵੇਂ ਸਾਨੂੰ ਉਸਤਾਦ ਜੀ ਇਹਦੇ ਨਾਲ ਸਿਰ ਫੜਿਆ ਜਾਂਦਾ ਉਹ ਕੁੱਕੜ ਦੇ ਮੂੰਹ 'ਚ ਆਦਾ ਕੁੱਕੜ ਹੈ ਤੈਨੂੰ ਪਤਾ ਤੂੰ ਦੱਸ ਕੋਈ ਗੱਲ। ਇਹਦਾ ਪਤਾ ਮੈਨੂੰ ਇਹਦੇ ਨਾਲ ਸਿਰ ਫੜਿਆ ਜਾਂਦਾ ਚਲੋ ਲੋ ਜੀ ਨਾਜ਼ਰੀਨ ਓਏ ਹੋਏ ਹੋਏ ਤੋਬਾ ਤੋਬਾ ਉਹ ਕਹਿੰਦਾ ਜੇ ਉਹ ਬਾਬਾ ਕਹਿੰਦਾ ਜੇ ਅੱਖ 'ਚ ਰੜਕ ਪਵੇ ਨਾ ਸਿਮ ਲੈ ਲੈਣੀ ਯੂ ਫੋਨ ਦੀ ਉਹ ਸਿਮ ਦੇ ਨਾਲ ਕਹਿੰਦਾ ਮੱਥਾ ਗੁਰਕੋ 40 ਦਫਾ ਇਦਾਂ
40 ਦਫਾ ਯਾਰ ਪਾਣੀ ਲੈ ਲੈਣਾ ਵਾ। ਕਿਹੜੀ ਸਾਈਡ ਤੋਂ ਖੁਰਕਣਾ ਜਿੱਧਰ ਕੱਟ ਬਣਿਆ ਹੁੰਦਾ ਹੈ? ਉਹ ਜਿੱਧਰ ਪੀਲੀ ਪੀਲੀ ਹੁੰਦੀ ਸਿਮ ਵਾਲੀ side। ਹਾਂ ਤੇ ਜੇ ਜੈਜ਼ ਦੀ ਨਾ ਖੁਰਕ ਲਈਏ ਉਹ ਨਹੀਂ ਕਹਿੰਦਾ ਫਿਰ ਦੂਜੀ ਅੱਖ 'ਚ ਵੀ ਰੜਕ ਪਈ ਆਹੋ ਭਾਈ ਉਹ ਫੋਨ ਕਹਿੰਦਾ ਸੀ ਆਹ ਹੁੰਦੀ ਗੱਲ। ਪੈਕੇਜ ਲੱਗਾ ਹੋਵੇ ਕਿ ਨਾ ਹੈ ਪੈਕੇਜ ਲਵਾ ਕੇ ਯਾਰ ਚਲਦੀ ਕੱਢਣੀ ਆ ਬੰਦ ਨਹੀਂ ਲੈਣੀ ਤੇ ਜਦੋਂ ਕੱਢਣੀ ਉਦੋਂ ਬੰਦ ਨਹੀਂ ਹੋਣੀ। ਉਦੋਂ ਉਹ ਬੰਦ ਕਰਕੇ ਹੀ ਮਤਲਬ ਔਨ ਸਿਮ ਵਿੱਚ ਨੰਬਰ ਵੀ ਸੇਵ ਹੋਣ ਚਾਹੀਦੇ। ਯਾਰ ਦਿਲ ਵਾਲੇ ਵਾਰਡ 'ਚ ਨਾ ਜਾ ਕੇ ਨਾ ਜਿਹੜਾ ਬੰਦਾ ਆਖਰੀ ਸਾਵਾਂ ਤੇ ਹੋਵੇ ਨਾ ਉਹਦੇ ਮੂੰਹ ਦੇ ਗੱਲ ਉਦੂਗਿਨ ਤੇ ਨਹੀਂ 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 ਦਿਲ ਵਾਲੇ ਵਾਰ ਤੇ ਜਿਹੜਾ ਬੰਦਾ ਆਖਰੀ ਸਾਹਾਂ ਤੇ ਹੋਵੇ ਨਾ ਉਹਨੂੰ ਜਾ ਕੇ ਨਾ ਅੱਲਾ ਤੁਹਾਡੀ ਜ਼ਿੰਦਗੀ ਕਰੇ ਬਸ। ਯਾਰ ਜਵਾਨੀਆਂ ਵਾਲੇ ਬਾਬੇ ਫਰੀ ਉਹਨੇ ਕਿੰਨੇ ਹੀ ਗਏ ਫਰੀ ਦਿੱਤਾ ਦੇ ਬਾਬੇ ਨੇ ਮੈਨੂੰ ਯਾਰ ਉਹ ਕਹਿੰਦਾ ਮਾਲਾ ਪਾ ਕੇ ਨਾ ਨੋਟਾਂ ਵਾਲੀ ਪਜਾਮਾ ਵਾਲੇ ਨੋਟਾਂ ਵਾਲੀ ਕਹਿੰਦਾ ਬਨਾਰਸੀ ਕ੍ਰਾਂਤੀ ਪਾਣ ਪਾਣਾ ਮੂੰਹ 'ਚ। ਯਾਰ ਇੱਕ ਮਿੰਟ ਕੀ ਹੋਇਆ ਜੀ ਆਹ ਹਸਪਤਾਲ ਵਾਲੀ ਗੱਲ ਤੋਂ ਮੁੰਸਫੀ ਸਹੀ ਗੱਲ ਹੈ ਭਾਈ। ਸਹੀ ਯਾਰ ਗੱਲ। ਇਹ ਜਿਹੜਾ ਤੈਨੂੰ ਕ੍ਰਾਂਤੀ ਵਾਲਾ ਦੱਸਿਆ ਨਾ ਇਹਦੇ ਨਾਲ ਹੈਂਡ ਫ੍ਰੀ ਲਾ ਕੇ ਨਾ ਚੁੱਪ ਕਰਕੇ ਗੈਰ ਮਰਦੀ ਆਵਾਜ਼ ਨਾ ਪਵੇ ਗਾਣੇ ਓ ਯਾਰ ਉਹ ਯਾਰ ਸੁਣ ਤਾਂ ਲੈ ਨਾ ਯਾਰ ਤੂੰ ਸਾਰੇ ਬੇਵਾਰੇ ਯਾਰ ਉਹ ਨਹੀਂ ਖੇਡਦੇ। ਇੱਕ ਵਾਰੀ ਤੂੰ 3 ਵਾਰੀ ਕਹਿਣਾ ਵਾ ਮੇਰਾ ਗੋਰਾ ਬਦਨ ਕੱਸਿਆ ਹੋਇਆ ਇਹ 3 ਵਾਰੀ ਕਹਿਣਾ ਮੇਰਾ ਗੋਰਾ ਬਦਨ ਕੱਸਿਆ ਓ ਯਾਰ ਇਹਨੂੰ ਉਹ ਦੱਸ ਓ ਯਾਰ ਇਹ ਪੈਂਡਸ ਲਈ ਹੁੰਦੀ ਹੈ ਉਹਨੂੰ ਗਲਤ ਨਾ ਜਵਾਬ ਦੇ। ਇਹਨੂੰ ਉਹ ਦੱਸ ਵੀ ਯਾਰ ਜਦੋਂ ਛੋਟੇ ਭਰਾ ਨੇ ਮੇਰੇ ਨੂੰ ਦੱਸਿਆ ਸੀ ਉਹਨੂੰ ਯਾਰ ਜਦੋਂ ਯਾਰ ਮੇਰੀ ਗੱਲ ਸੁਣ ਤੂੰ ਡੇਲੀ ਨਾ ਰੇਖਾ ਇੰਡੀਅਨ ਰੇਖਾ ਜੀ ਤੂੰ ਰੋਜ਼ ਰਾਤ ਨੂੰ ਉਹਦੀ ਤਸਵੀਰ ਵੇਖ ਕੇ ਸੌਣਾ ਵਾ ਜਿੱਦਣ ਉਹ ਤੇਰੀ ਖਾਬ ਚ ਆਦੇ ਉਹਨੂੰ ਕਹਿਣਾ ਜਾਨੀ ਭਾਈ ਕਹਿੰਦੇ ਸੀ ਲਵ ਯੂ ਰਾਮਾ ਜੀ ਵਾਹ 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 ਪੈਗਾਮ ਦੇ ਦਿਓ ਇੰਟਰੈਕਟ ਨਾਲ ਪਗਾਉਂ ਯਾਰ ਕੋਡੀ ਨਹੀਂ ਖੇਡਦੇ ਕੋਡੀ ਤੂੰ ਉਹ ਨਹੀਂ ਕਹਿਣਾ ਤੂੰ ਪਾਪੇ ਚਲੋ ਉਹ ਤਾਂ ਖੇਡਣਾ ਨਹੀਂ ਮਾਰਿਆ ਸੀ ਮਾਰੋ ਦੇਖੋ ਉਹ ਰੇਖਾ ਵਾਲਾ ਮੈਂ ਜਿਹੜਾ ਜਾਂਦੀਆਂ ਬਾਹਰ ਦੱਸ ਰੇਖਾ ਵਾਲਾ ਮੈਂ ਕਰਾਂਗਾ ਲੇਕਿਨ ਉਹਨਾਂ ਨੇ ਜਦੋਂ ਖਾਬ ਜਾਣਾ ਭਾਈ ਮੈਂ ਇਹਦੀ ਗਾਰੰਟੀ ਨਹੀਂ ਦੇਣਾ ਕਿ ਤੁਸੀਂ ਕਿਹਾ ਆਈ ਲਵ ਯੂ ਹਾਂਜੀ ਨਹੀਂ ਫਿਰ ਰਾਮ ਨਹੀਂ ਹੋਣਾ ਤੇਰੇ ਕੋਲ ਕੋਈ ਨੁਕਸਾ ਜ਼ਾਤੀ ਹੈ ਵਾ ਤੇਰੀ ਆਪਣੀ ਉਹ ਕੁਝ ਬਾਬੇ ਨੇ ਦੱਸੇ ਮੈਨੂੰ ਕਿਹੜਾ ਦੱਸਿਆ ਕੀ ਉਹ ਦੱਸਿਆ ਬਾਬੇ ਨੇ ਬੜੇ ਕੁਲੀਏ ਦੱਸੇ ਮਜ਼ਾਕ ਚਲੋ ਯਾਰ ਨਾਜ਼ਰੀਨ ਕੋਈ ਨਹੀਂ ਖੈਰ ਤੁਸੀਂ ਵੀ ਯਾਰ ਥੱਲੇ ਦੱਸਣਾ ਲਾਜ਼ਮੀ ਥੱਲੇ ਕਮੈਂਟ 'ਚ ਦੱਸਣਾ ਇਹਦਾ ਕੋਈ ਇਲਾਜ ਇੰਜ ਦਾ ਹੀ ਦੱਸਣਾ ਕੋਈ ਠੀਕ ਹੈ ਅੱਛਾ ਬਿਲਕੁਲ ਸਹੀ ਇਲਾਜ ਦੱਸਣਾ ਫਿਰ ਅਗਲੇ ਸ਼ੋਅ 'ਚ ਅਸੀਂ ਪੜਾਂਗੇ ਹਾਂਜੀ ਯਾਰ ਬੜੇ ਬੜੇ ਵਿੱਚ ਨੈਸ਼ ਕਰੈਕਟਰ ਨੇ ਸਹੀ ਗੱਲ ਹੈ ਸਹੀ ਇਲਾਜ ਦੱਸਣੇ ਤੁਸੀਂ ਮਾਨੀ comment- ਟੈਪ ਆਹੋ ਮਾਨੀ ਮਾਨੀ ਇਲਾਜ ਦੱਸ ਦੇ ਤੇਰਾ 5-7 ਅੱਛੇ ਸਾਰੇ ਦੱਸ ਦੋ ਅੱਛਾ ਉਸਤਾਦ ਜੀ ਇਦਾਂ ਹੋ ਸਕਦਾ ਕਿ ਅਸੀਂ ਜਿਹੜੇ ਲੋਕ ਪ੍ਰੋਪਰ ਸਾਨੂੰ ਮੈਸੇਜ ਕਰ ਰਹੇ ਅੱਛੇ ਕਮੈਂਟ ਅੱਛੀਆਂ ਜੁਗਤਾਂ ਅਸੀਂ ਉਹਨਾਂ ਨੂੰ ਕਿਸੇ ਟਾਈਮ ਸ਼ੋਅ ਦੇ ਵਿੱਚ ਬੁਲਾਈਏ ਹਾਂ ਜਦੋਂ ਮਰਜ਼ੀ ਬੁਲਾ ਲਾਂਗੇ ਅਗਲੇ ਸਾਫ ਹਾਂ ਕਰਨ ਦੇ ਓਕੇ ਯਾਰ ਨਹੀਂ ਆਪਾਂ ਲਾਈਵ ਕਾਲ ਵਾਲਾ ਕਰਨਾ ਨਾ ਸ਼ੁਰੂ ਉਹ ਸੈਟਅਪ ਮੈਂ ਬਣਾ ਰਿਹਾ ਸਾਰਾ ਮਤਲਬ ਉਹਦੇ ਜਿਹੜੇ ਟੈਕਨੀਕਲ ਸਿਸਟਮ ਤਾਰਾਂ ਤੂਰਾਂ ਇਹ ਉਹ ਸਾਰਾ ਤਾਂ ਕਿ ਫਿਕਸ ਲੱਗ ਜੇ ਠੀਕ ਹੈ ਉਹਦੇ ਚ ਆਪਾਂ ਲਾਈਵ ਕਾਲ ਕਰਿਆ ਕਰਨੀ ਹੈ ਓਕੇ ਆ ਮਾਰੀਓ 3 ਲੱਖ ਚ ਮੈਨੂੰ ਗੱਲ ਯਾਦ ਆਈ ਮਾਰ ਲਓ ਨਾ ਬੇਲੇ ਬਸ ਮਾਰੀਓ ਨਾ ਮਾਰੋ ਪਤਾ ਨਹੀਂ ਚੱਲ ਉਹ ਨੇਜ਼ੇ ਵਾਲੀ ਠਹਿਰ ਜਾ ਤੂੰ ਨਾ ਲੰਮੇ ਪਾਪੜ ਲੈ ਲੈਣੇ ਉਹ ਲੋਕ ਨਹੀਂ ਹੁੰਦੀ ਲੋਕਲ ਸੜਕ ਵਾਲੀ ਉਹ ਚ ਪੇ ਲੈਣੇ 2 ਠੀਕ ਹੈ ਭੇਂਕ ਜਦੋਂ ਆਕੜ ਜਾਣੇ ਨਾ ਤੇ ਬੁੜੇ ਦੀ ਐ ਵੱਖੀ ਚੱਕ ਨੂੰ ਉਹਦੇ ਵਿੱਚ ਨਹੀਂ ਇਹ ਤੂੰ ਸਟਾਰਟ ਇਸ ਤੋਂ ਕਰਾਇਆ ਕਿਉਂਕਿ ਤੈਨੂੰ ਪਤਾ ਸੀ 3 ਤੋਂ ਬਹੁਤੇ ਬੰਦੇ ਲੱਖ ਲੜਤ ਜਾਂਦੀਆਂ ਭਾਰਾਂ ਦੀ ਕਿੱਦਾਂ ਦੀ ਦੇਖੋ ਕੀ ਗੱਲ ਕਰ ਦਿੱਤੀ ਐ ਵੈਸੇ ਚੋਰੀ ਵਾਲੀ ਲਓ ਜੀ ਨਾਜ਼ਰੀਨ ਬੱਸ ਕਰਦੇ ਹੋਏ ਟਾਈਮ ਬਹੁਤ ਹੋ ਗਿਆ ਨਾਜ਼ਰੀਨ ਅਦਰ ਥੱਲੇ ਲਿਖ ਦੇਣਾ ਬਾਸ ਦੀ ਗੈਸ ਦਾ ਕੋਈ ਹੱਲ ਕਰ ਲਈਏ ਅਸੀਂ ਬਹੁਤ ਮੇਰੇ ਨਾਲ ਉਹ ਆ ਦੱਸਣਗੇ ਤੁਹਾਨੂੰ ਬਹੁਤ ਅੱਛਾ ਇਲਾਜ ਠੀਕ ਹੋ ਦੱਸਣਗੇ ਜਾਏਗਾ। ਕੱਲ ਫੇਰ ਮੁਲਾਕਾਤ ਹੋਏਗੀ ਤੁਹਾਡਾ ਆਪਣਾ ਖਿਆਲ ਰੱਖੋ ਅੱਲਾ ਹਾਫਿਜ਼